वाहिगुरू जी का खालसा वाहिगुरू जी की फतेह। अस्सलाम वालेकुम आदाब वर्ज महा थोड़ी होस्ट नीलम कौर मैं टीवी 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਦੱਸਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਚਿਨ ਕੇਬਲ ਬੈਲਫਾਲਕਨ ਕੈਨੇਡਾ roku ਚਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਸਾਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਤੁਸੀਂ 24 ਆਵਰ ਜਿਹੜੀ ਆ ਤੁਸੀਂ ਦੇਖ ਸਕਦੇ ਹੋ। ਸੋ ਵਿਊਅਰਸ ਜਿਸ ਤਰ੍ਹਾਂ ਕਿ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਕਿ ਅੱਜ 1 ਜੂਨ ਦਾ ਦਿਨ ਜਿਹੜਾ ਹੈਗਾ ਉਹ 38 ਵਰੇ ਪਹਿਲਾਂ ਵਾਪਰੇ ਘੱਲੂਘਾਰੇ ਦਾ ਸ਼ੁਰੂਆਤੀ ਦਿਨ ਹੈ ਔਰ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਜੂਨ ਦੇ ਪਹਿਲੇ ਹਫਤੇ ਸ਼੍ਰੀ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਅਤੇ 37 ਹੋਰ ਇਤਿਹਾਸਕ ਗੁਰਦੁਆਰਿਆਂ ਤੇ ਟੈਂਕਾਂ ਤੋਪਾਂ ਨਾਲ ਹਮਲਾ ਕਰਕੇ ਸਿੱਖ ਕੌਮ ਦੇ ਖਿਲਾਫ ਟੋਟਲ ਵਾਰ ਯਾਨੀ ਕਿ ਸਿੱਖਾਂ ਦੇ ਸਰਵਨਾਸ਼ ਦਾ ਜਿਹੜੀ ਜੰਗ ਵਿੱਢੀ ਸੀ। ਸੋ ਪਿਛਲੇ 38 ਵਰਿਆਂ ਤੋਂ ਭਾਰਤ ਸਰਕਾਰ ਵੱਲੋਂ ਸਿੱਖ ਕੌਮ ਦੇ ਖਿਲਾਫ ਇਹ ਜੰਗ ਦੁਨੀਆ ਭਰ ਵਿੱਚ ਲੜੀ ਜਾ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਵੈਸੇ ਤਾਂ ਹਰ ਮਜ਼ਹਬ ਨੂੰ ਮੰਨਣ ਵਾਲੇ ਜਾਂ ਹਰ ਕੌਮ ਦੇ ਇਤਿਹਾਸ ਦੇ ਵਿੱਚ ਉਹਨਾਂ ਦੇ ਬੀਤੇ ਦੇ ਕੈਲੰਡਰ ਚੋਂ ਉਹ ਦਿਨ ਨੇ ਜਿਹੜੇ ਉਹਨਾਂ ਨੂੰ ਅਫਸੋਸ ਦੇ ਵਿੱਚ ਲੈ ਜਾਂਦੇ ਨੇ, ਜਿਹੜੇ ਦਿਨ ਉਹਨਾਂ ਨੂੰ ਉਸ ਅਫਸੋਸ ਦੀ ਘੜੀ ਚੋਂ ਪ੍ਰਾਈਡ ਵੀ ਦਿੰਦੇ ਨੇ ਔਰ ਉਸ ਗੱਲ ਲਈ ਸ਼ੁਕਰਗੁਜ਼ਾਰ ਵੀ ਹੁੰਦੇ ਨੇ ਕਿ ਉਹਨਾਂ ਮੌਕਿਆਂ ਤੇ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਉਹਨਾਂ ਦੀ ਬਦੌਲਤ ਸਾਡਾ ਅੱਜ ਰੌਸ਼ਨ ਹੈ ਜਾਂ ਅੱਜ ਅਸੀਂ ਜਾਂ ਸਾਡੀਆਂ ਜਨਰੇਸ਼ਨਸ ਜੇ ਜਿਉਂਦੀਆਂ ਨੇ ਤੇ ਇਹ ਉਹਨਾਂ ਦੀਆਂ ਘਾਲਨਾਵਾਂ ਕਰਕੇ ਹੈ। ਹਰ ਇੱਕ ਖਾਸ ਤੌਰ ਤੇ ਵੱਡੇ ਮਜ਼ਹਬਾਂ ਦੇ ਇਤਿਹਾਸ 'ਚ ਨਿਊਯਾਰਕ 'ਚ ਅਸੀਂ ਦੇਖਦੇ ਹਾਂ ਕਿ ਜਦੋਂ ਪਾਸਓਵਰ ਦੇ ਦਿਨ ਹੁੰਦੇ ਨੇ ਤੇ ਕਿਵੇਂ ਸਮੁੱਚੀ ਵਾਲ ਸਟਰੀਟ ਜਿਹੜੀ ਹੈ ਉਹੀ ਨਹੀਂ ਸਾਰੀਆਂ ਬਿਜ਼ਨੈਸਿਸ ਗ੍ਰਾਈਂਡਿੰਗ ਹਾਰਟ ਤੇ ਆ ਜਾਂਦੀਆਂ ਕਿਉਂਕਿ ਯਹੂਦੀਆਂ ਦੇ ਇਤਿਹਾਸ ਨਾਲ ਜੁੜੇ ਉਹ ਸਾਰੇ ਦਿਨ ਜਦੋਂ ਕਿ ਉਹ ਉਸ ਗੁਲਾਮੀ ਚੋਂ ਨਿਕਲੇ ਇਜਿਪਟ ਦੀ ਕਿਵੇਂ ਸਿਨਾਈ ਦੇ ਡੈਜ਼ਰਟ ਦੇ ਵਿੱਚ ਰੁਲੇ ਔਰ ਉਹਨਾਂ ਦਿਨਾਂ ਨੂੰ ਉਹ ਉਵੇਂ ਹੀ ਅੱਜ ਵੀ ਯਾਦ ਕਰਦੇ ਨੇ, ਉਵੇਂ ਹੀ ਆਪਣੇ ਬੱਚਿਆਂ ਨੂੰ ਉਸ ਕਹਾਣੀ ਨੂੰ ਸੁਣਾਉਂਦੇ ਨੇ ਕਿ ਭਾਈ ਜੇ ਅੱਜ ਅਸੀਂ ਪ੍ਰੋਸਪਰਸ ਹਾਂ, ਅਸੀਂ ਜਿਉਂਦੇ ਹਾਂ ਜਾਂ ਆਪਣੇ ਆਪ ਨੂੰ ਅਸੀਂ ਯਹੂਦੀ ਕਹਾਣ 'ਚ ਫਖਰ ਮਹਿਸੂਸ ਕਰਦੇ ਹਾਂ ਤੇ ਇਸ ਦੇ ਲਈ ਉਹਨਾਂ ਦੀਆਂ ਕੁਰਬਾਨੀਆਂ ਯਾਦ ਕਰੋ। ਬਿਲਕੁਲ ਇਸਲਾਮ ਦੂਸਰਾ ਵੱਡਾ ਧਰਮ ਦੁਨੀਆ ਦਾ ਅੱਜ ਵੀ ਜਦੋਂ ਅਸੀਂ ਦੇਖਦੇ ਹਾਂ ਕਿ ਕਰਬਲਾ ਦੇ ਮੈਦਾਨ ਦੀ ਗੱਲ ਹਜ਼ਰਤ ਅਲੀ ਦੇ ਮਾਸੂਮ ਬੱਚੇ ਜਿਹੜੇ ਕਰਬਲਾ ਦੀ ਜੰਗ ਦੇ ਵਿੱਚ ਸ਼ਹੀਦ ਹੁੰਦੇ ਨੇ ਹਸਨ ਔਰ ਹੁਸੈਨ ਉਹਨਾਂ ਦੀ ਯਾਦ ਅੱਜ ਵੀ ਜਦੋਂ ਤਾਜ਼ੀਆ ਕੱਢਿਆ ਜਾਂਦਾ ਹੈ ਬੇਸ਼ੱਕ ਤਾਜ਼ੀਆ ਇੱਕ ਫਿਰਕਾ ਸ਼ੀਆ ਫਿਰਕੇ ਵੱਲੋਂ ਹੁੰਦਾ ਹੈ ਉਹ ਉਸ ਨੂੰ ਬੜੇ ਦਰਦਨਾਕ ਅੰਦਾਜ਼ ਦੇ ਵਿੱਚ ਉਹ ਸਾਰੇ ਐਕਸਪੀਰੀਅੰਸ ਨੂੰ ਦਿੰਦੇ ਨੇ ਕਿ ਜਿਵੇਂ ਉਸ ਥਾਂ ਦੇ ਉੱਤੇ ਕਿਸ ਕਿਸਮ ਦੀ ਬਰੂਟੈਲਿਟੀ ਹੋਈ ਪਰ ਜਿਹੜੇ ਨਹੀਂ ਵੀ ਉਸ ਕਿਸਮ ਦੇ ਤਰੀਕੇ ਨੂੰ ਅਪਣਾਉਂਦੇ ਉਹ ਵੀ ਉਸ ਕਰਬਲਾ ਨੂੰ ਕਦੇ ਨਹੀਂ ਭੁੱਲੇ ਜਿਹਦੇ ਬਾਰੇ ਸਾਊਥ ਏਸ਼ੀਆ ਦੇ ਇੱਕ ਸ਼ਾਇਰ ਨੇ ਕਿਹਾ ਸੀ ਕਿ ਇਸਲਾਮ ਜ਼ਿੰਦਾ ਹੋਤਾ ਹੈ ਹਰ ਕਰਬਲਾ ਕੇ ਬਾਅਦ ਕਿ ਬਹੁਤ ਵਾਰ ਜਿਹੜੇ ਔਖੇ ਵਕਤ ਹੁੰਦੇ ਨੇ ਉਹ ਜਿਸ ਦੇ ਲਈ ਇੱਕ ਕਰਬਲਾ ਇੱਕ ਫਰੇਜ਼ ਬਣ ਗਿਆ ਜਿਹਦਾ ਮਤਲਬ ਹੀ ਸੀ ਕਿ ਮੁਸੀਬਤਾਂ ਔਰ ਬਿਲਕੁਲ ਕੋਲਡ ਬਲੱਡਡ ਮਰਡਰ ਵਾਂਗ ਬੀਬੀਆਂ ਬੱਚੇ ਉਹਨਾਂ ਦੇ ਸਾਰੇ ਕਬੀਲੇ ਨੂੰ ਹੀ ਤਬਾਹ ਕਰ ਦਿੱਤਾ ਗਿਆ ਸੀ ਪਰ ਉਹ ਤਬਾਹ ਕਰਨ ਵਾਲੇ ਜਿਨ੍ਹਾਂ ਦੇ ਨਾਲ ਯਜ਼ੀਦ ਕਬੀਲਾ ਜਾਂ ਦੂਸਰਾ ਅੱਜ ਵੀ ਉਹਨਾਂ ਦੇ ਲਈ ਨਫ਼ਰਤ ਹੈ ਕੋਈ ਉਹਨਾਂ ਦੇ ਉੱਤੇ ਨਾਂ ਨਹੀਂ ਰੱਖਦਾ ਔਰ ਹਜ਼ਰਤ ਅਲੀ ਜਾਂ ਹਸਨ ਹੁਸੈਨ 1400 ਸਾਲ ਬਾਅਦ ਵੀ ਸ਼ਾਈਨਿੰਗ ਸਟਾਰ ਨੇ ਇਸਲਾਮਿਕ ਇਤਿਹਾਸ ਦੇ। ਸਿੱਖ ਧਰਮ ਦੇ ਹਵਾਲੇ ਨਾਲ ਜੇ ਗੱਲ ਕਰੀਏ ਸਾਡਾ ਤਾਂ ਲਗਭਗ 4 ਸਦੀਆਂ ਦਾ ਇਤਿਹਾਸ ਸ਼ਹਾਦਤਾਂ ਦਾ ਜੇ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਸ਼ੁਰੂ ਕਰੀਏ ਤੇ ਸ਼ਾਇਦ ਵੈਸੇ ਤਾਂ ਸਾਲ ਦੇ ਕੈਲੰਡਰ ਦੇ ਵਿੱਚ ਕੋਈ ਦਿਨ ਵੀ ਐਸਾ ਨਹੀਂ ਹੈ ਜਿਸ ਦਿਨ ਕਿਤੇ ਨਾ ਕਿਤੇ ਕਿਸੇ ਸ਼ਹੀਦ ਦਾ ਖੂਨ ਨਾ ਡੁੱਲਿਆ ਹੋਏ ਪਰ ਬੀਤੇ ਦੇ ਇਤਿਹਾਸ ਚੋਂ ਅਸੀਂ ਜਦੋਂ ਯਾਦ ਕਰਦੇ ਰਹੇ ਭਾਵੇਂ ਉਹ ਸਾਲ ਦੇ ਕੈਲੰਡਰ ਦਾ ਹਿੱਸਾ ਤੇ ਨਹੀਂ ਬਣੇ ਦੋ ਘੱਲੂਘਾਰਿਆਂ ਦਾ ਜ਼ਿਕਰ ਅਸੀਂ ਵੱਡਾ ਘੱਲੂਘਾਰਾ ਛੋਟਾ ਘੱਲੂਘਾਰਾ ਜਿਹੜੇ 18ਵੀਂ ਸਦੀ ਦੇ ਵਿੱਚ ਵੱਡੇ ਪੈਮਾਨੇ ਤੇ ਇੱਕ
ਜਿਹੜਾ ਮੁਗਲ ਸਲਤਨਤ ਦੇ ਥੱਲੇ ਮੀਰ ਮੰਨੂ ਔਰ ਲਖਪਤ ਰਾਏ, ਜਸਪਤ ਰਾਏ, ਲੱਖੂ ਜੱਸੂ, ਉਹਨਾਂ ਦੀ ਬਦੌਲਤ ਕਾਹਨੂੰ ਆਣ ਦੇ ਚੰਬ 'ਚ ਜਿਹੜਾ ਛੋਟਾ ਘੱਲੂਘਾਰਾ ਵਾਪਰਦਾ ਜੀ, ਔਰ ਵੱਡਾ ਘੱਲੂਘਾਰਾ ਕੁੱਪਰ ਹੀੜਾ ਜਿਹੜਾ ਬਰਨਾਲਾ ਔਰ ਮਲੇਰਕੋਟਲਾ ਇਸ ਬੈਲਟ ਦੇ ਵਿੱਚ ਹੈ, ਉਹਦੇ 'ਚ ਅਹਿਮਦ ਸ਼ਾਹ ਅਬਦਾਲੀ ਵੱਲੋਂ ਇੱਕ ਦਿਨ ਦੇ ਵਿੱਚ ਲਗਭਗ 40 ਤੋਂ 50 ਹਜ਼ਾਰ ਦੇ ਕਰੀਬ ਸਿੱਖਾਂ ਦਾ, ਜਿਨ੍ਹਾਂ 'ਚ ਜ਼ਿਆਦਾ ਗਿਣਤੀ 'ਚ ਬਜ਼ੁਰਗ, ਮਾਤਾਵਾਂ, ਬੱਚੇ ਸਨ, ਉਹਨਾਂ ਦਾ ਕੀਤਾ ਗਿਆ ਘਾਣ, ਜਿਸ ਨੂੰ ਅਸੀਂ ਵੱਡਾ ਘੱਲੂਘਾਰਾ ਕਰਕੇ ਜਾਣਦੇ ਹਾਂ। ਇਹ ਸਾਡੀਆਂ ਯਾਦਾਂ ਦੇ ਵਿੱਚ, ਇਤਿਹਾਸ ਦੇ ਵਿੱਚ ਅਸੀਂ ਪੜ੍ਹਦੇ ਰਹੇ। ਹਾਂ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਦਸੰਬਰ ਦਾ ਮਹੀਨਾ, ਜਦੋਂ ਕਿ ਅਸੀਂ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਸਾਕਾ, ਸਰਹੰਦ, ਮਾਤਾ ਗੁਜਰੀ ਜੀ ਦੀ ਸ਼ਹਾਦਤ, ਔਰ ਉਹ ਸਿਰਸਾ ਦੇ ਕੰਢੇ ਤੋਂ ਲੈ ਕੇ ਚਮਕੌਰ, ਮਾਛੀਵਾੜਾ ਔਰ ਸਰਹੰਦ ਦੀ ਕੰਧ ਤੱਕ, ਉਹ ਦਿਨ ਸਾਡੇ ਲਈ ਉਵੇਂ ਹੀ ਹੁੰਦੇ ਨੇ ਜਿਵੇਂ ਅਸੀਂ ਪਾਸਓਵਰ ਦਾ ਜ਼ਿਕਰ ਕੀਤਾ ਹੈ, ਕਿਉਂਕਿ ਉਹ ਵੀ ਉਸ ਸੱਚ ਦੇ ਮਾਰਗ ਦੀ ਯਾਦ ਦਹਾਨੀ ਹੈ ਕਿ ਜਦੋਂ ਤੁਸੀਂ ਸੱਚ ਦੇ ਰਸਤੇ ਤੇ ਤੁਰਨਾ ਔਰ ਖਾਲਸਾ ਪੰਥ ਨੂੰ ਜਿਸ ਸੱਚ ਦੇ ਰਾਹ ਤੇ ਦਸਵੇਂ ਪਾਤਸ਼ਾਹ ਨੇ ਤੋਰਦੇ ਆ ਆਪਣਾ ਸਰਬੰਸ ਕੁਰਬਾਨ ਕਰਕੇ ਦੱਸਿਆ ਸੀ ਕਿ ਇਸ ਰਾਹ ਤੇ ਤੁਰਦੇ ਆ, ਇਹ ਕੁਰਬਾਨੀ ਵੀ ਕੋਈ ਵੱਡੀ ਕੁਰਬਾਨੀ ਨਹੀਂ ਹੈ। ਔਰ ਇਹੀ ਦਸਵੇਂ ਪਾਤਸ਼ਾਹ ਨੇ ਫਰਮਾਇਆ ਸੀ ਆਪਣੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਸੰਗਤ ਵੱਲ ਇਸ਼ਾਰਾ ਕਰਦੇ हैं कि इन पुत्रन के शीश पर वार दिए सुत चार, चार मुए तो क्या हुआ जीवत कई हजार, कि इन्हां दी शहादत ने किन्नियां नूं कौम दे अंदर एक नवी जिंदगी भर दित्ती है। यही मेरे पुत्र पुत्रियां ने। और ਜ਼ਾਹਰ है कि 18ਵੀਂ सदी समुची उस स्ट्रगल चों गुजरी। असी अपनी सर्वाइवल दी लड़ाई, जिस नूं वैली ऑफ डेथ, उस मौत की घाटी चों गुजर के अपना राज भाग भी स्थापित किया। और इसे लिए जो लफज सरदार कहा जाता है, जिसनों साडे 20वीं सदी के महान सिख फिलोसफर सरदार कपूर सिंह सिरदार लिखते सी, क्योंकि दार लफज फारसी का है जिसका मतलब है सूली, और सिरदार का मतलब है कि जिहड़ा सिर सूली ते देण लई तैयार है, जिहड़ा मरण लई तैयार है। और इसलिए कि जिन्हें एक पंजाबी शायर ने एक बार जो लिखा तो उसने कहा कि है सिरदार दा दार उत्तों दी रस्ता, है पहला विछोड़ा ते पिछों हजूरी, है दाना फुੱਟਣ वास्ते भोए च मिलदा। हुण ਇਹ है कि जिवें एक दाना अपनी होंद गवा दिंदा है ते उस चों ही पहला मजूरी ते पिछों है चूरी, कि जदों उन्हें अपनी होंद गवाई तो फिर वही है कि दाना खाक में मिलकर गुले गुलजार होता है। हुण यही कि जदों तुसी धार दे उत्ते सिर रखिया है, सूली दे लई तैयार हो, मरण लई तैयार हो, तो फिर पंजाबी दे विच कहा जाता है तख्ते तो तख्त, और अंग्रेजी कहंदे ने फ्रॉम क्रॉस टू द क्राउन, कि क्रॉस सूली है कि जदों तुसी धार दे उत्ते अपना आपा कुर्बान करन नूं तैयार हो, फिर तुसी तख्तां वाले हुंदे हो, तुसी ताजां वाले हुंदे हो, और तुहाडी होंद नूं कोई मिटा नहीं सकदा। सो ज़ाहिर है 18वीं सदी च सिख कौम दी जर्नी फ्रॉम क्रॉस टू क्राउन सी, तख्ते तो तख्त वाल सी। उस धरती दे उत्ते फिर खालसे ने सच हक इंसाफ दा राज स्थापित किया, उस धरती दा खमीर बदलिया। बाबा बुल्ले शाह कहंदे ने कि भूरियां वाले राजे कीते, मुगलां जहर प्याले पीते। जुल्म करने वाले साम्राज चले जाते हैं, सच हक वाले आउंदे ने। हुण जदों असी 20वीं सदी की गल कर रहे हैं, ज़ाहिर है 20वीं सदी तक पहुँचते हैं, अंग्रेज़ एक नवा हाकम, और 1947 च उन्हां दा चले जाना साडी अहमक लीडरशिप का गलत फैसला, जिसने एक फरंगी की गुलामी चों कढ़ के ब्राह्मणवादियों की गुलामी दे विच सानू धक दिता है। 75 सालां दी वो कहानी जिहड़ी बार बार असी दोहराते हैं कि वो वक्त भी देखा तारीख की घड़ियों ने, जब लम्हों ने खता की सदियों ने सजा पाई। असी 2 महीने दे विच 15 अगस्त 1947 तो बाद क्रिमिनल ट्राइब बन गए, जराइम पेशा कबीला बन गए, और नवे दुश्मन का जिस दे कोल चाणक्य नीति का हथियार साम दाम दंड भेद
ਜਿਹੜੇ ਸਭ ਤੋਂ ਸ਼ਰੂਡ, ਜਿਨ੍ਹਾਂ ਦਾ ਫਾਰਮੂਲਾ ਹੀ, ਜਿਨ੍ਹਾਂ ਦਾ ਮੰਤਰ ਹੀ ਇਹ ਰਿਹਾ ਕਿ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ। ਔਰ ਉਹ ਸਾਰਾ ਸਫ਼ਰ ਲਗਭਗ 37 ਵਰੇ ਬਾਅਦ 47 ਤੋਂ ਅਸੀਂ ਜੂਨ 84 ਦੇ ਪਹਿਲੇ ਹਫ਼ਤੇ 'ਚ ਪਹੁੰਚ ਜਾਂਦੇ ਕਿ ਉਹਨਾਂ ਪਹਿਲੇ 37 ਵਰਿਆਂ 'ਚ 47 ਤੋਂ ਬਾਅਦ ਹਰ ਯਤਨ ਸਿੱਖ ਕੌਮ ਵੱਲੋਂ ਕੀਤਾ ਗਿਆ ਅਮਨ ਪਸੰਦ ਤਰੀਕੇ ਦੇ ਨਾਲ ਭਾਰਤੀ ਕਨਸਟੀਟਿਊਸ਼ਨ ਦੇ ਅੰਦਰ ਰਹਿੰਦਿਆਂ ਆਪਣੇ ਹੱਕਾਂ ਨੂੰ ਮਹਿਫੂਜ਼ ਕਰਨ ਲਈ, ਆਪਣੀ ਹੋਂਦ ਨੂੰ, ਆਪਣੀ ਬੋਲੀ ਨੂੰ, ਆਪਣੀ ਧਰਤੀ ਨੂੰ, ਆਪਣੇ ਪਾਣੀਆਂ ਨੂੰ ਬਚਾਉਣ ਦੇ ਲਈ। ਔਰ ਉਸ ਦਾ ਫਾਈਨਲ ਯਤਨ ਸੀ ਧਰਮ ਯੁੱਧ ਮੋਰਚਾ, ਜਿਹੜਾ 82 ਦੇ ਵਿੱਚ ਸ਼ੁਰੂ ਹੁੰਦਾ ਹੈ ਅਗਸਤ ਦੇ ਮਹੀਨੇ 'ਚ। ਔਰ 2 ਲੱਖ ਤੋਂ ਜ਼ਿਆਦਾ ਸਿੱਖ ਗ੍ਰਿਫਤਾਰੀਆਂ ਦਿੰਦੇ ਨੇ ਪੀਸਫੁਲ ਤਰੀਕੇ ਦੇ ਨਾਲ। ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂਵਾਲੇ ਉੱਭਰ ਚੁੱਕੇ ਨੇ ਪੰਥਕ ਮੰਚ ਦੇ ਉੱਤੇ। ਔਰ ਅਸੀਂ ਬਾਕੀ ਵੇਰਵੇ 'ਚ ਨਹੀਂ ਜਾਵਾਂਗੇ ਕਿ ਉਹਨਾਂ 37 ਵਰਿਆਂ ਦੇ ਵਿੱਚ ਕਿਵੇਂ ਹਕੂਮਤ ਨੇ ਫੇਕ ਗੁਰੂ ਪ੍ਰਮੋਟ ਕੀਤੇ, ਉਹ ਰਾਧਾ ਸਵਾਮੀ ਹੋਣ, ਨਿਰੰਕਾਰੀ ਹੋਣ। ਔਰ 84 ਤੋਂ ਬਾਅਦ ਤਾਂ ਉਹਨਾਂ ਦੀ ਜਿਹੜੀ ਹੈ ਫੌਜ ਹੀ ਹੈ ਉਹ ਆਸ਼ੂਤੋਸ਼ ਤੇ ਸੌਦਾ ਸਾਧ ਤੇ ਭਨਿਆਰਾ ਤੇ ਹੋਰ ਪਤਾ ਨਹੀਂ ਕਿਹੜੇ ਕਿਹੜੇ ਜਿਹੜੇ ਨੇ ਉਹ ਆਉਣ ਵਾਲੇ ਪੀਰੀਅਡ 'ਚ ਵੀ ਅਸੀਂ ਦੇਖਾਂਗੇ। ਲੇਕਿਨ ਧਰਮ ਯੁੱਧ ਮੋਰਚਾ ਆਨੰਦਪੁਰ ਦਾ ਮਤਾ ਜਿਹਦੀ ਮੰਗ ਸੀ, ਇਹ ਇੱਕ ਫਾਈਨਲ ਅਟੈਂਪਟ ਸੀ ਕਿ ਭਾਰਤ ਦੇ ਨਕਸ਼ੇ ਦੇ ਵਿੱਚ ਵਿਦਿਨ ਦਾ ਸਿਸਟਮ ਜੇ ਅਸੀਂ ਖੁਦ ਮੁਖਤਾਰੀ, ਇੰਟਰਨਲ ਖੁਦ ਮੁਖਤਾਰੀ ਸਾਨੂੰ ਮਿਲ ਜਾਂਦੀ ਹੈ, ਜਿਹਦੇ ਨਾਲ ਅਸੀਂ ਆਪਣੀ ਕੌਮੀ ਹੋਂਦ ਨੂੰ ਬਚਾ ਸਕੀਏ, ਆਪਣੀ ਤਹਿਜ਼ੀਬ ਨੂੰ ਬਚਾ ਸਕੀਏ, ਆਪਣੀ ਬੋਲੀ ਨੂੰ ਬਚਾ ਸਕੀਏ, ਤੇ ਅਸੀਂ ਉਸ ਦੇ ਲਈ ਤਿਆਰ ਹਾਂ। ਪਰ ਜੋ ਕੁਝ ਅੱਜ 1 ਜੂਨ 2022 ਦਾ ਦਿਨ ਹੈ ਔਰ ਮਿਡਨਾਈਟ ਤੋਂ ਬਾਅਦ ਹੀ ਉਹ ਫੀਲਿੰਗਸ ਸ਼ੁਰੂ ਹੋ ਜਾਂਦੀਆਂ ਨੇ। ਹਰ ਸਿੱਖ ਜਿਹੜਾ ਗੁਰੂ ਨੂੰ ਪਿਆਰ ਕਰਦਾ ਹੈ, ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜਿਆ ਹੋਇਆ, ਦੁਨੀਆ ਦੇ ਭਾਵੇਂ ਕਿਸੇ ਹਿੱਸੇ 'ਚ ਬੈਠਾ, ਉਹਨੂੰ ਇੱਕਦਮ ਇਹ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਉਹਦੀਆਂ ਮਨ ਦੀਆਂ ਨਜ਼ਰਾਂ ਦੇ ਸਾਹਮਣੇ ਕਿ ਉਸ ਨੇ ਉਸ ਪੰਜਾਬ ਦੀ ਧਰਤੀ ਜਿਸ ਨੂੰ ਕੱਟ ਆਫ ਕਰ ਦਿੱਤਾ ਗਿਆ ਹੈ ਬਾਕੀ ਭਾਰਤ ਨਾਲੋਂ, ਸਾਰੇ ਪੱਤਰਕਾਰਾਂ ਨੂੰ ਬਾਹਰ ਕੱਢ ਦਿੱਤਾ ਗਿਆ ਹੈ। ਪੰਜਾਬ ਦੇ 12,000 ਤੋਂ ਜ਼ਿਆਦਾ ਪਿੰਡਾਂ 'ਚ ਪੈਦਲ ਚੱਲਣ ਤੇ ਵੀ ਪਾਬੰਦੀ ਹੈ, ਸਾਈਕਲ, ਗੱਡਾ, ਬੱਸ, ਟ੍ਰੇਨ ਸਭ ਕੁਝ ਬਲੌਕ ਕਰ ਦਿੱਤਾ ਗਿਆ ਹੈ। ਫੋਨ ਲਾਈਨਾਂ ਕੋਈ ਤੁਹਾਡੀ ਰੀਚ ਨਹੀਂ ਹੈ, ਕਿਸੇ ਨੂੰ ਕੋਈ ਪਤਾ ਨਹੀਂ ਆਪਣੇ ਘਰ ਦੇ ਬਾਹਰ ਉਸ ਤੇ ਕੀ ਹੋ ਰਿਹਾ ਹੈ। ਲੇਕਿਨ ਇੱਕ ਖੌਫ ਪਸਰਿਆ ਹੋਇਆ ਸੀ ਕਿ ਕੁਝ ਖਤਰਨਾਕ ਹੋਣ ਜਾ ਰਿਹਾ। ਔਰ ਇਨ ਦਾ ਮੀਨ ਟਾਈਮ ਤੁਸੀਂ ਫੌਜ ਦਾ ਮਾਰਚ ਜਿਹੜਾ ਉਹ ਤਾਂ 28-29 ਮਈ ਤੋਂ ਹੀ ਇਹ ਲੱਗ ਰਿਹਾ ਸੀ ਕਿ ਜਿਵੇਂ ਰਾਤ ਵੇਲੇ ਵੱਡੀਆਂ ਵੱਡੀਆਂ ਫੌਜੀ ਕਾਨਵਾਈਆਂ ਪੰਜਾਬ ਦੀਆਂ ਸੜਕਾਂ ਤੇ, ਲਿੰਕ ਰੋਡਸ ਤੇ, ਪੁਲਾਂ ਦੇ ਉੱਤੇ ਔਰ ਦੂਸਰੇ ਤੀਸਰੇ ਸਾਰੇ ਪਾਸੇ ਤਾਇਨਾਤ ਹੋ ਰਹੀਆਂ ਸੀ ਕਿ ਕੋਈ ਵੱਡੀ ਜਿਹੜੀ ਹੈ ਉਹ ਫੌਜੀ ਕਾਰਵਾਈ ਹੋਣ ਜਾ ਰਹੀ ਹੈ। ਔਰ ਜ਼ਾਹਰ ਹੈ ਕਿ ਇਹਦੇ ਬਾਵਜੂਦ ਤੁਸੀਂ ਇਹਨਾਂ ਫਰੀਬੀਆਂ ਦਾ ਹਾਲ ਦੇਖੋ। ਇੰਦਰਾ ਗਾਂਧੀ ਜਿਹੜਾ ਹੈ ਉਹ ਇੱਕ ਪਾਸੇ ਪੂਰਾ ਫੌਜ ਦੇ ਹਵਾਲੇ ਕਰਕੇ ਪੰਜਾਬ ਨੂੰ ਫੌਜੀ ਹਮਲੇ ਦੀ ਤਿਆਰੀ ਹੈ ਔਰ ਇੰਦਰਾ ਗਾਂਧੀ ਨੇਸ਼ਨ ਦੇ ਨਾਮ ਮੈਸੇਜ ਦੇ ਰਹੀ ਹੈ ਕਿ ਜੀ ਨਫ਼ਰਤ ਨਾਲ ਕੁਝ ਨਹੀਂ ਹੁੰਦਾ, ਖੂਨ ਨਹੀਂ ਡੋਲਣਾ ਚਾਹੀਦਾ, ਹਰ ਮਸਲੇ ਦਾ ਹੱਲ ਗੱਲਬਾਤ ਹੈ। ਔਰ ਦੂਸਰੇ ਪਾਸੇ ਪੂਰੀ ਤਿਆਰੀ ਫੌਜ ਦੇ ਹਵਾਲੇ ਜਦੋਂ ਤੁਸੀਂ ਕਰਦੇ ਹੋ ਔਰ ਹੁਣ ਇਸ ਗੱਲ ਦੇ ਲਈ ਕੋਈ ਸਬੂਤਾਂ ਦੀ ਲੋੜ ਨਹੀਂ ਹੈ ਕਿ ਕਿਵੇਂ ਇਹ ਫਰਵਰੀ 1984 ਦੇ ਵਿੱਚ ਮਾਰਗਰੇਟ ਥੈਚਰ UK ਦੀ ਪ੍ਰਾਈਮ ਮਿਨਿਸਟਰ ਤੋਂ ਇੰਦਰਾ ਗਾਂਧੀ ਉਹਨਾਂ ਦੀ M16 ਇੰਟੈਲੀਜੈਂਸ ਏਜੰਸੀ ਦੀ ਮਦਦ ਮੰਗਦੀ ਹੈ ਔਰ ਉਹ ਦਿੰਦੀ ਵੀ ਹੈ ਉਸ ਨੂੰ। ਕਿਵੇਂ ਇਹਦੇ 'ਚ ਮੋਸਾਦ ਇਨਵੋਲਵ ਹੈ, ਇਜ਼ਰਾਈਲ ਦੀ ਏਜੰਸੀ। ਕਿਵੇਂ ਆਲਮੋਸਟ 82 ਤੋਂ ਇੱਕਦਮ ਬਾਅਦ ਜਿਹੜਾ ਉਹ ਉੱਤਰਾਖੰਡ ਦੀਆਂ ਪਹਾੜੀਆਂ ਹੋਣ ਔਰ ਗੜਵਾਲ ਦੀਆਂ ਹੋਣ, ਚਕਰਾਤਾ ਹੋਏ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਪੂਰੀਆਂ ਕਮਾਂਡੋ ਟ੍ਰੇਨਿੰਗ ਪ੍ਰੈਕਟਿਸਿਸ ਸਪੈਸ਼ਲ ਇਸ ਦੇ ਲਈ ਫੋਰਸਿਸ ਇੰਪਲੋਈ ਕੀਤੀਆਂ ਗਈਆਂ ਔਰ ਇਹ ਸਾਰੀ ਇੱਕ ਸਮੋਕ ਸਕਰੀਨ ਦੂਜੇ ਪਾਸੇ ਕ੍ਰੀਏਟ ਕੀਤੀ ਗਈ ਕਿ ਐਜ਼ ਇਫ ਜਿਹੜਾ ਉਹ ਗੱਲਬਾਤ ਰਾਹੀਂ ਮਸਲੇ ਦਾ ਹੱਲ ਚਾਹੁੰਦੇ ਨੇ। ਇਸ ਗੱਲ ਦਾ ਸਬੂਤ ਨੇ ਕਿ 18 ਦੇ ਕਰੀਬ ਮੀਟਿੰਗਾਂ ਧਰਮ ਯੁੱਧ ਮੋਰਚੇ ਦੇ ਚੱਲਦੇ ਆ ਅਕਾਲੀਆਂ ਦੇ ਨਾਲ ਔਰ ਦੂਸਰੀਆਂ ਹੋਈਆਂ। ਕੋਈ ਪ੍ਰਾਈਮ ਮਿਨਿਸਟਰ ਹੈ ਕਿਸੇ 'ਚ, ਕੋਈ ਹੋਮ ਮਿਨਿਸਟਰ ਹੈ, ਕੋਈ 에ਅਰਪੋਰਟ ਲਾਉਂਜ ਤੇ ਹੈ, ਕੋਈ ਪ੍ਰਾਈਮ ਮਿਨਿਸਟਰ ਦੇ ਘਰ ਹੈ, ਕੋਈ ਹੋਮ ਮਿਨਿਸਟਰ ਦੇ ਘਰ ਹੈ। ਪਰ ਉਹ ਸਿਰਫ ਇੱਕ ਡਿਸੈਪਸ਼ਨ ਸੀ ਜਿਹਦੇ ਰਾਹੀਂ ਗੱਲਬਾਤ ਦੇ ਬਹਾਨੇ ਨਾਲ ਜਿਹੜਾ ਅਸਲ ਇਰਾਦਾ
ਜਿਹੜਾ ਉਹਨਾਂ ਨੇ ਜਦੋਂ ਕ੍ਰਿਮੀਨਲ ਟ੍ਰਾਈਬ ਐਲਾਨਿਆ ਸੀ, ਉਹਨਾਂ ਨੂੰ ਲੱਗਦਾ ਸੀ ਕਿ ਨਾਰਮਲ ਆਪਣੇ ਨੀਤੀਆਂ ਦੇ ਨਾਲ ਉਹ ਸਿੱਖਾਂ ਨੂੰ ਨੱਥ ਪਾ ਲੈਣਗੇ। ਲੇਕਿਨ ਫਿਰ ਅਸੀਂ ਐਮਰਜੈਂਸੀ ਦਾ ਪੀਰੀਅਡ ਦੇਖਿਆ। ਜਦੋਂ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ, ਸਾਰਾ ਭਾਰਤ ਸੁਸਰੀ ਵਾਂਗ ਸੌਂ ਗਿਆ, ਪਰ ਸਿੱਖ ਕੌਮ ਖਲੋਤੀ ਐਮਰਜੈਂਸੀ ਦੇ ਖਿਲਾਫ। 1976 ਜਦੋਂ ਐਮਰਜੈਂਸੀ ਲੱਗਦੀ ਆ, ਉਸ ਤੋਂ ਲੈ ਕੇ ਆਲਮੋਸਟ 21 ਮਹੀਨੇ ਜਿੰਨੀ ਦੇਰ ਚੱਲੀ, 77 ਦੇ ਐਂਡ ਤੱਕ ਜਿਹੜਾ ਸਿੱਖਾਂ ਨੇ ਮੋਰਚਾ ਲਾਇਆ, 40,000 ਤੋਂ ਜ਼ਿਆਦਾ ਗ੍ਰਿਫਤਾਰੀਆਂ ਦਿੱਤੀਆਂ। ਸੋ ਉਹਨਾਂ ਨੇ ਇਹ ਫੈਸਲਾ ਕਰ ਲਿਆ ਉਸ ਪੀਰੀਅਡ ਦੇ ਵਿੱਚ ਹੀ, ਰਾਹ ਜਿਹਨੂੰ ਇੰਦਰਾ ਗਾਂਧੀ ਨੇ ਬਣਾਇਆ ਸੀ, ਰਿਸਰਚ ਐਂਡ ਐਨਾਲਿਸਿਸ ਵਿੰਗ, ਉਹਨਾਂ ਦੀ ਵੱਡੀ ਖੁਫੀਆ ਏਜੰਸੀ, ਉਹਦਾ ਮੁਖੀ RN ਕੌ, ਜਿਸ ਨੂੰ ਉਹਨੇ ਖੁਦ ਚੁਣਿਆ ਕਿ ਭਾਈ ਇਹਨਾਂ ਨੂੰ ਸਬਕ ਸਿਖਾਉਣ ਤੋਂ ਬਿਨਾਂ ਗੱਲ ਬਣਨੀ ਨਹੀਂ ਹੈ। ਜੇ ਇਹ ਨਹਿਰੂ ਡਾਇਨੈਸਟੀ ਨੇ ਭਾਰਤ 'ਚ ਹਮੇਸ਼ਾ ਲਈ ਰਾਜ ਕਰਨਾ ਤੇ ਫਿਰ ਇਹ ਜ਼ਰੂਰੀ ਹੈ ਵੀ ਇਸ ਕੌਮ ਦੇ ਗੋਡੇ ਲਵਾਏ ਜਾਣ, ਇਹਨਾਂ ਨੂੰ ਸਬਕ ਸਿਖਾਇਆ ਜਾਏ। ਇਹ ਹੁਣ ਇਤਿਹਾਸ ਦੇ ਪੱਤਰੇ ਦੱਸਦੇ ਨੇ ਕਿ ਇਸ ਮੁੱਦੇ ਦੇ ਉੱਤੇ, ਕਿਉਂਕਿ ਜਿਹੜੀ ਸਿੱਖਾਂ ਦੀ ਡਿਫਾਇੰਸ ਸੀ, ਉਸ ਨੂੰ ਲੈ ਕੇ ਕਿਵੇਂ ਉਹ RSS ਤੇ ਹਿੰਦੂਤਵੀ ਅਡਵਾਨੀ ਵਾਜਪਾਈ ਹੋਏ, ਉਹ ਕਮਿਊਨਿਸਟ ਹੋਣ ਜਿਹੜੇ KGB ਸੋਵੀਅਤ ਖੁਫੀਆ ਏਜੰਸੀ ਉਹਦੀ ਲਾਈਨ ਟੋਕ ਕਰ ਰਹੇ ਸੀ। ਉਹ ਕੋਈ ਵੀ ਧਿਰ ਤੁਹਾਨੂੰ ਐਸੀ ਨਹੀਂ ਮਿਲੇਗੀ ਜਿਹਨੇ ਸਿੱਖਾਂ ਲਈ ਹਾਂ ਦਾ ਨਾਰਾ ਮਾਰਿਆ ਹੋਏ, ਇੱਕ ਦੋ ਇੰਡੀਵਿਜੂਅਲਸ ਨੂੰ ਛੱਡ ਕੇ, ਜਿਹੜਾ ਮੈਟਰ ਨਹੀਂ ਕਰਦਾ। ਹਰ ਇੱਕ ਨੂੰ ਸੀ ਕਿ ਭਾਈ ਇਹਨਾਂ ਨੂੰ ਸਬਕ ਸਿਖਾਉਣਾ ਚਾਹੀਦਾ। ਔਰ ਇਹ ਮਾਹੌਲ ਸਿਰਜਿਆ ਗਿਆ ਕਿ ਦਰਬਾਰ ਸਾਹਿਬ 'ਚ ਫੌਜ ਭੇਜੋ। ਅਡਵਾਨੀ ਨੇ ਇਸ ਦੇ ਉੱਤੇ ਜਿਹੜਾ ਪਾਰਲੀਮੈਂਟ ਦੇ ਵਿੱਚੋਂ ਬੋਲਿਆ, ਔਰ ਵਾਜਪਾਈ ਔਰ ਸਾਰਾ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਜਦੋਂ ਦੁਸ਼ਮਣ ਇਹ ਫੈਸਲਾ ਕਰਦਾ ਹੈ ਕਿ ਵੀ ਉਹਨੇ ਕੀ ਕਰਨਾ ਹੈ, ਫਿਰ ਉਹ ਸਿਚੁਏਸ਼ਨ, ਟਾਈਮਿੰਗ, ਦਿਨ ਉਸ ਮੁਤਾਬਕ ਹੀ ਚੁਣਦਾ ਹੈ, ਜਿਸ ਨੂੰ ਸ਼ਿਕਾਰੀਆਂ ਦੀ ਜ਼ੁਬਾਨ 'ਚ ਕਿਹਾ ਜਾਂਦਾ ਹੈ ਕਿ ਜਿੱਦਣ ਤੁਸੀਂ ਮੈਕਸਿਮਮ ਹੰਟ ਕਰ ਸਕੋ, ਜਿੱਦਣ ਵੱਧ ਤੋਂ ਵੱਧ ਡਕਸ ਤੁਹਾਡੇ ਝੋਲੇ ਦੇ ਵਿੱਚ ਹੋਣ। ਔਰ ਉਹਨਾਂ ਨੇ, ਜੇ ਅਸੀਂ ਆਪਣੀ ਸ਼ਹੀਦੀਆਂ ਦਾ ਇਤਿਹਾਸ 4 ਸਦੀਆਂ ਦੀ ਗੱਲ ਕਰਦੇ ਹਾਂ, ਸਾਡਾ ਧਿਆਨ 5ਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ, ਸ਼ਹੀਦਾਂ ਦੇ ਸਰਤਾਜ ਸਤਿਗੁਰੂ ਤੇ ਜਾਂਦਾ ਹੈ। ਤੇ ਉਹਨਾਂ ਨੇ ਦਿਨ ਵੀ, ਕਿਉਂਕਿ 1984 ਦੇ ਵਿੱਚ 3 ਜੂਨ ਦਾ ਦਿਨ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਸੀ। ਅੰਮ੍ਰਿਤਸਰ ਦਾ ਹੀ ਸ਼ਹਿਰ, ਉਹੀ ਦਰਬਾਰ ਸਾਹਿਬ, ਉਹੀ 84 ਕਦਮਾਂ ਦੀ ਵਿੱਥ ਤੇ ਅਕਾਲ ਤਖਤ। ਔਰ ਕਿਉਂਕਿ ਸਬਕ ਸਿੱਖ ਕੌਮ ਨੂੰ ਸਿਖਾਉਣਾ ਸੀ, 37 ਹੋਰ ਇਤਿਹਾਸਕ ਗੁਰਦੁਆਰੇ, ਜਿਨ੍ਹਾਂ 'ਚ ਪੰਜਾਬ ਦੇ ਵੀ ਪ੍ਰਮੁੱਖ ਇਤਿਹਾਸਕ ਗੁਰਦੁਆਰੇ, ਹਰਿਆਣੇ ਵਿਚਲੇ ਵੀ, ਹਿਮਾਚਲ ਵੀ, ਪੌਂਟਾ ਸਾਹਿਬ ਹਰਿਆਣੇ 'ਚ, ਮੰਜੀ ਸਾਹਿਬ ਅੰਬਾਲਾ, ਇਹ ਸਾਰੇ ਟਾਰਗੇਟ ਕੀਤੇ ਗਏ। ਔਰ ਇਹ ਹੁਣ ਇਸ ਦੇ ਇੰਨੇ ਕੁ ਵੇਰਵੇ ਮੌਜੂਦ ਨੇ, ਮਿੰਟ ਬਾਈ ਮਿੰਟ, ਆਵਰ ਬਾਈ ਆਵਰ, ਕਿ ਕਦੋਂ ਕੀ ਹੋਇਆ। ਲੇਕਿਨ ਇਸ ਦੇ ਉੱਤੇ ਅੱਜ ਤੱਕ ਵੀ ਕਿੰਨੇ ਹਜ਼ਾਰ ਬੇਗੁਨਾਹ ਸਿੱਖ ਇਸ ਹਫ਼ਤੇ ਦੇ ਦੌਰਾਨ ਮਾਰੇ ਗਏ, ਕਿਵੇਂ ਛੋਟੇ ਛੋਟੇ ਬੱਚੇ, ਕਿਵੇਂ ਬਜ਼ੁਰਗ ਮਾਤਾਵਾਂ, ਕਿਵੇਂ ਜਿਹੜਾ ਪੁਆਇੰਟ ਬਲੈਂਕ ਰੇਂਜ ਦੇ ਉੱਤੇ, ਉਸ ਦਾ ਜੇ ਕੋਈ ਇੰਟਰਨੈਸ਼ਨਲ ਰੈਕਗਨਾਈਜ਼ ਸਬੂਤ ਸਾਹਮਣੇ ਆਇਆ ਤੇ ਉਸ ਵੇਲੇ ਐਸੋਸੀਏਟਡ ਪ੍ਰੈਸ, ਜਿਹੜੀ ਦੁਨੀਆ ਦੀ ਵੱਡੀ ਨਿਊਜ਼ ਏਜੰਸੀ ਹੈ, ਰਾਇਟਰ, ਐਸੋਸੀਏਟਡ ਪ੍ਰੈਸ, ਉਹਨਾਂ ਦਾ ਰਿਪੋਰਟਰ ਬ੍ਰਹਮ ਚੈਲਾਨੀ, ਜਿਹੜਾ ਕਿ ਲੇਟ ਆਵਰਸ ਪਹੁੰਚਦਾ ਜਦੋਂ ਤੱਕ ਕਿ ਬਾਕੀ ਸਾਰੇ ਬਾਹਰਲੇ ਪੱਤਰਕਾਰ ਉੱਥੋਂ ਕੱਢ ਦਿੱਤੇ ਗਏ ਸੀ। ਔਰ ਉਸ ਨੇ ਜਿਹੜਾ ਬਾਅਦ ਦੇ ਵਿੱਚ ਉਹ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਕਿ ਉੱਥੇ ਕੀ ਵਾਪਰਿਆ, ਕਿਵੇਂ ਮਿਊਨਿਸਪਲ ਕਮੇਟੀ ਅੰਮ੍ਰਿਤਸਰ ਦੇ ਜਿਹੜੇ ਕੂੜਾ ਢੋਣ ਵਾਲੇ, ਗੰਦ ਢੋਣ ਵਾਲੇ ਟਰੱਕ ਨੇ, ਉਹਨਾਂ ਦੇ ਵਿੱਚ ਉਹਨਾਂ ਡੈੱਡ ਬਾਡੀਜ਼ ਨੂੰ ਢੋਇਆ ਗਿਆ, ਜਿਨ੍ਹਾਂ ਦੇ ਵਿੱਚ ਜ਼ਖਮੀ ਵੀ ਨੇ, ਉਹ ਵੀ ਸਾਰੇ ਜਿਹੜੇ ਨੇ, ਕਿਵੇਂ ਮਾਸ ਕ੍ਰਿਮੇਸ਼ਨਸ ਕੀਤੀਆਂ ਗਈਆਂ, ਕਿਵੇਂ ਬਹੁਤ ਸਾਰੇ ਜਿਹੜੇ ਗ੍ਰਿਫਤਾਰ ਸੀ ਉਹਨਾਂ ਨੂੰ ਉਹਨਾਂ ਦੀਆਂ ਪੱਗਾਂ ਦੇ ਨਾਲ ਹੀ ਪਿੱਛੇ ਉਹਨਾਂ ਦੇ ਹੱਥ ਬੰਨ੍ਹ ਕੇ, ਬਾਹਾਂ ਬੰਨ੍ਹ ਕੇ ਉਹਨਾਂ ਨੂੰ ਸ਼ੂਟ ਕੀਤਾ ਗਿਆ ਪੁਆਇੰਟ ਬਲੈਂਕ ਰੇਂਜ ਦੇ ਉੱਤੇ। ਉਹ ਇੱਕ ਇਸ ਕਿਸਮ ਦਾ ਚੈਪਟਰ ਹੈ। ਜਦੋਂ ਅਸੀਂ ਜੂਨ 84 ਦਾ ਲਫ਼ਜ਼ ਘੱਲੂਕਾਰਾ ਕਹਿੰਦੇ ਹਾਂ, ਜ਼ਾਹਰ ਹੈ 18ਵੀਂ ਸਦੀ 'ਚ ਵੀ ਘੱਲੂਕਾਰਾ ਉਹੀ, ਜਦੋਂ ਦੋ ਬਹਾਦਰ ਯੋਧੇ ਜਾਂ ਦੋ ਫੌਜਾਂ ਜੰਗ ਦੇ ਮੈਦਾਨ 'ਚ ਲੜਦੀਆਂ ਨੇ, ਇੱਕ ਜਿੱਤਦਾ ਇੱਕ ਹਾਰਦਾ। ਔਰ ਇਹੀ ਡੈਫੀਨੇਸ਼ਨ ਗੁਰੂ ਨਾਨਕ ਸਾਹਿਬ ਨੇ ਬਾਬਰ ਦੇ 1526 'ਚ ਏਮਨਾਬਾਦ ਹਮਲੇ ਦੇ ਵੇੜੇ ਉਸ ਦੇ ਰੂਬਰੂ ਹੁੰਦਿਆਂ, ਉਸ ਨੂੰ ਵੰਗਾਰਦਿਆਂ ਕਹੀ ਸੀ ਕਿ ਜੇ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ, ਸਕਤਾ ਸੀਹੋ ਮਾਰੇ ਪੈ ਵੱਗੈ ਖਸਮੈ ਸਾ ਪਰਸੋਈ। ਕਿ ਜੇ ਇੱਕ ਸਕਤਾ ਤਾਕਤਵਰ
ਦੂਸਰੇ ਨੂੰ ਮਾਰਦਾ ਹੈ, ਦੋ ਪਾਵਰਫੁਲ ਡਿਊਲ ਕਰਦੇ ਨੇ, ਇੱਕ ਡਿੱਗਦਾ ਹੈ, ਕੋਈ ਰੋਸ ਨਹੀਂ ਹੈ। ਪਰ ਜੇ ਇੱਕ ਧਿਰ ਸ਼ੇਰ ਵਾਂਗ ਇੱਜੜ ਦੇ ਉੱਤੇ ਜਿਹੜੇ ਆਪਣੇ ਆਪ ਨੂੰ ਡਿਫੈਂਡ ਨਹੀਂ ਕਰ ਸਕਦੇ ਉਸ ਤੇ ਝਪਟਦੀ ਹੈ, ਫਿਰ ਉਸ ਦਾ ਮਾਲਕ ਇੱਜੜ ਦਾ ਜਵਾਬਦੇਹ ਹੈ। ਅਸੀਂ ਸਮਝਦੇ ਹਾਂ ਇਹੀ ਘੱਲੂਘਾਰੇ ਨੂੰ, ਐਥਨਿਕ ਕਲੀਨਜ਼ਿੰਗ, ਹੋਲੋਕਾਸਟ, ਜੈਨੋਸਾਈਡ, ਨਸਲਕੁਸ਼ੀ ਲਫ਼ਜ਼ ਬਹੁਤ ਸਾਰੇ 20ਵੀਂ ਸਦੀ ਦੇ ਵਿੱਚ ਨਵੇਂ ਘੜੇ ਗਏ। ਘੱਲੂਘਾਰਾ ਲਫ਼ਜ਼ ਜਦੋਂ ਅਸੀਂ ਜੂਨ 84 ਦਾ ਇਹ ਸਮੁੱਚਾ ਹਫ਼ਤਾ, ਅੱਜ 1 ਜੂਨ ਹੈ, ਫੌਜ ਨੇ ਘੇਰਿਆ ਹੋਇਆ ਹੈ, ਲੇਕਿਨ ਜਦੋਂ ਤੁਸੀਂ ਹਮਲਾ ਕਰਨਾ ਹੈ, ਫੌਜ ਜਦੋਂ ਇੱਕ ਦੂਜੇ ਦੇ ਆਮੋ ਸਾਹਮਣੇ ਹੁੰਦੀ ਹੈ, ਸੋ ਪਹਿਲੀ ਕਵਾਇਦ ਜਾਂ ਪਹਿਲੀ ਪ੍ਰੈਕਟਿਸ ਹੁੰਦੀ ਹੈ ਕਿ ਤੁਸੀਂ ਇਹ ਜਾਣਨਾ ਚਾਹੁੰਦੇ ਹੋ ਕਿ ਦੁਸ਼ਮਣ ਦੀ ਪੋਜੀਸ਼ਨ ਕਿੱਥੇ ਕਿੱਥੇ ਹੈ, ਉਹਦੇ ਕੋਲ ਕੀ ਕੀ ਹਥਿਆਰ ਨੇ, ਕਿਹਨਾਂ ਦੇ ਨਾਲ ਫਾਇਰਿੰਗ ਹੁੰਦੀ ਹੈ। ਤੇ ਦੂਸਰੇ ਪਾਸੇ ਕਿਉਂਕਿ ਜੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੀ ਰੂਹਾਨੀ ਅਗਵਾਈ ਹੈ ਇਹ ਸਾਰੀ ਮੂਵਮੈਂਟ ਨੂੰ, ਆਪਣੇ ਅਕਾਲ ਤਖਤ ਨੂੰ, ਉਸੇ ਕੌਮ ਦੀ ਅਣਖ ਨੂੰ ਡਿਫੈਂਡ ਕਰਨ ਦੇ ਲਈ, ਤਾਂ ਫਿਰ ਦੁਨੀਆ 'ਚ ਗੁਰੀਲਾ ਵਾਰਫੇਅਰ ਦਾ ਮਾਰ ਜਨਰਲ ਸੁਬੇਗ ਸਿੰਘ ਜਿਹੜਾ ਉਹ ਉਹਨਾਂ ਕੁਝ ਦਰਜਨ ਸਿੰਘਾਂ ਦੀ ਕਮਾਂਡ ਕਰ ਰਿਹਾ ਹੈ ਜਿਹੜੇ ਅਖੀਰਲੇ ਸਾਹ ਤੱਕ ਦਰਬਾਰ ਸਾਹਿਬ ਨੂੰ ਡਿਫੈਂਡ ਕਰਨ ਲਈ, ਲੜਨ ਲਈ ਤਿਆਰ ਨੇ। ਸੋ ਅੱਜ ਪਹਿਲਾ ਦਿਨ ਹੈ ਉਸ ਦਾ ਜਦੋਂ ਕਿ ਜਿਹੜੀ ਅੰਧਾਧੁੰਦ ਫਾਇਰਿੰਗ ਜਿਹੜੀ ਹੈ ਬਾਹਰ ਫੌਜ ਵੱਲੋਂ, CRPF ਵੱਲੋਂ ਲੰਗਰ ਵਾਲੇ ਪਾਸੇ ਦਰਬਾਰ ਸਾਹਿਬ ਦੀਆਂ ਪਰਿਕਰਮਾ 'ਚ ਕੀਤੀ ਜਾਂਦੀ ਹੈ। ਔਰ ਇੱਕ ਅੰਦਾਜ਼ੇ ਮੁਤਾਬਕ ਕਿਤੇ 9 ਸ਼ਹੀਦ ਲਿਖਿਆ ਹੈ, ਕਿਤੇ ਜ਼ਿਆਦਾ ਲਿਖਿਆ ਹੈ, ਲੇਕਿਨ ਅੱਜ ਜਦੋਂ ਅਸੀਂ ਦੇਖਦੇ ਹਾਂ ਜਿਹੜੇ ਪਹਿਲੇ ਸ਼ਹੀਦ ਇਸ ਸਾਰੀ ਫਾਇਰਿੰਗ ਦੇ ਨੇ, ਸ਼ਹੀਦ ਭਾਈ ਮਹਿੰਗਾ ਸਿੰਘ, ਔਰ ਉਹਨਾਂ ਦਾ ਜ਼ਿਕਰ ਹੁੰਦਾ ਹੈ ਕਿ ਉਹ ਨੇ, ਔਰ ਹੋਰ ਵੀ ਜਿਹੜੇ, ਕਿਉਂਕਿ ਉਦੋਂ ਤੱਕ ਯਾਤਰੂ ਤਾਂ ਆ ਰਹੇ ਸੀ, ਦਰਬਾਰ ਸਾਹਿਬ ਨਾਰਮਲ ਵਾਂਗ ਸੀ, ਔਰ 1 ਜੂਨ ਦੀ ਸ਼ਹਾਦਤ ਦੇ ਨਾਲ ਜਿਹੜਾ ਇਹ ਸ਼ੁਰੂ ਹੁੰਦਾ ਹੈ। ਫਿਰ 3 ਜੂਨ ਜਿਹੜਾ ਸ਼ਹੀਦੀ ਦਿਨ ਹੈ, ਫੁੱਲ ਸਕੇਲ ਹਮਲਾ ਹੁੰਦਾ ਹੈ। ਅਸੀਂ ਕੱਲ ਦੇ ਪ੍ਰੋਗਰਾਮ 'ਚ ਵੀ ਜ਼ਿਕਰ ਕਰਾਂਗੇ। ਔਰ ਫਿਰ ਕਿਉਂਕਿ ਅਸੀਂ ਸੈਨ ਫਰਾਂਸਿਸਕੋ ਜਾਣਾ, ਉਸ ਦੇ ਲਈ 4 ਜੂਨ ਨੂੰ ਫਰੀडम ਮਾਰਚ ਸੈਨ ਫਰਾਂਸਿਸਕੋ ਦੇ ਵਿੱਚ, ਜਿਹਦੇ 'ਚ ਹਜ਼ਾਰਾਂ ਦੀ ਗਿਣਤੀ 10 ਤੋਂ 15 ਹਜ਼ਾਰ ਸਿੱਖ ਸੰਗਤਾਂ ਸ਼ਮੂਲੀਅਤ ਕਰਦੀਆਂ ਨੇ। ਕੋਵਿਡ ਦੇ ਚੱਲਦਿਆਂ ਨਹੀਂ ਸੀ ਹੋ ਪਾਇਆ, ਔਰ ਉਸ ਦੀ ਜਿਹੜਾ ਸਾਰੇ ਹੀ ਨਾਰਦਰਨ ਕੈਲੀਫੋਰਨੀਆ ਦੇ ਗੁਰਦੁਆਰਾ ਸਾਹਿਬ ਉਸ ਇਨਵੋਲਵ ਹੁੰਦੇ ਨੇ। ਅਸੀਂ ਉਸ ਦੀ ਵੀ ਲਾਈਵ ਕਵਰੇਜ ਸਾਡੀ TV 84 ਦੀ ਟੀਮ ਨਾਲ ਵੀ ਜਾ ਰਹੀ ਹੈ, ਸਟੂਡੀਓ 'ਚੋਂ ਵੀ ਹੋਏਗਾ, ਉਹ ਵੀ ਦਰਸ਼ਕਾਂ ਦੇ ਰੂਬਰੂ ਲਿਆਵਾਂਗੇ। ਔਰ ਉਸ ਤੋਂ ਅਗਲੇ ਦਿਨ 5 ਤਰੀਕ ਨੂੰ ਫਿਰ ਸਭ ਤੋਂ ਪੁਰਾਣੇ ਇਤਿਹਾਸਕ ਗੁਰਦੁਆਰੇ ਅਮਰੀਕਾ ਦੇ ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਸਟਾਕਟਨ, ਉੱਥੇ ਖਾਲਿਸਤਾਨ ਦਾ ਝੰਡਾ ਪੱਕੇ ਤੌਰ ਦੇ ਉੱਤੇ ਨਿਸ਼ਾਨ ਸਾਹਿਬ ਦੇ ਨਾਲ ਜਿਹੜਾ ਉਹ ਝੁਲਾਇਆ ਜਾ ਰਿਹਾ ਹੈ। ਉਸ ਸਮਾਗਮ ਨੂੰ ਵੀ ਅਸੀਂ ਕਵਰ ਕਰਾਂਗੇ। ਔਰ ਇੱਥੇ ਵੀ ਜਿਵੇਂ ਸਾਡੇ ਤੱਕ ਜਾਣਕਾਰੀ ਹੈ, ਵੀਰ ਭਾਈ ਗੁਰਦੇਵ ਸਿੰਘ ਹੋਰਾਂ ਨੇ ਦੱਸਿਆ ਕਿ ਭਾਈ ਮੱਖਣ ਸਿੰਘ ਸ਼ਿਕਾਗੋ ਤੋਂ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੇਨ ਮੁੱਖ ਕਾਰਕੁਨ ਨੇ ਉੱਥੋਂ ਦੇ, ਉਹਨਾਂ ਨੇ 3 ਤਰੀਕ ਨੂੰ ਸ਼ਿਕਾਗੋ ਇੰਡੀਅਨ ਕੌਂਸੂਲੇਟ ਦੇ ਬਾਹਰ ਪ੍ਰੋਟੈਸਟ ਰੱਖਿਆ ਹੋਇਆ, ਜਿਸ ਦੇ ਵਿੱਚ ਇਲੀਨੋਇਸ ਤੋਂ ਇਲਾਵਾ ਮਿਸ਼ੀਗਨ, ਇੰਡੀਆਨਾ ਔਰ ਬਾਕੀ ਨੇਬਰਿੰਗ ਸਟੇਟਸ ਦੇ ਵੀ ਸਿੰਘ ਸਿੰਘਣੀਆਂ ਸ਼ਮੂਲੀਅਤ ਕਰਨਗੇ। ਸੋ ਅਸੀਂ ਅਪੀਲ ਵੀ ਕਰਦੇ ਹਾਂ ਕਿ 3 ਜੂਨ ਨੂੰ ਔਰ ਉਹੀ ਨਾਰਮਲ ਟਾਈਮਿੰਗ ਹੁੰਦੀ ਹੈ ਪ੍ਰੋਟੈਸਟ ਦੀ। ਇਸੇ ਤਰ੍ਹਾਂ 4 ਦਾ ਅਸੀਂ ਸੈਨ ਫਰਾਂਸਿਸਕੋ ਦੱਸਿਆ, ਔਰ 5 ਜੂਨ ਨੂੰ ਐਤਵਾਰ ਵਾਲੇ ਦਿਨ ਵਾਸ਼ਿੰਗਟਨ DC ਇੰਡੀਅਨ ਐਮਬੈਸੀ ਦੇ ਬਾਹਰ ਜਿਹੜਾ ਮੇਨ ਪ੍ਰੋਟੈਸਟ, ਜਿਸ ਨੂੰ ਸਾਡੇ ਵੀਰ ਭਾਈ ਨਰਿੰਦਰ ਸਿੰਘ, ਭਾਈ ਬਲਵਿੰਦਰ ਸਿੰਘ ਚੱਠਾ, ਭਾਈ ਊਧਮ ਸਿੰਘ ਔਰ ਬਾਕੀ ਸਾਰੀਆਂ ਆਰਗੇਨਾਈਜੇਸ਼ਨਸ ਜਿਨ੍ਹਾਂ ਦੀ ਐਡ ਵੀ ਅਸੀਂ ਚਲਾਵਾਂਗੇ, ਉਹਦੇ 'ਚ ਪਾਰਟਿਸਿਪੇਟ ਕਰ ਰਹੀਆਂ ਨੇ। ਔਰ ਇਹ ਬੜਾ ਇੰਪੋਰਟੈਂਟ ਹੈ ਕਿਉਂਕਿ ਐਮਬੈਸੀ ਦੇ ਬਾਹਰ ਜਿਹੜੀ ਕੋਈ ਵੀ ਐਕਟੀਵਿਟੀ ਹੈ ਉਸ ਦਾ ਬਹੁਤ ਨੋਟਿਸ ਲਿਆ ਜਾਂਦਾ ਹੈ। ਔਰ ਅਸੀਂ ਆਪਣਾ, ਸਾਡਾ ਤਾਂ ਪਿਕ ਹੈ, ਉੱਥੋਂ ਦੀਆਂ ਸਿੱਖ ਸੰਗਤਾਂ ਨੂੰ ਵੀ ਅਪੀਲ ਕਰਾਂਗੇ ਕਿ ਐਤਵਾਰ ਦਾ ਦਿਨ ਹੈ, ਛੁੱਟੀ ਵੀ ਹੁੰਦੀ ਹੈ, ਕਿ ਇਸ ਦੇ ਵਿੱਚ ਸ਼ਮੂਲੀਅਤ ਕਰਨ। ਔਰ ਇਸੇ ਤਰ੍ਹਾਂ ਬਾਕੀ ਥਾਵਾਂ ਤੇ ਵੀ ਮੇਰੇ ਕੋਲ ਬਹੁਤੀ ਡਿਟੇਲ ਤਾਂ ਨਹੀਂ ਹੈ, ਪਰ ਸਰੀ, ਵੈਨਕੂਵਰ ਔਰ ਸਾਰੇ ਹੁੰਦਾ ਹੈ। ਆਟਵਾ ਦੇ ਵਿੱਚ ਜਿਹੜਾ ਇਸ ਦਿਨ ਦੇ ਨਾਲ ਹੀ ਸੰਬੰਧਿਤ ਇੱਕ ਵੱਡੀ ਗੈਦਰਿੰਗ ਰੈਲੀ ਹੁੰਦੀ ਹੈ ਆਟਵਾ ਦੇ ਵਿੱਚ, ਉਹ ਇਸ ਵਾਰ ਇਹਨਾਂ ਨੇ 11 ਜੂਨ ਦੀ ਰੱਖੀ ਹੈ, ਕਿਉਂਕਿ ਇਸ 4-5 ਜੂਨ ਵਾਲੇ ਵੀਕਐਂਡ ਦੇ ਉੱਤੇ ਨਗਰ ਕੀਰਤਨ ਵੀ ਜਿਹੜੇ, ਕਿਉਂਕਿ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਪੁਰਬ ਵੀ ਇਹਨਾਂ ਦਿਨਾਂ 'ਚ ਹੁੰਦਾ, ਉਹ ਰੱਖੇ ਹੋਏ ਨੇ। ਸੋ ਇਹ ਵੀ ਜੋ ਹੀ ਡਿਟੇਲ ਸਾਨੂੰ ਮਿਲੇਗੀ ਅਸੀਂ ਇਹ ਸ਼ੇਅਰ ਵੀ ਕਰਾਂਗੇ।
ਔਰ ਦੁਨੀਆ ਭਰ ਦੇ ਵਿੱਚ ਇਸ ਮੌਕੇ ਦੇ ਉੱਤੇ ਲੰਡਨ 'ਚ ਬਹੁਤ ਵੱਡਾ ਪ੍ਰੋਟੈਸਟ ਹੁੰਦਾ ਹੈ, ਫਰੈਂਕਫਰਟ ਦੇ ਵਿੱਚ, ਹਰ ਥਾਂ ਤੇ। ਔਰ ਪੰਜਾਬ ਦੇ ਹਵਾਲੇ ਨਾਲ ਅਸੀਂ ਦੇਖਦੇ ਹਾਂ ਕਿ ਆਜ਼ਾਦੀ ਮਾਰਚ ਦਲ ਖਾਲਸਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ 5 ਜੂਨ ਨੂੰ ਰੱਖਿਆ ਹੋਇਆ ਔਰ 6 ਜੂਨ ਨੂੰ ਅੰਮ੍ਰਿਤਸਰ ਬੰਦ ਦਾ ਸੱਦਾ ਹੈ। ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਵੀ ਵੇਰਵੇ ਦੇ ਨਾਲ ਗੱਲ ਕੀਤੀ ਹੈ ਔਰ ਮੈਂ ਜਿਹੜਾ ਹੈ ਅਸੀਂ ਆਉਣ ਵਾਲੇ ਦਿਨਾਂ 'ਚ ਵੀ ਜ਼ਿਕਰ ਕਰਾਂਗੇ। ਪਰ ਇਹਨਾਂ ਦਿਨਾਂ ਦੇ ਵਿੱਚ ਫੀਲਿੰਗਸ ਕੀ ਹੁੰਦੀਆਂ ਨੇ, ਹਰ ਸਿੱਖ ਕਿਵੇਂ ਮਹਿਸੂਸ ਕਰਦਾ ਹੈ ਕਿ ਮਾਨੋ ਟੈਂਕ ਉਹਦੀ ਛਾਤੀ ਤੇ ਚੜੇ ਹੋਏ ਨੇ, ਗੋਲੇ ਅਕਾਲ ਤਖਤ ਦੇ ਉੱਤੇ ਨਹੀਂ ਵੱਜ ਰਹੇ, ਹਰ ਸਿੱਖ ਦੇ ਵਜੂਦ ਤੇ ਵੱਜ ਰਹੇ ਨੇ। ਸੂਆ ਰੰਗ ਹਰਮੰਦਰ ਦੇ ਸਰੋਵਰ ਦਾ ਉਹ ਗੁਰਸਿੱਖਾਂ ਦੇ ਲਹੂ ਦੇ ਨਾਲ, ਜਿਸ ਦੇ ਵਿੱਚ ਬੱਚਿਆਂ ਦਾ ਲਹੂ ਵੀ ਹੈ। ਔਰ ਮੈਂ ਦੇਖ ਰਿਹਾ ਸੀ ਅਮਰਦੀਪ ਸਿੰਘ ਗਿੱਲ ਹੋਰਾਂ ਦੇ 2 ਕਪਲੇਟ ਇਸ ਦੇ ਉੱਤੇ ਮੈਨੂੰ ਚੰਗੇ ਲੱਗੇ, ਕਿਉਂਕਿ ਬਹੁਤ ਵਾਰ ਤੁਹਾਡੇ ਕੋਲ ਜਦੋਂ ਤੁਸੀਂ ਇਸ ਕਿਸਮ ਦੀਆਂ ਯਾਦਾਂ ਚੋਂ ਗੁਜ਼ਰਦੇ ਹੋ, ਦੁਖਦ ਯਾਦਾਂ ਨੇ, ਤੁਹਾਡੇ ਕੋਲ ਕਹਿਣ ਨੂੰ ਕੁਝ ਨਹੀਂ ਹੁੰਦਾ, ਤੁਸੀਂ ਲਫ਼ਜ਼ ਖੁਦ ਲੱਭ ਰਹੇ ਹੁੰਦੇ ਹੋ। ਕਈ ਵਾਰ ਲਫ਼ਜ਼ ਮੁੱਕ ਜਾਂਦੇ ਨੇ ਤੇ ਕਿਸੇ ਦੇ ਦਿੱਤੇ ਲਫ਼ਜ਼ ਤੁਹਾਨੂੰ ਲੱਗਦਾ ਵੀ ਨਹੀਂ ਇਹ ਮੇਰੇ ਲਫ਼ਜ਼ ਨੇ। ਔਰ ਉਹਨਾਂ ਦੇ ਇਹ ਕਪਲੇਟ ਨੇ, ਸੁਨਹਿਰੀ ਗੁੰਬਦ ਉੱਤੇ ਕਾਲੇ ਧੂਏ ਦਾ ਪਰਛਾਵਾਂ, ਸੁਨਹਿਰੀ ਗੁੰਬਦ ਉੱਤੇ ਕਾਲੇ ਧੂਏ ਦਾ ਪਰਛਾਵਾਂ, ਅੰਮ੍ਰਿਤ ਸਰੋਵਰ ਵਿੱਚ ਲਹੂ ਦੀ ਲਾਲੀ। ਸੁਨਹਿਰੀ ਗੁੰਬਦ ਉੱਤੇ ਕਾਲੇ ਧੂਏ ਦਾ ਪਰਛਾਵਾਂ, ਅੰਮ੍ਰਿਤ ਸਰੋਵਰ ਵਿੱਚ ਲਹੂ ਦੀ ਲਾਲੀ, ਦੁੱਧ ਚਿੱਟੇ ਸੰਗਮਰਮਰ ਤੇ ਸਰਕਾਰੀ ਬੂਟਾਂ ਦਾ ਖਰੂਟ, ਅਟੁੱਟ ਲੰਗਰ ਸਿਮਰਨੀ ਕੀਰਤਨ, ਕਦੇ ਰੁਕਿਆ ਵੀ ਸੀ, ਕਦੇ ਮੁੱਖ ਵਾਕ ਤੋਂ ਬਿਨਾਂ ਵੀ ਜਾਗਿਆ ਸੀ ਸਹਿਮਿਆ ਨਗਰ। ਕੁਝ ਗੋਲੀਆਂ ਕੰਧਾਂ ਜਾਂ ਸੀਨਿਆਂ 'ਚ ਨਹੀਂ ਵੱਜਦੀਆਂ, ਚੇਤਿਆਂ 'ਚ ਵੱਜਦੀਆਂ ਨੇ। ਕੁਝ ਗੋਲੀਆਂ ਕੰਧਾਂ ਜਾਂ ਸੀਨਿਆਂ 'ਚ ਨਹੀਂ ਵੱਜਦੀਆਂ, ਚੇਤਿਆਂ 'ਚ ਵੱਜਦੀਆਂ ਨੇ। ਕੁਝ ਧਮਾਕੇ ਜ਼ਹਿਨ 'ਚ ਹੁੰਦੇ ਨੇ, ਇਤਿਹਾਸ ਜ਼ਖਮੀ ਹੁੰਦਾ ਹੈ। ਇਹ ਸਭ ਮੈਨੂੰ ਸਿਰਫ ਜੂਨ 'ਚ ਹੀ ਯਾਦ ਨਹੀਂ ਆਉਂਦਾ, ਹਮੇਸ਼ਾ ਯਾਦ ਰਹਿੰਦਾ ਹੈ। ਔਰ ਇਹੀ ਹਮੇਸ਼ਾ ਇਹਦੀ ਯਾਦ ਦਹਾਨੀ, ਇਹੀ ਅਲਫਾਜ਼ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਜਿਨ੍ਹਾਂ ਨੇ ਸ਼ੇਰਾਂ ਵਾਂਗ ਡਿਫੈਂਡ ਕੀਤਾ। ਉਹਨਾਂ ਬਹਾਦਰ ਸਿੰਘ ਸਿੰਘਣੀਆਂ ਨੇ ਚਮਕੌਰ ਦੀ ਗੜੀ ਦੇ ਇਤਿਹਾਸ ਦੀ ਯਾਦ ਦਹਾਨੀ ਕਰਵਾਈ। ਔਰ ਇਹੀ ਜਦੋਂ ਅਸੀਂ ਹਮੇਸ਼ਾ ਯਾਦ ਇਸ ਲਈ ਰੱਖਣਾ ਕਿਉਂਕਿ ਇਸ ਸਾਰੇ ਘੱਲੂਘਾਰੇ 'ਚੋਂ ਸਾਡਾ ਮੁਕੰਮਲ ਆਜ਼ਾਦ ਮੁਲਕ ਖਾਲਿਸਤਾਨ ਦਾ ਸੁਨੇਹਾ ਨਿਕਲਿਆ। ਬੇਸ਼ੱਕ ਇੰਨਾ ਖੂਨੀ ਦੌਰ, ਲੇਕਿਨ ਇਹ ਅਲਫਾਜ਼ ਸੰਤ ਪਿੰਡਾਂ ਵਾਲਿਆਂ ਦੇ ਕਿ ਅਸੀਂ ਇਹਨਾਂ ਦੇ ਨਾਲ ਰਹਿਣਾ ਚਾਹੁੰਦੇ ਹਾਂ, ਗੁਲਾਮ ਬਣ ਕੇ ਨਹੀਂ, ਬਰਾਬਰ ਦੇ ਸ਼ਹਿਰੀ ਬਣ ਕੇ। ਪਰ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ ਵਿੱਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਸੋ ਖਾਲਿਸਤਾਨ ਦੀ ਨੀਂਹ ਇਸ ਘੱਲੂਘਾਰੇ ਹਫ਼ਤੇ ਦੇ ਵਿੱਚ ਹੀ ਰੱਖੀ ਗਈ। ਔਰ ਜਦੋਂ ਅਸੀਂ 38 ਵਰ੍ਹਿਆਂ ਦੀਆਂ ਯਾਦਾਂ ਨੂੰ, ਜਿਹੜੀ ਟੋਟਲ ਵਾਰ ਇੰਦਰਾ ਗਾਂਧੀ ਨੇ, ਜਨਰਲ ਵੈਦਿਆ ਨੇ ਜੂਨ 84 ਦੇ ਪਹਿਲੇ ਹਫ਼ਤੇ ਸਾਡੇ ਤੇ ਪਰਪਾ ਕੀਤੀ, ਸਾਡੇ ਤੇ ਥੋਪੀ, ਉਹ ਇਹਨਾਂ 38 ਵਰ੍ਹਿਆਂ 'ਚ ਵੀ ਜਾਰੀ ਹੈ। ਅੱਡ-ਅੱਡ ਤਰੀਕਿਆਂ ਨਾਲ ਰੋਜ਼ਾਨਾ ਪਿਛਲੇ ਲਗਭਗ 10 ਸਾਲ ਤੋਂ ਅਸੀਂ ਗੱਲਬਾਤ ਕਰਦੇ ਹਾਂ ਇਸ ਮੰਚ ਤੋਂ, ਅੱਜ ਵੀ ਗੱਲਬਾਤ ਕਰਾਂਗੇ। ਪਰ ਹੁਣ ਜਿੱਥੇ ਅਸੀਂ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ, ਉਹਨਾਂ ਸਮੂਹ ਸਿੰਘਾਂ ਸਿੰਘਣੀਆਂ ਨੂੰ ਜਿਨ੍ਹਾਂ ਨੇ ਆਪਣੇ ਸਰੀਰਾਂ ਦੇ ਠੀਕਰੇ ਦਿੱਲੀ ਸਾਮਰਾਜ ਦੇ ਸਿਰ ਤੇ ਭੰਨੇ ਕਿ ਕੌਮ ਦਾ ਆਉਣ ਵਾਲਾ ਕੱਲ ਸ਼ਾਨ ਮਤਾ ਹੋਏ, ਮਾਣ ਮਤਾ ਹੋਏ। ਪਰ ਇਹ ਸਾਨੂੰ ਸਾਡੇ ਫਰਜ਼ ਦੀ ਯਾਦ ਦਹਾਨੀ ਵੀ ਹੈ ਇਹ ਹਫ਼ਤਾ ਕਿ ਜਿਵੇਂ ਸੰਤ ਪਿੰਡਰਾਂ ਵਾਲਿਆਂ ਦੇ ਅਲਫਾਜ਼ ਸਨ, ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣਾ ਤੇ ਸ਼ਹੀਦਾਂ ਦੇ ਖੂਨ ਦਾ ਹੱਕ ਖਾਲਿਸਤਾਨ ਦੀ ਪ੍ਰਾਪਤੀ ਨਾਲ ਜੁੜਿਆ ਹੋਇਆ ਹੈ। ਇਸ ਵੱਲ ਪੇਸ਼ਕਦਮੀ ਕਰਨ ਦੀ ਲੋੜ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਚਾਰ ਸਾਰੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਇਸ ਵਕਤ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ
ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ PayPal ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619194। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਅਤੇ 1984 ਦੇ ਸ਼ਹੀਦਾਂ ਦੀ ਯਾਦ ਵਿੱਚ 4 ਜੂਨ 2022 ਨੂੰ ਕੈਲੀਫੋਰਨੀਆ ਦੇ ਸੈਨ ਫਰਾਂਸਿਸਕੋ ਵਿੱਚ ਫਰੀडम ਮਾਰਚ ਕੱਢਿਆ ਜਾ ਰਿਹਾ ਹੈ। ਪੀਰ ਵਾਲੇ ਦੇ ਮੁੱਠੀ ਪਰ ਸਿੰਘਾਂ ਨੇ ਮੱਤਾ ਹਿੰਦ ਦੀ ਫੌਜ ਨਾਲ ਲਾ ਲਿਆ ਏ। ਇਹ ਫਰੀडम ਮਾਰਚ 4 ਜੂਨ ਨੂੰ ਸਵੇਰੇ 10 ਵਜੇ ਤੋਂ 36 2nd ਸਟਰੀਟ ਸੈਨ ਫਰਾਂਸਿਸਕੋ ਤੋਂ ਸ਼ੁਰੂ ਹੋ ਕੇ ਸਿਵਿਕ ਸੈਂਟਰ ਪਲਾਜ਼ਾ ਤੇ ਸਮਾਪਤ ਹੋਵੇਗਾ। ਆਓ ਗੁਰੂ ਪਿਆਰੇ ਸਿੰਘਾਂ ਦੀ ਸ਼ਹਾਦਤ ਨੂੰ ਇਕੱਠੇ ਹੋ ਕੇ ਯਾਦ ਕਰੀਏ। ਰੰਗ ਇਸ ਪੰਜਾਬ ਦਾ ਹੋਣ ਲੱਗਾ, ਸਾਡੇ ਤਖਤ ਨੂੰ ਘੇਰਾ ਪਾ ਲਿਆ ਏ। ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਇਟਲੀ ਵਿਖੇ ਚੌਥਾ ਸੈਂਟਰ ਬਾਰੀ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ 12 ਜੂਨ ਦਿਨ ਐਤਵਾਰ ਨੂੰ ਗੁਰਦੁਆਰਾ ਸਿੰਘ ਸਭਾ ਸਾਨੀ ਕਾਂਦਰੋ ਦੀ ਬਾਰੀ ਇਟਲੀ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 3 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ +39 350 954 0811 ਜਾਂ +39 327 583 0424। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਜਿਸ ਤਰ੍ਹਾਂ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਕਤਲ ਨੂੰ ਲੈ ਕੇ ਅਜੇ ਵੀ ਚਰਚਾ ਜਾਰੀ ਹੈ। ਹਿੰਦੂਤਵੀ ਆਈਡੀਓਲੋਗ ਸੁਬਰਾਮਨੀਅਨ ਸਵਾਮੀ ਨੇ ਟਵੀਟ ਕਰਕੇ ਕਿਹਾ ਹੈ ਕਿ ਇਸ ਮੂਸੇਵਾਲੇ ਦੇ ਕਤਲ ਦਾ ਪਹਿਲਾ ਦੋਸ਼ੀ ਪੰਜਾਬ ਦਾ ਮੁੱਖ ਮੰਤਰੀ ਅਤੇ ਹੋਮ ਮਿਨਿਸਟਰ ਹੈ, ਕਿਉਂਕਿ ਉਹਨਾਂ ਨੇ ਜਿਹੜੀ ਸਿਕਿਉਰਿਟੀ ਵਾਪਸ ਲੈ ਕੇ ਇਹ ਕਤਲ ਹੋਇਆ। ਸੋ ਸਵਾਮੀ ਅਨੁਸਾਰ ਇਸ ਸੰਬੰਧੀ ਭਾਰਤ ਵਿੱਚ ਕਾਨੂੰਨ ਬਣਨਾ ਚਾਹੀਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਿੱਧੂ ਮੂਸੇਵਾਲਾ ਜਿਸ ਦਾ ਕੋਲਡ ਬਲੱਡਡ ਮਰਡਰ ਭਾਰਤੀ ਏਜੰਸੀਆਂ ਵੱਲੋਂ ਪੰਜਾਬ ਸਰਕਾਰ ਦੇ ਨਾਲ ਕਿਤੇ ਨਾ ਕਿਤੇ ਮਿਲੀ ਭੁਗਤ ਦੇ ਨਾਲ ਕੀਤਾ ਗਿਆ। ਉਹਨਾਂ ਦੀ ਇੱਕ ਤਾਂ ਅੰਤਮ ਯਾਤਰਾ ਦੀ ਕਹਾਣੀ, ਉਹਨਾਂ ਦੇ ਖੇਤਾਂ 'ਚ ਸੰਸਕਾਰ ਹੋਇਆ ਜੀ, ਉਹਨਾਂ ਦਾ ਅੰਗੀਠਾ ਸਾਂਭਿਆ ਗਿਆ, ਹਜ਼ਾਰਾਂ ਦੀ ਗਿਣਤੀ 'ਚ ਉਸ ਕਿਸਮ ਦਾ ਹੀ ਇਕੱਠ ਦੇਖਣ 'ਚ ਆਇਆ ਔਰ ਉਹਨਾਂ ਦੀਆਂ ਅੰਤਮ ਜਿਹੜੇ ਜਿਨ੍ਹਾਂ ਨੂੰ ਅਸੀਂ ਸਤਿਕਾਰ ਨਾਲ ਫੁੱਲ ਕਹਿੰਦੇ ਹਾਂ, ਅੰਗੀਠੇ ਦਾ ਹਿੱਸਾ, ਉਹ ਕੀਰਤਪੁਰ ਸਾਹਿਬ 'ਚ ਜਲ ਪ੍ਰਵਾਹ ਕਰਨ ਵੱਲ ਤੁਰੇ ਔਰ ਅਜੇ ਵੀ ਜਿਹੜੀ ਪੀੜ ਦਰਦ ਖਾਸ ਤੌਰ ਤੇ ਨੌਜਵਾਨੀ ਦੇ ਵਿੱਚ ਦੇਖਣ 'ਚ ਆ ਰਿਹਾ ਹੈ ਕਿ ਉਸ ਸੰਸਕਾਰ ਵਾਲੀ ਥਾਂ ਤੇ ਹੀ ਜਿਵੇਂ ਇੱਕ ਸਮਾਧ ਬਣਾਉਣ ਵਾਲੀ ਲਾਈਨ ਸ਼ੁਰੂ ਹੋਈ ਹੈ, ਮੱਥੇ ਵੀ ਟੇਕੇ ਜਾ ਰਹੇ ਨੇ। ਹਾਲਾਂਕਿ ਮੈਂ ਸਮਝਦਾ ਵੀ ਕੁਝ ਚੀਜ਼ਾਂ ਖਾਸ ਤੌਰ ਤੇ ਭਾਵੁਕਤਾ ਦੇ ਅੰਦਾਜ਼ ਸਾਨੂੰ ਇਹ ਵੀ ਦੇਖਣਾ ਪਏਗਾ ਕਿ ਜਦੋਂ ਅਸੀਂ ਸਿੱਖੀ ਵੈਲਿਊਜ਼ ਦੀ ਗੱਲ ਕਰਦੇ ਹਾਂ ਤਾਂ ਕੁਝ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈ। ਪਰ ਕੁੱਲ ਮਿਲਾ ਕੇ ਜਿਹੜਾ ਇੱਕ ਮੁਹੱਬਤ ਦਾ ਪ੍ਰਗਟਾਵਾ ਹੈ, ਕਿਤੇ ਲੰਬੀ ਲਾਈਨ ਲੱਗੀ ਹੈ ਸਿੱਧੂ ਮੂਸੇਵਾਲਾ ਦੇ ਟੈਟੂ ਬਣਵਾਉਣ ਦੀ ਲਾਈਨ, ਔਰ ਦੂਸਰਾ ਸੋ ਇੱਕ ਗੱਲ ਇਸ ਤੋਂ ਜ਼ਾਹਰ ਹੈ ਔਰ ਬਹੁਤ ਸਾਰੀਆਂ ਥਾਵਾਂ ਤੇ ਯੂਨੀਵਰਸਿਟੀਆਂ ਦੇ ਸਟੂਡੈਂਟਸ ਨੇ, ਜਿਵੇਂ ਗੁਰੂ ਨਾਨਕ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਟੂਡੈਂਟਸ ਵੱਡੀ ਗਿਣਤੀ ਦੇ ਵਿੱਚ ਨਿਕਲੇ, ਮੋਮਬੱਤੀ ਮਾਰਚ ਹੈ ਔਰ ਬਾਹਰ ਵੀ ਦੇਖਣ 'ਚ ਆ ਰਿਹਾ। ਤੁਸੀਂ ਕੈਨੇਡਾ ਦੇ ਹਵਾਲੇ ਨਾਲ ਵੀ ਦੱਸ ਰਹੇ ਸੀ, ਨਿਊਯਾਰਕ 'ਚ ਵੀ ਸ਼ਾਇਦ ਕੋਈ ਸਮੋਕੀ ਪਾਰਕ ਦੇ ਵਿੱਚ ਕੋਈ ਹੈ ਐਕਟੀਵਿਟੀ। ਸੋ ਇਹ ਜਿਵੇਂ ਇਹ ਸਪੌਂਟੇਨੀਅਸ ਹੈ, ਇਹਨੂੰ ਕੋਈ ਆਰਗੇਨਾਈਜ਼ ਨਹੀਂ ਕਰ ਰਿਹਾ, ਕੋਈ ਐਸੀ ਬਾਡੀ ਨਹੀਂ ਹੈ, ਕਿਉਂਕਿ ਉਹ ਇੱਕ ਆਜ਼ਾਦਾਨਾ ਕਿਸਮ ਦਾ ਆਪਣਾ ਅੰਦਾਜ਼ ਦੇ ਵਿੱਚ ਜਿਹੜਾ ਉਸ ਦਾ ਪਾਰਟ ਸੀ। ਲੇਕਿਨ ਇਸ ਗੱਲ 'ਚੋਂ ਔਰ ਜਿੰਨੀਆਂ ਵੀ ਮੈਂ ਲਿਖਤਾਂ ਇਸ ਦੇ ਉੱਤੇ ਦੇਖੀਆਂ ਨੇ ਸੋਸ਼ਲ ਮੀਡੀਆ ਤੋਂ ਇਲਾਵਾ ਵੀ, ਈਵਨ ਨੈਸ਼ਨਲ ਮੀਡੀਆ ਜਿਹੜਾ ਅਦਰਵਾਈਜ਼ ਇਸ ਕਿਸਮ ਦੇ ਉੱਤੇ ਇੰਨੀ
ਲਾਲਚਨੈਸ ਹੈ ਭਾਰਤ ਭਰ ਦੇ ਵਿੱਚ ਹਰ ਪਾਸਿਓਂ ਕਿ ਗੁੰਡਾਗਰਦੀ ਔਰ ਫਰੋਤੀਆਂ ਜਿਹੜਾ ਈਵਨ ਇਹਨਾਂ ਦਾ ਦਿੱਲੀ ਦਾ ਏਰੀਆ ਹੈ ਜਿਹੜੀਆਂ ਜਿਹਦੇ ਯੂਪੀ ਔਰ ਦੂਜੇ ਨਾਲ ਉੱਥੇ ਤਾਂ ਨਿੱਤ ਦੀ ਗੱਲ ਹੈ ਕਿਸੇ ਨੂੰ ਚੁੱਕਿਆ ਕਿਸੇ ਦਾ ਬੱਚਾ ਗਾਇਬ ਕਰਤਾ ਲੱਖਾਂ ਦੀ ਫਰੋਤੀ ਵੱਡੇ ਵੱਡੇ ਵਪਾਰੀ ਉੱਥੇ ਬੈਠੇ ਨੇ ਉਹ ਤਾਂ ਪੁਲਿਸ ਨੂੰ ਵੀ ਇਨਫੋਰਮ ਨਹੀਂ ਕਰਦੇ ਔਰ ਉਹ ਇਨ ਬਿਟਵੀਨ ਚੱਲ ਰਿਹਾ ਹੁੰਦਾ ਉੱਥੇ ਵੱਡੀਆਂ ਗੈਂਗਸ ਜਿਹੜੀਆਂ ਨੇ ਉਹ ਆਪਣੇ ਕੰਮ ਤੇ ਲੱਗੀਆਂ ਹੋਈਆਂ ਨੇ ਉਹਨਾਂ ਦੇ ਉੱਤੇ ਕੋਈ ਰੋਕ ਨਹੀਂ ਹੈ ਔਰ ਇੱਕ ਗੰਦੀ ਜਿਹੜੀ ਹੈ ਅਨਹੋਲੀ ਅਲਾਇੰਸ ਕ੍ਰਿਮੀਨਲਸ ਗੈਂਗਸਟਰਸ ਪੋਲੀਟੀਸ਼ੀਅਨ ਪੁਲਿਸ ਇਹ ਸਾਰੇ ਹੀ ਰਲੇ ਹੋਏ ਨੇ ਲੇਕਿਨ ਇਸ ਮਾਮਲੇ ਦੇ ਵਿੱਚ ਇਹ ਇਸ਼ੂ ਦੱਬੇਗਾ ਨਹੀਂ ਔਰ ਇਹਦੇ ਬਾਵਜੂਦ ਕਿ ਅਜੇ ਆਮ ਆਦਮੀ ਪਾਰਟੀ ਨੂੰ 2-2.5 ਮਹੀਨੇ ਚ ਕਿ ਜੀ 92 ਐਮਐਲਏ ਬਣ ਗਏ ਆਂਦਿਆਂ ਹੀ ਉਹ ਜਿਵੇਂ ਤਿਗੜਮ ਜਿਹਾ ਝੂਠਾ ਪ੍ਰੋਪੇਗੈਂਡਾ ਔਰ ਨੋਟੰਕੀ ਐਡਾਂ ਹੁਣ ਕੇਜਰੀਵਾਲ ਪੰਜਾਬ ਦੀ ਇਸ ਆਪਣੀ ਇਕੱਲੀ ਜਿੱਤ ਨੂੰ ਨਹੀਂ ਪੰਜਾਬ ਦੇ ਪੈਸੇ ਨੂੰ ਜਿਵੇਂ ਆਪਣੀਆਂ ਐਡਵਰਟਾਈਜ਼ ਕਰਨ ਦੇ ਲਈ ਆਪਣੀ ਪਾਰਟੀ ਦਾ ਪ੍ਰੋਪੇਗੈਂਡਾ ਉਹ ਬਿਲਕੁਲ ਜੇ ਤੁਸੀਂ ਮੋਦੀ ਦਾ ਪੈਟਰਨ ਦੇਖੋ ਆਰਐਸਐਸ ਦਾ ਮੋਦੀ ਦੇ ਥੱਲੇ ਉਹਨੂੰ ਸੱਤਾ ਦੇ ਸਿਖਰਲੇ ਡੰਡੇ ਤੱਕ ਪਹੁੰਚਾਉਣ ਦੇ ਵਿੱਚ ਜਿਹਦੇ ਵਿੱਚ ਪ੍ਰੋਪੇਗੈਂਡੇ ਦਾ ਸਭ ਤੋਂ ਵੱਡਾ ਰੋਲ ਸੀ ਉਹ ਅੰਨਾ ਹਜ਼ਾਰੇ ਹੋਏ ਰਾਮਦੇਵ ਦਾ ਵਰਤ ਹੋਏ 24/7 ਬਿਠਾ ਕੇ ਠੀਕ ਇਸੇ ਤਰ੍ਹਾਂ ਫੁੱਲ ਸਕੇਲ ਜਿਹੜਾ ਪ੍ਰੋਪੇਗੈਂਡਾ ਉਹ ਕੇਜਰੀਵਾਲ ਨਹੀਂ ਤਾਂ ਪੰਜਾਬ ਸਰਕਾਰ ਰਾਜਸਥਾਨ ਤੇ ਗੁਜਰਾਤ ਤੇ ਦੂਸਰਿਆਂ ਦੇ ਹਿੰਦੀ ਅਖਬਾਰਾਂ ਦੇ ਵਿੱਚ ਐਡਾਂ ਦੇ ਰਹੀ ਹੈ ਇੱਕ ਪਾਸੇ ਪੰਜਾਬ ਦਾ ਖਜ਼ਾਨਾ ਖਾਲੀ ਹੈ ਰਾਜਸਥਾਨ ਦੂਜੇ 'ਚ ਕੀ ਕਿਉਂਕਿ ਜਿੱਥੇ ਜਿੱਥੇ ਉਹ ਆਪਣੇ ਪੈਰ ਜਮਾਉਣਾ ਚਾਹੁੰਦਾ ਉਹ ਇਹ ਦੱਸੋ ਖਜ਼ਾਨਾ ਪੰਜਾਬ ਦਾ ਪ੍ਰੋਪੇਗੈਂਡਾ ਵੀ ਉਸ ਲੈਵਲ ਦੇ ਉੱਤੇ ਇਸਤੇਮਾਲ ਹੋ ਰਿਹਾ ਔਰ ਮੈਂ ਅੱਜ ਹੀ ਔਰ ਅਸੀਂ ਸਾਡੀ ਟੀਵੀ 84 ਦੀ ਉੱਥੇ ਟੀਮ ਨੇ ਸੁਖਪਾਲ ਸਿੰਘ ਖਹਿਰਾ ਜਿਹੜੇ ਐਮਐਲਏ ਵੀ ਬਣੇ ਨੇ ਹੁਣ ਔਰ ਬੜੀ ਮੁਖਰ ਆਵਾਜ਼ ਹੈ ਉਹ ਖੁੱਲ੍ਹ ਕੇ ਬੋਲਦੇ ਨੇ ਕਿਉਂਕਿ ਉਹ ਜਦੋਂ ਪ੍ਰੈਸ ਕਾਨਫਰੰਸ ਕਰ ਰਹੇ ਸੀ ਔਰ ਇੱਕ ਗੱਲ ਦੇਖਣ ਵਾਲੀ ਹੈ ਕਿ ਜਦੋਂ ਕਿਸਾਨ ਮੋਰਚਾ ਲੱਗਾ ਹਾਲਾਂਕਿ ਦਿੱਲੀ 'ਚ ਆਊਟਸਕਰਟਸ ਦੇ ਉੱਤੇ ਬੈਠੇ ਨੇ ਲੱਖਾਂ ਦੀ ਗਿਣਤੀ 'ਚ ਆ ਕੇ ਲੇਕਿਨ ਸਾਰਾ ਸੋ ਕਾਲਡ ਮੇਨ ਸਟ੍ਰੀਮ ਮੀਡੀਆ 800 ਚੈਨਲ ਉਹਨਾਂ ਨੇ ਬਲੌਕ ਖਬਰ ਹੀ ਨਹੀਂ ਸੀ ਜੇ ਤੁਸੀਂ ਖਬਰ ਹੀ ਨਹੀਂ ਦਿੰਦੇ ਘਰ ਉਹ ਪੀਰੀਅਡ ਸੀ ਜਦੋਂ ਕਿ ਪੰਜਾਬ ਦੇ ਆਪਣੇ ਜਿਹੜੇ ਚੈਨਲ ਬਣ ਗਏ ਹਾਲਾਂਕਿ ਉਹਨਾਂ ਨੇ ਆਪਣਾ ਟਰਾਲੀ ਟਾਈਮਸ ਵਗੈਰਾ ਪਬਲੀਕੇਸ਼ਨ ਵੀ ਕੱਢੀ ਪਰ ਜਿਹੜੇ ਯੂਟਿਊਬਰ ਵੀ ਸੀ ਸਧਾਰਨ ਜੇ ਉਹਨਾਂ ਨੇ ਜਾ ਕੇ ਵੀ ਜਦੋਂ ਸ਼ੁਰੂ ਕੀਤਾ ਦੁਨੀਆ ਭਰ 'ਚ ਸਿੱਖ ਕੌਮ 'ਚ ਜਾਣਨ ਦੀ ਭੁੱਖ ਸੀ ਕਿ ਉੱਥੇ ਕੀ ਹੋ ਰਿਹਾ ਔਰ ਉਹਦੀ ਇੱਕਦਮ ਇੰਨੇ ਉਹ YouTube ਚੈਨਲ ਲੱਖਾਂ ਉਹਨਾਂ ਦੇ ਵਿਊਅਰ ਬਣ ਗਏ ਉਹ ਆਪਣੇ ਆਪ 'ਚ ਇਹ ਜਿਹੜਾ 13 ਮਹੀਨੇ ਕਿਸਾਨ ਮੋਰਚਾ ਚੱਲਿਆ ਹੈ ਪੰਜਾਬੀ ਵਰਲਡ ਦੇ ਵਿੱਚ ਜਿਹੜਾ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਵੱਡੇ ਚੈਨਲ ਐਸਟੈਬਲਿਸ਼ ਹੋ ਗਏ ਔਰ ਉਹਦਾ ਰੱਜ ਕੇ ਉਹਨਾਂ ਨੇ ਫਾਇਦਾ ਚੁੱਕਿਆ ਹੁਣ ਉਹੀ ਜਿਹੜਾ ਗਰੁੱਪ ਪੰਜਾਬੀ ਉੱਥੋਂ ਪ੍ਰਮੋਟ ਹੋ ਕੇ ਆਇਆ ਜਿਨ੍ਹਾਂ ਨੇ ਸਿੱਖ ਸੈਂਟੀਮੈਂਟ ਤਾਂ ਦੇਖਿਆ ਹੋਇਆ ਸੀ ਉਹਨਾਂ ਨੇ ਵੇਚਿਆ ਵੀ ਸਿੱਖ ਸੈਂਟੀਮੈਂਟ ਔਰ ਸਿੱਖੀ ਦਾ ਪਰ ਭੁੱਖ ਜਾਗ ਪਈ ਉਹਨਾਂ ਦੇ ਅੰਦਰ ਕਿਉਂਕਿ ਭਾਈ ਅਸੀਂ ਪੈਸੇ ਵੀ ਬਣਾਉਣੇ ਨੇ ਦੂਜਾ ਵੀ ਉਹ ਸਾਰੇ ਦੀ ਸਾਰੀ ਜਿਹੜੀ ਟੀਮ ਹੈ ਉਸ ਕਿਸਮ ਦੇ ਲੋਕਾਂ ਦੀ ਉਹ ਕੇਜਰੀਵਾਲ ਦੀ ਪੇਰੋਲ ਤੇ ਚਲੀ ਗਈ ਆਮ ਆਦਮੀ ਪਾਰਟੀ ਨੂੰ ਜਿਤਾਉਣ ਤੱਕ ਉਸ ਦਾ ਰੋਲ ਰਿਹਾ ਔਰ ਅੱਜ ਹਾਲਾਤ ਇਹ ਹੈ ਕਿ ਜੇ ਕਿਸਾਨ ਮੂਵਮੈਂਟ ਨੂੰ ਮੇਨ ਸਟ੍ਰੀਮ ਮੂਵਮੈਂਟ ਨੇ ਮੇਨ ਸਟ੍ਰੀਮ ਮੀਡੀਆ ਨੇ ਬਿਲਕੁਲ ਜਿਹੜਾ ਉਹ ਬਲੈਕ ਆਊਟ ਕਰਤਾ ਸੀ ਉਹਦਾ ਅੱਜ ਇਹੀ ਹਾਲ ਪੰਜਾਬੀ ਦਾ ਉਹ ਮੀਡੀਆ ਜਿਹੜਾ ਯੂਟਿਊਬਸ ਰਾਹੀਂ ਕੁਛ ਨੇ ਆਪਣੇ ਚੈਨਲ ਐਸਟੈਬਲਿਸ਼ ਕਰ ਲਏ ਉਹਨਾਂ ਨੂੰ ਹੁਣ ਕੇਬਲ ਰਾਹੀਂ ਕਿਉਂਕਿ ਪੰਜਾਬ 'ਚ ਜਿੱਥੇ ਇਹ ਸਰਕਾਰ ਬਦਲੀ ਹੈ ਉੱਥੇ ਸ਼ੀਤਲ ਵਿਜ ਨਾਂ ਦਾ ਬੰਦਾ ਜਿਹੜਾ ਕਿ ਵੱਡਾ ਕਾਰਖਾਨੇਦਾਰ ਹੈ ਪੱਕਾ ਹਿੰਦੂ ਤਵੀ ਪਹਿਲਾਂ ਬੀਜੇਪੀ ਦੇ ਨਾਲ ਸੀ ਜਗਬਾਣੀ ਵਾਲਿਆਂ ਨਾਲ ਸੀ ਉਹਨਾਂ ਨਾਲ ਲੜਿਆ ਉਹਦੇ ਕੋਲ ਕੇਬਲ ਕਨੈਕਸ਼ਨ ਨੇ ਸਾਰੇ ਔਰ ਹੁਣ ਉਹਦੇ ਨਾਲ ਪਹਿਲਾਂ ਸੌਦਾ ਚੱਲਦਾ ਰਿਹਾ ਕਿ ਭਾਈ ਉਹਨੂੰ ਰਾਜ ਸਭਾ ਦਾ 50 ਕਰੋੜ ਕੇ ਕਿੰਨਾ ਦੇ ਕੇ ਬਣਾਉਣਾ ਸੀ ਪਰ ਉਹ ਲਵਲੀ ਵਾਲਿਆਂ ਨੇ ਜ਼ਿਆਦਾ ਪੈਸੇ ਉਹਨੇ 100 ਕਰੋੜ ਦੇ ਦਿੱਤਾ ਉਹਦੀ ਗੱਲ ਨਹੀਂ ਬਣੀ ਪਰ ਹੁਣ ਨਵਾਂ ਕੇਬਲ ਸਾਰੇ ਕਨੈਕਸ਼ਨ ਉਹ ਸੀਤਲ ਵਿਜ ਦੇ ਰਿਹਾ ਔਰ ਨਤੀਜੇ ਦੇ ਤੌਰ ਤੇ ਇਸ ਵੇਲੇ ਉਹੀ ਚੈਨਲ ਪੰਜਾਬੀ ਦੇ ਜਾਂ ਦੂਜੇ ਉੱਥੇ ਆਪਰੇਟ ਕਰ ਰਹੇ ਨੇ ਜਿਹੜੇ ਕੇਜਰੀਵਾਲ ਦੇ ਸਮਰਥਕ ਨੇ ਔਰ ਸੁਖਪਾਲ ਸਿੰਘ ਖਹਿਰਾ ਜਿਨ੍ਹਾਂ ਦੇ ਨਾਲ ਟੀਵੀ 84 ਦੀ ਟੀਮ ਨੇ ਇੰਟਰਵਿਊ ਕੀਤਾ ਉਹਨਾਂ ਨੇ ਠੀਕ ਕਿਹਾ ਕਿ ਜੋ ਮੋਦੀ ਦਾ ਬਿਹੇਵੀਅਰ ਸੀ ਮੋਦੀ ਦੇ ਨੂੰ ਲੈ ਕੇ ਮੀਡੀਆ ਦਾ ਉਹਨੂੰ ਗੋਦੀ ਮੀਡੀਆ ਕਿਹਾ ਜਾਂਦਾ ਸੀ ਤੇ ਅੱਜ ਇਹ ਮੀਡੀਆ ਜਿਹੜਾ ਉਹ ਕੇਜੇ ਮੀਡੀਆ ਹੋ ਗਿਆ ਕੇਜਰੀਵਾਲ ਦਾ ਮੀਡੀਆ
ਔਰ ਈਵਨ ਇਹ ਦੇਖਣ ਚ ਆਇਆ ਵੀ ਸੁਖਪਾਲ ਖਹਿਰਾ ਜਿਹੜੇ ਪ੍ਰੈਸ ਕਾਨਫਰੰਸ ਕਰਕੇ ਆਲ ਆਫ ਏ ਸਡਨ ਜਿਹੜੇ ਚੈਨਲ ਉਹਨਾਂ ਦੇ ਕਵਰ ਕਰ ਰਹੇ ਸੀ, ਕੁਛ ਨੇ ਉੱਥੇ ਹੀ ਕਵਰੇਜ ਸਟਾਪ ਕਰਤੀ, ਕੁਛ ਨੇ ਜਿੰਨਾ ਕੁ ਚਲਾ ਗਿਆ ਸੀ ਉਹਨੂੰ ਵੀ ਡਾਊਨਲੋਡ ਜਿਹੜਾ ਉਹ ਤੋਂ ਕੱਢ ਦਿੱਤਾ, ਉਹਨੂੰ ਡਿਲੀਟ ਕਰਤਾ ਔਰ ਵਾਪਸ ਚਲੇ ਗਏ। ਹੁਣ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਪੰਜਾਬ ਦੇ ਵਿੱਚ, ਔਰ ਇਹੀ ਗੱਲ ਅਸੀਂ ਈਵਨ ਸਿੱਧੂ ਮੂਸੇਵਾਲਾ ਦੀ ਇਸ ਕੋਲਡ ਬਲੱਡਡ ਮਰਡਰ ਤੋਂ ਬਾਅਦ ਦੇਖ ਰਹੇ ਹਾਂ। ਉਹ ਇਹ ਤਾਂ ਨਹੀਂ ਕਰ ਸਕੇ ਵੀ ਇਹਨੂੰ ਬਲੌਕ, ਕਿਉਂਕਿ ਇੰਨਾ ਗੁੱਸਾ ਸੀ, ਪਰ ਉਹ ਮਿੱਟੀ ਪਾਓ ਦੀ ਲਾਈਨ ਦੇ ਉੱਤੇ ਆਏ। ਲੇਕਿਨ ਮੈਂ ਸਮਝਦਾ ਵੀ ਕੁਦਰਤ ਦੇ ਵੀ ਆਪਣੇ ਰੰਗ ਨੇ, ਕਿਵੇਂ ਕੁਦਰਤ ਨੇ ਕਿਸੇ ਨੂੰ ਸਜ਼ਾ ਯਾਫਤਾ ਕਰਨਾ, ਐਕਸਪੋਜ਼ ਕਰਨਾ ਕਿ ਇਸ 2.5 ਮਹੀਨੇ ਦੇ ਵਿੱਚ ਜਿੱਥੇ ਉਹ ਇੱਕ ਆਪਣਾ ਝੂਠਾ ਨੈਰੇਟਿਵ ਬਿਲਟ ਕਰ ਰਹੇ ਸੀ ਦੇ ਬਾਵਜੂਦ ਕਿ ਇੰਨੀਆਂ ਕਰਤੂਤਾਂ ਉਹਨਾਂ ਦੀਆਂ ਇੰਟਾਈ ਪੰਜਾਬ ਸੀ, ਸਿੱਧੂ ਮੂਸੇਵਾਲੇ ਦੀ ਉਸ ਜਿਹੜੀ ਇਹ ਘਟਨਾ ਨੇ ਉਹਨਾਂ ਨੂੰ ਐਕਸਪੋਜ਼ ਕੀਤਾ ਔਰ ਇੰਨਾ ਕਿ ਇਹਨਾਂ 'ਚ ਖੌਫ ਸੀ ਕਿ ਇਹਨਾਂ ਦਾ ਕੋਈ ਐਮਐਲਏ, ਕੋਈ ਈਵਨ ਲੋਕਲ ਲੈਵਲ ਤੋਂ ਵੀ ਕੋਈ ਲੀਡਰ ਜਿਹੜਾ ਹੈ ਉਹ ਨਾ ਹੀ ਉਹਦੇ ਸੰਸਕਾਰ ਸ਼ਾਮਲ ਹੋਇਆ ਸਿੱਧੂ ਮੂਸੇਵਾਲੇ ਦੇ, ਨਾ ਹੀ ਕੋਈ ਈਵਨ ਉਹਨਾਂ ਨੇ ਆਪਣੀ ਕਿਤੇ ਹਾਜ਼ਰੀ ਲਵਾਈ। ਇਸ ਕਦਰ ਖੌਫ ਔਰ ਡਰਾਮੇਬਾਜ਼ੀਆਂ ਹੋ ਰਹੀਆਂ ਕਿ ਜੀ ਅਸੀਂ ਫੜ ਲਿਆ ਮਨਪ੍ਰੀਤ ਸਿੰਘ, ਜਿਹੜਾ ਕਹਿੰਦੇ ਸੀ ਜੀ ਅਸੀਂ ਦੇਹਰਾਦੂਨ ਤੋਂ ਫੜ ਕੇ ਲਿਆਂਦਾ, ਹੁਣ ਇਹ ਕਹਿ ਰਹੇ ਨੇ ਜੀ ਉਹਦੇ ਖਿਲਾਫ ਤਾਂ ਜਿਹੜਾ ਫੇਸਿੰਗ 10 ਕ੍ਰਿਮੀਨਲ ਕੇਸ। ਇਹ ਵੀ ਹੋ ਗਿਆ ਕਿ ਜੀ ਹੁਣ ਉਹ ਜਿਹੜੀ ਪਹਿਲੀ ਸਿੱਟ ਬਣਾਈ ਸੀ ਸਪੈਸ਼ਲ ਇਨਵੈਸਟੀਗੇਟਿਵ ਟੀਮ, ਉਹ ਹੁਣ ਨਵੀਂ ਕਨਸਟੀਟਿਊਟ। ਇਹ ਜਦੋਂ ਤੁਸੀਂ ਝੂਠ ਤੋਂ ਬਾਅਦ ਝੂਠ ਬੋਲ ਰਹੇ ਹੋ, ਕਿਸੇ ਚੀਜ਼ ਨੂੰ ਤੁਸੀਂ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਤੇ ਫਿਰ ਇਹੀ ਵਰਤਾਰਾ ਹੁੰਦਾ ਜੋ ਵਾਪਰਿਆ। ਔਰ ਇੱਕ ਪਾਸੇ ਇਹ ਆਪਣਾ ਝੂਠ ਪੰਜਾਬ ਦੇ ਵਿੱਚ ਇਮੇਜ ਬਣਾਉਣ ਦੇ ਲਈ ਇਹਨਾਂ ਨੇ ਜਿਹੜਾ ਇਸੇ ਹੀ ਮਾਨਸਾ ਸੀਟ ਤੋਂ ਜਿਹੜਾ ਸਭ ਤੋਂ ਜ਼ਿਆਦਾ ਵੋਟਾਂ ਲੈ ਕੇ ਜਿੱਤਿਆ 62,000 ਕੇ ਕਿੰਨੀਆਂ ਵੋਟਾਂ ਨਾਲ, ਕਾਂਗਰਸ ਦਾ ਸਿੰਗਲਾ ਹੈਲਥ ਮਿਨਿਸਟਰ ਸੀ, ਉਹਨੂੰ ਤਾਂ ਭਗਵੰਤ ਮਾਨ ਨੇ ਕਰਕੇ ਕਿ ਜੀ ਆਡੀਓ ਆ ਗਈ, ਉਹਨੇ 2% ਹਿੱਸੇਦਾਰੀ ਮੰਗੀ ਸੀ ਔਰ ਫਲਾਣਾ ਢਿਮਕਾ, ਉਹਨੂੰ ਡਿਸਮਿਸ, ਜੇਲ੍ਹ 'ਚ ਵੀ ਪਹੁੰਚਾਤਾ, ਦੂਜਾ ਵੀ ਪਹੁੰਚਾਤਾ। ਹੁਣ ਇਹ ਦੱਸਣ ਲਈ ਦੇਖੋ ਜੀ ਕਿੰਨੀ ਟਰਾਂਸਪੇਰੈਂਟ, ਓਨੈਸਟ ਦੂਜੀ ਤੀਜੇ। ਹੁਣ ਆਪਣਾ ਹਾਲ ਕੀ ਹੋਇਆ, ਜਿਹੜਾ ਦਿੱਲੀ ਦਾ ਝੂਠਾ ਮਾਡਲ ਪੰਜਾਬ 'ਚ ਜੀ ਮੁਹੱਲਾ ਕਲੀਨਿਕ ਖੋਲ ਦਿੱਤੇ ਨੇ, ਦਿੱਲੀ ਦੇ ਵਿੱਚ ਜਿਹੜਾ ਹੈਲਥ ਮਿਨਿਸਟਰ ਕੇਜਰੀਵਾਲ ਦੀ ਕੈਬਨਿਟ ਦੇ ਵਿੱਚ ਸਤਿੰਦਰ ਜੈਨ, ਉਹਨੂੰ ਈਡੀ ਡਿਪਾਰਟਮੈਂਟ ਨੇ ਚੁੱਕਿਆ, ਕਾਹਦੇ 'ਚ, ਮਨੀ ਲਾਂਡਰਿੰਗ 'ਚ, ਉਸ ਦੀ ਪੁੱਛਗਿੱਛ ਹੋ ਰਹੀ ਹੈ। ਔਰ ਪੰਜਾਬ ਦੇ ਮਾਮਲੇ ਨੂੰ ਤਾਂ ਕਿਵੇਂ ਇਹਨਾਂ ਨੇ ਉਭਾਰਿਆ ਸੀ, ਦੇਖੋ ਕੀ ਹੈ ਹੁਣ, ਕਿਸ ਹੱਦ ਤੱਕ ਕੇਜਰੀਵਾਲ ਜਿਹੜਾ ਝੂਠਿਆਂ ਦਾ ਵੱਡਾ ਪੀਰ ਹੈ ਉਹ ਜਾ ਰਿਹਾ। ਉਹ ਇਹ ਕਹਿ ਰਿਹਾ ਸਤਿੰਦਰ ਜੈਨ should be awarded Padam Vibhushan, country should be proud of him. Delhi Chief Minister defended Jain as a hardcore, honest and patriot person and hope that Jain will come out clean after the ED probe. ਉਹਨੂੰ ਚੁੱਕਿਆ ਹੋਇਆ ਮਨੀ ਲਾਂਡਰਿੰਗ ਜੋ ਇਨਵੋਲਵ ਹੈ, ਉਹਨੂੰ ਕਹਿ ਰਿਹਾ ਕਿ ਇਹੀ ਨਹੀਂ ਉਹਨੂੰ ਡਿਫੈਂਡ ਕਰ ਰਿਹਾ, ਉਹਨੂੰ ਕਹਿ ਰਿਹਾ ਉਹ ਤਾਂ ਇੰਨਾ ਇਮਾਨਦਾਰ ਹੈ ਕਿ ਉਹਨੂੰ ਤਾਂ ਜਿਹੜਾ ਉਹ ਪਦਮ ਵਿਭੂਸ਼ਣ ਜਾਂ ਪਦਮ ਵਿਭੂਸ਼ਣ ਜਿਹੜਾ ਉਹ ਮਿਲਣਾ ਚਾਹੀਦਾ। ਹੁਣ ਜਦੋਂ ਅਸੀਂ ਬਾਕੀ ਐਸਪੈਕਟ ਅਸੀਂ ਡਿਸਕਸ ਕੀਤੇ ਇਹ ਸਾਰੇ ਗਰੂਸਮ ਮਰਡਰ ਦੇ, ਔਰ ਪਹਿਲੇ ਪ੍ਰੋਗਰਾਮ 'ਚ ਅਸੀਂ ਸਭ ਤੋਂ ਪਹਿਲਾਂ ਇਹ ਕਿਹਾ ਸੀ ਕਿ ਜੇ ਇਸ ਦੇ ਲਈ ਪਰਚਾ ਹੋਣਾ ਚਾਹੀਦਾ ਹੈ, ਕ੍ਰਿਮੀਨਲ ਕੇਸ ਰਜਿਸਟਰ ਹੋਣਾ ਚਾਹੀਦਾ ਹੈ, ਤੇ ਉਹ ਚੀਫ ਮਿਨਿਸਟਰ ਪੰਜਾਬ ਭਗਵੰਤ ਮਾਨ, ਇੰਟੈਲੀਜੈਂਸ ਬਿਊਰੋ ਸਟੇਟ ਦੀ CID ਹੁੰਦੀ ਹੈ, IB ਤਾਂ ਦਿੱਲੀ ਦੇ ਥੱਲੇ ਹੈ, CID ਪੁਲਿਸ ਮੁਖੀ, ਔਰ ਜ਼ਾਹਰ ਹੈ ਕਿ ਭਾਈ ਉਸ ਦੇ ਨਾਲ ਉਹਨਾਂ ਦਾ ਹੋਮ ਮਿਨਿਸਟਰ। ਹੁਣ ਜਦੋਂ ਅਸੀਂ ਇਹ ਗੱਲ ਕਹੀ, ਜ਼ਾਹਰ ਹੈ ਵੀ ਇਹਦਾ ਰੀਜ਼ਨ ਤਾਂ ਇਹੀ ਸੀ ਕਿ 24 ਘੰਟੇ ਪਹਿਲਾਂ ਉਹਦੀ ਸਿਕਿਉਰਿਟੀ ਵਾਪਸ ਲਈ ਜਾਂਦੀ ਹੈ ਔਰ ਉਸ ਚੋਂ ਘਟੀਆ ਪਬਲਿਸਿਟੀ ਕੱਢਦੇ ਆ। ਈਵਨ ਆਮ ਆਦਮੀ ਪਾਰਟੀ ਪੰਜਾਬ ਨੇ ਆਪਣੇ ਪੇਜ ਦੇ ਉੱਤੇ ਭਗਵੰਤ ਮਾਨ ਦੀ ਤਸਵੀਰ ਦੇ ਨਾਲ ਮੂਸੇਵਾਲਾ ਦੀ ਤਸਵੀਰ ਲਾ ਕੇ ਕਿਹਾ ਕਿ ਜੀ ਅਸੀਂ ਜਿਹੜਾ ਹੈ ਸਿਕਿਉਰਿਟੀ ਵਾਪਸ ਲੈ ਲਈ ਹੈ। ਸੋ ਸਾਡਾ ਇਮੀਡੀਏਟ ਇਸ ਦੇ ਉੱਤੇ ਗਟ ਰਿਐਕਸ਼ਨ ਸੀ ਕਿ ਭਾਈ ਇਹ ਇਸ ਗੱਲ ਦੇ ਲਈ ਜ਼ਿੰਮੇਵਾਰ ਨੇ ਕਿ ਭਾਈ ਅਸੀਂ ਜਿਹੜਾ ਉਹ ਕਰ ਦਿੱਤਾ ਹੈ। ਔਰ ਇਹੀ ਕੰਮ ਨਵੰਬਰ 84 ਦੇ ਹਵਾਲੇ ਨਾਲ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਜਦੋਂ ਭੀੜਾਂ ਜਿਹੜੀਆਂ ਨੇ ਖਰੂਦੀਆਂ ਦੀਆਂ ਔਰ ਦੰਗੇ ਵਾਲਿਆਂ ਦੀਆਂ ਆਉਂਦੀਆਂ ਸੀ, ਉਹ ਆ ਕੇ ਜਿਨ੍ਹਾਂ ਸਿੱਖਾਂ ਦੇ ਕੋਲ ਹਥਿਆਰੀ ਜਿਹੜੇ ਲਾਇਸੈਂਸਡ ਹਥਿਆਰ ਵੀ ਹੁੰਦੇ ਸੀ, ਪਹਿਲਾਂ ਪੁਲਿਸ ਆ ਜਾਂਦੀ ਸੀ ਉਹਨਾਂ ਕੋਲ ਕਿ ਜੀ ਤੁਸੀਂ ਆਪਣੇ ਹਥਿਆਰ ਦਿਓ, ਅਸੀਂ ਤੁਹਾਨੂੰ ਡਿਫੈਂਡ ਕਰਾਂਗੇ। ਔਰ ਹਥਿਆਰ ਲੈਣ ਤੋਂ ਬਾਅਦ ਉਹ ਭੀੜ ਨੂੰ ਕਹਿੰਦੇ ਸੀ ਕਿ ਜਾਓ ਹੁਣ, ਔਰ ਉਹ ਜਾ ਕੇ ਕਿਉਂਕਿ ਬੇਹਥਿਆਰੇ ਕਰਕੇ। ਸੋ ਅਸੀਂ ਸਮਝਦੇ ਹਾਂ ਕਿ ਵੀ ਉਹਨਾਂ ਦਾ ਇਹ ਐਕਸ਼ਨ ਹੀ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ
ਕਿ ਉਹਨਾਂ ਨੇ ਜਿਵੇਂ ਉਹਨੂੰ ਐਡਵਰਟਾਈਜ਼ ਕੀਤਾ, ਪਬਲਿਸਾਈਜ਼ ਕੀਤਾ, ਆਪਣੇ ਪਾਰਟੀ ਦੇ ਔਰ ਅਫੀਸ਼ੀਅਲ ਸਾਰੀਆਂ ਅਖਬਾਰਾਂ, ਸਾਰੇ ਮੀਡੀਆ ਦੇ ਵਿੱਚ ਲਿਸਟ ਸੀ ਕਿ ਕਿਹਨਾਂ ਤੋਂ ਸਿਕਿਉਰਿਟੀ ਵਾਪਸ ਲਈ ਗਈ ਹੈ ਜਾਂ ਘਟਾਈ ਗਈ ਹੈ। ਔਰ ਅੱਜ ਸੁਬਰਾਮਨੀਅਨ ਸਵਾਮੀ ਜਿਹੜਾ ਕਿ ਆਰਐਸਐਸ ਦਾ ਵੱਡਾ ਆਈਡੀਆਲੋਗ ਹੈ, ਹਿੰਦੂਤਵੀ ਵਿਚਾਰਧਾਰਾ ਦਾ ਝੰਡਾ ਬਰਦਾਰ ਹੈ, ਅਸੀਂ ਉਹਦਾ ਜ਼ਿਕਰ ਕੀਤਾ ਸੀ ਕਿ ਉਹ ਕੀ ਕਰਦਾ ਰਿਹਾ ਜਾਂ ਉਸ ਦਾ ਅਦਰਵਾਈਜ਼ ਹਾਰਵਰਡ ਯੂਨੀਵਰਸਿਟੀ 'ਚ ਔਰ ਦੂਸਰੇ ਉਹਦਾ ਕੀ ਰੋਲ ਹੈ ਮੁਸਲਮਾਨਾਂ ਨੂੰ ਡੀਫਰੈਂਚਾਈਜ਼ ਕਰਨ ਦੀ ਮੰਗ। ਪਰ ਜਦੋਂ ਕੋਈ ਬੰਦਾ ਪਤਾ ਹੈ, ਨਾਮੀ ਵਕੀਲ ਹੈ ਵੱਡਾ, ਸੁਪਰੀਮ ਕੋਰਟ ਦਾ ਵੱਡਾ ਅਟਾਰਨੀ ਹੈ, ਔਰ ਮਤਲਬ ਉਸਨੇ ਬਾਬਰੀ ਮਸਜਿਦ ਨੂੰ ਲੈ ਕੇ ਦੂਸਰੇ ਤੀਸਰੇ ਉਸ ਤੇ ਹਮੇਸ਼ਾ ਰਹੇ ਨੇ ਜਿਹੜਾ ਉਸਨੇ ਪੈਟੀਸ਼ਨਸ ਪਾਈਆਂ, ਔਰ ਇਸ ਦੇ ਉੱਤੇ ਉਹਨੇ ਟਵੀਟ ਕੀਤਾ, ਮਰਡਰ ਆਫ ਮੂਸੇਵਾਲਾ was facilitated by withdrawal of his security. In 2003, Hareen Pandya's murder was also facilitated by withdrawal of his security. When such a murder nexus takes place, we may require a law to make the CM and HM of the state as the first accused for prosecution. ਹੁਣ ਬਹੁਤ ਸਾਰਿਆਂ ਨੂੰ ਇਹ ਹਿਰਦੇ ਪਟੇਲ ਦਾ ਨਾਂ ਯਾਦ ਹੋਏਗਾ ਕਿ ਹਿਰਦੇ ਨਹੀਂ, ਹਰੇਨ ਪਾਂਡਿਆ। ਹਿਰਦੇ ਪਟੇਲ ਤਾਂ ਅੱਜ ਕੱਲ੍ਹ ਹੈ ਗੁਜਰਾਤ, ਪਹਿਲਾਂ ਕਾਂਗਰਸ ਸੀ, ਹੁਣ ਬੀਜੇਪੀ 'ਚ ਗਿਆ। ਹਰੇਨ ਪਾਂਡਿਆ, ਜੇ ਮੈਂ ਗਲਤ ਨਾ ਹੋਵਾਂ ਤੇ ਇਹ ਸ਼ਾਇਦ ਚੀਫ ਮਿਨਿਸਟਰ ਵੀ ਗੁਜਰਾਤ ਦਾ ਰਿਹਾ, ਨਹੀਂ ਤਾਂ ਮਿਨਿਸਟਰ ਜ਼ਰੂਰ ਸੀ। ਔਰ ਇਸ ਦਾ ਵੀ ਇਵੇਂ ਹੀ ਮਰਡਰ ਕੀਤਾ ਗਿਆ ਸੀ ਕਿ ਉਹਦੀ ਸਿਕਿਉਰਿਟੀ ਵਾਪਸ ਲੈ ਲਈ ਗਈ ਸੀ ਕਿਉਂਕਿ ਉਹ ਇਹਨਾਂ ਨੂੰ ਕ੍ਰਿਟਿਸਾਈਜ਼ ਕਰਨ ਲੱਗ ਗਿਆ ਸੀ ਹਿੰਦੂਤਵੀਆਂ ਨੂੰ। ਔਰ ਫਾਈਨਲੀ ਉਹਦੀ ਵਾਈਫ ਨੇ ਵੀ ਔਰ ਦੂਜਿਆਂ ਨੇ ਵੀ ਗਵਰਨਮੈਂਟ ਨੂੰ ਹੀ ਦੋਸ਼ੀ ਦੱਸਿਆ ਸੀ। ਔਰ ਇਹੀ ਗੱਲ ਸੁਬਰਾਮਨੀਅਨ ਸਵਾਮੀ ਨੇ ਕਹੀ ਹੈ ਕਿ ਮਰਡਰ ਆਫ ਮੂਸੇਵਾਲਾ ਵਾਜ਼ ਫੈਸਿਲੀਟੇਟਡ ਬਾਈ ਵਿਦਡਰਾਅਲ ਆਫ ਹਿਸ ਸਿਕਿਉਰਿਟੀ, ਕਿ ਜਿਹੜਾ ਮੂਸੇਵਾਲਾ ਦਾ ਮਰਡਰ ਹੋਇਆ ਹੈ ਇਸ ਦੇ ਲਈ ਜਿਹੜੀ ਉਸ ਦੀ ਸਿਕਿਉਰਿਟੀ ਨੂੰ ਵਾਪਸ ਲੈਣਾ ਹੈ, ਇਹ ਆਪਣੇ ਆਪ ਦਾ ਫੈਸਿਲੀਟੇਟ ਹੁੰਦਾ ਕਿਸੇ ਚੀਜ਼ ਨੂੰ ਕਹਿਣਾ ਵੀ ਕਰ ਲਓ, ਇਹਦੇ ਲਈ ਉਹ ਹੈ। ਔਰ ਉਹਨਾਂ ਨੇ 2003 ਦੇ ਵਿੱਚ ਇਹ ਹਰੇਨ ਪਾਂਡਿਆ ਦਾ ਮਰਡਰ ਹੋਇਆ ਸੀ ਜਦੋਂ ਕਿ ਉਹਦੀ ਸਿਕਿਉਰਿਟੀ ਵਿਦਡਰਾ ਕੀਤੀ ਗਈ ਸੀ, ਉਹਦੇ ਨਾਲ ਕੰਪੇਅਰ ਕੀਤਾ। ਫਿਰ ਉਹਨੇ ਕਿਹਾ ਵੈਨ ਸੱਚ ਏ ਮਰਡਰ ਨੈਕਸਸ ਟੇਕਸ ਪਲੇਸ। ਹੁਣ ਮਰਡਰ ਨੈਕਸਸ ਦਾ ਮਤਲਬ ਇਹ ਹੈ ਜਿਹਨੂੰ ਅਸੀਂ ਕਿਹਾ ਕਿ ਵੀ ਬੇਸ਼ੱਕ ਸਾਹਮਣੇ ਲਿਆਉਣ ਲਈ ਲੱਗਦਾ ਹੈ ਕਿ ਜੀ ਓਏ ਫਲਾਣਾ ਬਿਸ਼ਨੋਈ ਦਿੱਲੀ ਗੈਂਗ, ਔਰ ਦੂਸਰਾ ਅੱਜ ਬਹੁਤ ਸਾਰੀਆਂ ਲਿਖਤਾਂ ਇਸ ਦੇ ਉੱਤੇ ਨੇ, ਬਿਸ਼ਨੋਈ ਗੈਂਗਸਟਰ ਇਸ ਨਾਂ ਦੇ ਉੱਤੇ ਜਿਹੜਾ ਇੱਕ ਵੀਰ ਨੇ ਇਸ ਦੇ ਉੱਤੇ ਲਿਖਿਆ ਕਿ ਲਾਰੈਂਸ ਬਿਸ਼ਨੋਈ ਭਾਰਤੀ ਏਜੰਸੀਆਂ ਦਾ ਅਜੀਤ ਪੂਲਾ ਕੈਟ ਹੈ, ਸਿੱਧੂ ਮੂਸੇਵਾਲਾ ਹੋਇਆ ਭਾਰਤੀ ਏਜੰਸੀਆਂ ਦਾ ਸ਼ਿਕਾਰ। ਹੁਣ ਔਰ ਇਹਦੇ 'ਚ ਉਹਨਾਂ ਨੇ ਬੈਕਗਰਾਉਂਡ ਦਿੱਤੀ ਹੈ ਕਿ ਕਿਵੇਂ ਜਿਹੜਾ ਉਸ ਤੋਂ ਪਹਿਲਾਂ ਜਦੋਂ ਇਸ ਦਾ ਜਿਹੜਾ ਰਿਮਾਂਡ ਲੈਣਾ ਸੀ ਹਾਈ ਕੋਰਟ ਨੇ ਕਿਵੇਂ ਉਹਨੂੰ ਸਿਕਿਉਰ ਕੀਤਾ, ਸੁਪਰੀਮ ਕੋਰਟ ਨੇ ਕਿਵੇਂ ਕੀਤਾ। ਮਕਸਦ ਇਹ ਹੈ ਕਿ ਇਹ ਜਿਹੜਾ ਬਿਸ਼ਨੋਈ ਹੈ ਐਕਚੁਅਲੀ ਇਹ ਬੇਸ਼ੱਕ ਗੈਂਗਸਟਰ ਹੋਏਗਾ ਪਰ ਏਜੰਸੀਆਂ ਦੇ ਏਜੰਡੇ ਤੇ ਹੀ ਕੰਮ ਕਰਦਾ, ਔਰ ਇਸ ਲਈ ਇਹਨੂੰ ਹਾਈ ਕੋਰਟ ਵੀ ਪ੍ਰੋਟੈਕਟ ਕਰਦਾ ਰਿਹਾ। ਜਦੋਂ ਸੁਪਰੀਮ ਕੋਰਟ 'ਚ ਗਿਆ, ਸੁਪਰੀਮ ਕੋਰਟ ਨੇ ਤਾਂ ਹੱਦ ਹੀ ਮੁਕਾ ਦਿੱਤੀ ਤੇ ਕਿ ਬਿਸ਼ਨੋਈ ਦੀ ਜਾਨ ਨੂੰ ਖਤਰਾ ਹੈ। ਹੁਣ ਦਿੱਲੀ 'ਚ ਬੈਠੇ ਆ, ਜਦੋਂ ਇਹ ਹੋਇਆ ਉਹਨੇ ਪਟੀਸ਼ਨ ਕਰਤੀ ਜੀ ਪੰਜਾਬ ਪੁਲਿਸ ਤੋਂ ਮੈਨੂੰ ਖਤਰਾ ਹੈ ਔਰ ਫਲਾਣਾ, ਹੁਣ ਉਹਦੀ ਅਪੀਲ ਸੁਪਰੀਮ ਕੋਰਟ, ਮਤਲਬ ਕਿੱਥੇ ਤਾਂ ਸਾਰੀ ਉਮਰਾਂ ਜੇਲ੍ਹਾਂ 'ਚ ਜਿਹੜੇ ਗਲਣ ਵਾਲੇ ਨੇ ਉਹਨਾਂ ਦੀਆਂ ਕੋਈ ਪਟੀਸ਼ਨਾਂ ਹੀ ਨਹੀਂ ਹੈ ਲੈ ਕੇ ਰਾਜੀ, ਕਿਉਂ ਇਹਨੂੰ ਕੋਈ ਪ੍ਰੋਟੈਕਟ ਕਰ ਰਿਹਾ। ਔਰ ਇਹ ਉਹਨਾਂ ਨੇ ਬਿਲਕੁਲ ਵੀਰ ਨੇ ਠੀਕ ਲਿਖਿਆ ਕਿ ਵੀ ਇਹ ਜਿਵੇਂ ਪੂਲਾ ਕੈਟ ਜ਼ਿੰਮੇਵਾਰ ਸੀ ਜਿਹਨੇ, ਔਰ ਅੱਜ ਹੀ 1 ਜੂਨ ਦਾ ਦਿਨ ਹੀ ਹੈ ਜਦੋਂ ਕਿ ਕਿਉਂਕਿ ਪੂਲਾ ਕੈਟ ਦਾ ਜ਼ਿਕਰ ਹੋਇਆ ਕਿ ਸਰਦਾਰ ਖਾਨਪੁਰੀ ਦਾ ਕਿਵੇਂ ਟੱਬਰ ਦੇ ਕਿੰਨੇ ਜੀ ਪੂਲੇ ਕੈਟ ਨੇ ਜਾ ਕੇ ਮਾਰੇ ਸੀ, ਔਰ ਉਹ ਪੂਲਾ ਕੈਟ ਸੁਮੇਧ ਸੈਣੀ ਦਾ ਭਰਾ ਵੀ ਬਣਿਆ ਹੋਇਆ ਸੀ। ਸੁਮੇਧ ਸੈਣੀ ਦਾ ਪਿਓ ਆਰਸੀ ਸਿੰਘ ਜਦੋਂ ਮਰਦਾ ਹੈ ਤੇ ਟ੍ਰਿਬਿਊਨ ਜਿਹੜਾ ਇਸ਼ਤਿਹਾਰ ਦਿੱਤਾ ਜਾਂਦਾ ਉਹਦੇ ਅੰਤਮ ਅਰਦਾਸ ਦਾ, ਉਹਦੇ 'ਚ ਅਜੀਤ ਪੂਲਾ ਬਾਅਦ ਹਾਲਾਂ ਸਿੰਘਾਂ ਨੇ ਕਿਵੇਂ ਉਸ ਦਾ ਐਂਡ ਕੀਤਾ, ਅਜੀਤ ਪੂਲੇ ਦਾ ਵੱਖਰੀ ਕਹਾਣੀ ਹੈ। ਪਰ ਇਸ ਕਿਸਮ ਦੀਆਂ ਕੈਟਾਂ ਪਾਲੀਆਂ ਜਾਂਦੀਆਂ ਸਰਕਾਰ ਵੱਲੋਂ, ਉਹਨਾਂ ਦੇ ਦੁਆਲੇ ਜਿਹੜਾ ਇੱਕ ਆਪਣੀ ਕਿਸਮ ਦਾ ਸੁਰੱਖਿਆ ਦਾ ਉਹਨਾਂ ਦਾ ਘੇਰਾ ਹੁੰਦਾ ਹੈ। ਔਰ ਇਹੀ ਜਦੋਂ ਹੁਣ ਸੁਬਰਾਮਨੀਅਨ ਸਵਾਮੀ ਇਸ ਨੂੰ ਮਰਡਰ ਨੈਕਸਸ ਕਹਿੰਦੇ ਨੇ ਤੇ ਇਹ ਮਰਡਰ ਨੈਕਸਸ ਹੀ ਹੈ। ਇਸ 'ਚ ਬਿਸ਼ਨੋਈ ਹੋਏ, ਇਸ 'ਚ ਕੋਈ ਬਰਾੜ ਹੋਏ, ਇਸ ਪਰ ਇਹ ਨੈਕਸਸ ਭਗਵੰਤ ਮਾਨ, ਇੰਡੀਅਨ ਏਜੰਸੀਆਂ
ਔਰ ਇਹਨਾਂ ਸਾਰਿਆਂ ਦੀ ਮਿਲੀ ਭੁਗਤ ਹੈ। ਔਰ ਇਹ ਸੁਬਰਾਮਨੀਅਨ ਸਵਾਮੀ ਦਾ ਹੀ ਕਹਿਣਾ ਹੈ, when such a murder nexus takes place we may require a law to make chief minister and home minister of the state as the first accused for prosecution। ਇੱਕ ਲਾਅ ਬਣਨਾ ਚਾਹੀਦਾ ਹੈ ਕਿ ਜਦੋਂ ਇਸ ਕਿਸਮ ਦੇ ਹਾਲਾਤ ਕਿਸੇ ਦਾ ਕਤਲ ਹੁੰਦਾ ਹੈ ਤੇ ਪਹਿਲਾ ਦੋਸ਼ੀ ਚੀਫ ਮਿਨਿਸਟਰ ਔਰ ਹੋਮ ਮਿਨਿਸਟਰ, ਔਰ ਇਸ ਮਾਮਲੇ 'ਚ ਭਗਵੰਤ ਮਾਨ ਹੀ ਹੋਮ ਮਿਨਿਸਟਰ ਵੀ ਹੈ ਜੇ ਮੈਂ ਗਲਤ ਨਾ ਹੋਵਾਂ। ਸੋ ਡਬਲ ਜੇ ਇਹਦੇ ਤੇ ਕੇਸ ਜਿਹੜਾ ਪੈਣਾ ਚਾਹੀਦਾ। ਹਾਲਾਂਕਿ ਜਿਵੇਂ ਇਹਨੇ ਕਿਹਾ ਸਵਾਮੀ ਨੇ ਕਿ ਕੋਈ ਲਾਅ ਨਹੀਂ ਹੈ, ਲੇਕਿਨ ਇਸ ਤੋਂ ਇਹ ਜ਼ਾਹਰ ਹੁੰਦਾ ਹੈ ਕਿ ਇਸ ਲੈਵਲ ਦੇ ਬੰਦੇ ਵੀ ਇਹ ਸੋਚਦੇ ਨੇ ਕਿ ਭਾਈ ਅਲਟੀਮੇਟਲੀ ਇਹ ਮਰਡਰ ਹੈ ਜਿਹਦੇ ਲਈ ਸਟੇਟ ਏਜੰਸੀਆਂ ਜ਼ਿੰਮੇਵਾਰ ਨੇ, ਜਿਹਦੇ ਲਈ ਪੋਲੀਟੀਕਲ ਸਿਸਟਮ ਜ਼ਿੰਮੇਵਾਰ ਹੈ। ਔਰ ਇਹੀ ਗੱਲ ਲਗਾਤਾਰਤਾ ਨਾਲ ਜਿਹੜੇ ਵੀ ਸੋਚਵਾਨ ਸਿੱਖ ਨੇ ਦੁਨੀਆ ਭਰ 'ਚ ਬੈਠੇ ਹੋਏ ਵੀਕਐਂਡ ਤੋਂ ਲਗਾਤਾਰਤਾ ਨਾਲ ਇਹੀ ਦੁਹਾਈ ਦੇ ਰਹੇ ਨੇ। ਬਿਲਕੁਲ ਔਰ ਸਾਹਿਬ ਬਿਲਕੁਲ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਅਤੇ 1984 ਦੇ ਸ਼ਹੀਦਾਂ ਦੀ ਯਾਦ ਵਿੱਚ 4 ਜੂਨ 2022 ਨੂੰ ਕੈਲੀਫੋਰਨੀਆ ਦੇ ਸੈਨ ਫਰਾਂਸਿਸਕੋ ਵਿੱਚ ਫਰੀडम ਮਾਰਚ ਕੱਢਿਆ ਜਾ ਰਿਹਾ ਹੈ। ਪੀਰ ਵਾਲੇ ਦੇ ਮੁਕਤੀ ਪਰ ਸਿੰਘਾਂ ਨੇ ਮੱਤਾ ਹਿੱਦ ਦੀ ਫੌਜ ਨਾਲ ਲਾ ਲਿਆ ਏ। ਇਹ ਫਰੀडम ਮਾਰਚ 4 ਜੂਨ ਨੂੰ ਸਵੇਰੇ 10 ਵਜੇ ਤੋਂ 36 2nd ਸਟਰੀਟ ਸੈਨ ਫਰਾਂਸਿਸਕੋ ਤੋਂ ਸ਼ੁਰੂ ਹੋ ਕੇ ਸਿਵਿਕ ਸੈਂਟਰ ਪਲਾਜ਼ਾ ਤੇ ਸਮਾਪਤ ਹੋਵੇਗਾ। ਆਓ ਗੁਰੂ ਪਿਆਰੇ ਸਿੰਘਾਂ ਦੀ ਸ਼ਹਾਦਤ ਨੂੰ ਇਕੱਠੇ ਹੋ ਕੇ ਯਾਦ ਕਰੀਏ। ਰੰਗ ਹਿੱਤ ਪੰਜਾਬ ਦਾ ਹੋਣ ਲੱਗਾ, ਸਾਡੇ ਤਖਤ ਨੂੰ ਘੇਰਾ ਪਾ ਲਿਆ ਏ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਫੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੈਸਾਚੂਸੈਟਸ ਸਟੇਟ ਦੇ ਇੱਕ ਹੋਰ ਸ਼ਹਿਰ ਜਿਕੋਪੀ ਦੇ ਮੇਅਰ ਵੱਲੋਂ ਖਾਲਿਸਤਾਨ ਆਜ਼ਾਦੀ ਦਿਵਸ ਯਾਨੀ ਕਿ 29 ਅਪ੍ਰੈਲ 1986 ਦੇ ਦਿਨ ਨੂੰ ਮਾਨਤਾ ਦਿੱਤੀ ਗਈ ਹੈ। ਸੋ ਭਾਰਤ ਸਰਕਾਰ ਦੇ ਭਾਰੀ ਵਿਰੋਧ ਦੇ ਬਾਵਜੂਦ ਅਮਰੀਕਾ ਵਿੱਚ ਸਿੱਖ ਆਜ਼ਾਦੀ ਦੇ ਮਾਨਤਾ ਦੇਣ ਦਾ ਜਿਹੜਾ ਸਿਲਸਿਲਾ ਹੈ ਉਹ ਲਗਾਤਾਰ ਜਾਰੀ ਹੈ। ਸੋ ਇਸ ਬਾਰੇ ਆਪਾਂ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੇ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਸੀਂ ਆਪਣੀ ਆਜ਼ਾਦੀ ਤਹਿਰੀਕ ਦੀ ਗੱਲ ਕਰਦੇ ਹਾਂ ਤੇ ਸਾਨੂੰ ਇਸ ਗੱਲ ਦਾ ਕੋਈ ਭੁਲੇਖਾ ਨਹੀਂ ਹੈ ਕਿ ਸਾਡਾ ਵਾਹ ਉਸ ਦੁਸ਼ਮਣ ਨਾਲ ਹੈ ਜਿਹੜਾ ਮੱਕਾਰੀ ਦਾ ਵੀ ਚੈਂਪੀਅਨ ਹੈ, ਡਿਸੀਟ ਦਾ ਵੀ ਚੈਂਪੀਅਨ ਹੈ, ਜਿਹਦੇ ਕੋਲ ਅਥਾਹ ਰਿਸੋਰਸਿਸ ਨੇ। ਕੱਲਾ ਸਰਕਾਰੀ ਪੱਧਰ ਤੇ ਹੀ ਨਹੀਂ, ਕੱਲ ਅਸੀਂ ਜ਼ਿਕਰ ਕੀਤਾ ਸੀ ਔਰ ਸਾਡੀ ਉਸ ਸਟੋਰੀ ਨੂੰ ਬਹੁਤ ਭਰਵਾਂ ਹੁੰਗਾਰਾ ਮਿਲਿਆ। ਹਾਲਾਂਕਿ ਕ੍ਰੈਡਿਟ ਤਾਂ ਉਸ ਫੋਰਮ ਨੂੰ ਜਾਂਦਾ ਹੈ ਜਿਨ੍ਹਾਂ ਨੇ 93 ਪੇਜ ਦੀ ਰਿਪੋਰਟ ਕੱਢੀ, ਜਿਨ੍ਹਾਂ 'ਚ ਬਹੁਤ ਸਾਰੇ ਪ੍ਰੋਗਰੈਸਿਵ ਵਿਚਾਰਾਂ ਵਾਲੇ ਹਿੰਦੂ ਭਰਾ ਹੀ ਨੇ ਕਿ ਭਾਈ ਕਿਵੇਂ ਅਮਰੀਕਾ ਦੇ ਵਿੱਚ $180 ਮਿਲੀਅਨ ਦੇ ਲਗਭਗ ਦਾ 24 ਹਿੰਦੂਤਵੀ ਆਰਗੇਨਾਈਜੇਸ਼ਨਸ ਦਾ ਬਜਟ ਹੈ ਔਰ ਕਿਵੇਂ ਉਹ ਸਿਆਸੀ ਪ੍ਰੋਸੈਸ ਨੂੰ ਪ੍ਰਭਾਵਿਤ ਕਰਦੇ ਨੇ, ਕਿਵੇਂ ਉਹ ਐਕੈਡੈਮਿਕ ਲੈਵਲ ਦੇ ਉੱਤੇ ਆਪਣੇ ਕਾਸਟ ਸਿਸਟਮ ਨੂੰ ਵੀ ਜਸਟੀਫਾਈ ਕਰ ਰਹੇ ਨੇ। ਜੇ ਦਲਿਤ ਲਫ਼ਜ਼ ਕੈਲੀਫੋਰਨੀਆ ਦੇ ਸਿਲੇਬਸ 'ਚ ਆ ਜਾਂਦਾ ਹੈ ਤੇ ਕਿਵੇਂ ਕਿਸ ਹੱਦ ਤੱਕ ਉਹ ਜਾਂਦੇ ਨੇ ਲੌਬੀ ਕਰਕੇ ਉਹਨੂੰ ਕਢਾਉਣ ਦੇ ਲਈ। ਔਰ ਇਸੇ ਤਰੀਕੇ ਨਾਲ ਅਸੀਂ ਤਾਂ ਪਿਛਲੇ 30-32 ਸਾਲ ਤੋਂ ਹੀ ਲਗਾਤਾਰਤਾ ਨਾਲ ਦੇਖਦੇ ਰਹੇ ਕਿ ਇਹਨਾਂ ਦਾ ਕਿਸ ਕਿਸਮ ਦਾ ਇਨਫਲੂਐਂਸ ਹੈ। ਲੇਕਿਨ ਹੁਣ ਜਦੋਂ ਕਿ ਸਿੱਖ ਆਜ਼ਾਦੀ ਤਹਿਰੀਕ ਖਾਸ ਤੌਰ ਤੇ ਖਾਲਿਸਤਾਨ
ਡੈਕਲੇਰੇਸ਼ਨ ਡੇ ਨੂੰ ਲੈ ਕੇ ਕਨੈਟੀਕਟ ਸਟੇਟ ਦੀ ਸਾਈਟੇਸ਼ਨ ਆਈ, ਕਿਵੇਂ 24 ਘੰਟੇ ਦੇ ਵਿੱਚ ਨਿਊਯਾਰਕ ਦੇ ਕੌਂਸਲ ਜਨਰਲ ਦੀ ਜਿਹੜੀ ਹੈ ਪ੍ਰੈਸ ਸਟੇਟਮੈਂਟ ਵੀ ਆਈ, ਖੁਦ ਉੱਥੇ ਪਹੁੰਚ ਗਿਆ ਉਹਨਾਂ ਦੀ ਕੈਪੀਟਲ ਦੇ ਵਿੱਚ, ਔਰ ਜਾ ਕੇ ਕਿਵੇਂ ਭੱਦੇ ਤਰੀਕੇ ਨਾਲ ਉਹਨਾਂ ਨੇ ਹਾਊਸ ਦੇ ਸਪੀਕਰ ਨੂੰ ਕਨਫਰੰਟ ਕਰਨ ਦੀ ਕੋਸ਼ਿਸ਼ ਕੀਤੀ, ਬਿਨਾਂ ਇਹ ਜਾਣੇ ਕਿ ਇਹ ਜੋ ਕਰ ਰਿਹਾ ਹੈ ਇਹ ਈਵਨ, ਕਿਉਂਕਿ ਇਸ ਵੇਲੇ ਤਾਂ ਸੌਫਟ ਹੈ ਸਟੇਟ ਡਿਪਾਰਟਮੈਂਟ ਇਹਨਾਂ ਦੇ ਤਾਂ ਕ੍ਰੈਡੈਂਸ਼ੀਅਲਸ ਜਿਹੜੇ ਨੇ ਉਹ ਕੈਂਸਲ ਹੋ ਜਾਣਗੇ ਅਲਟੀਮੇਟਲੀ, ਔਰ ਇਹਨਾਂ ਨੂੰ ਪਰਸੋਨਾ ਨਾਨ ਗ੍ਰੈਟਾ ਐਲਾਨਿਆ ਜਾਏਗਾ। ਇਹ ਇਵੇਂ ਅਮਰੀਕਨ ਸਿਸਟਮ ਦੇ ਵਿੱਚ ਦਖਲਅੰਦਾਜ਼ੀ ਨਹੀਂ ਕਰ ਸਕਦੇ, ਪਰ ਕਿਉਂਕਿ ਇਹਨਾਂ ਨੂੰ ਮੂੰਹ ਪਿਆ ਹੋਇਆ ਹੈ ਟਰੰਪ ਐਡਮਿਨਿਸਟ੍ਰੇਸ਼ਨ ਦੇ ਵੇਲੇ ਦਾ ਕਿ ਭਾਈ ਹੌਡੀ ਮੋਡੀ ਦੇ ਨਾਂ ਥੱਲੇ ਜੋ ਇਹਨਾਂ ਨੇ ਕੀਤਾ ਹੈ, ਉੱਥੇ ਖਲੋ ਕੇ ਵੀ ਅਬ ਕੀ ਬਾਤ ਟਰੰਪ ਸਰਕਾਰ ਕਹਿ ਰਿਹਾ ਕਿ ਵੀ ਇਹ ਜਿਹੜਾ ਈਵਨ ਅਮਰੀਕਨ ਇਲੈਕਸ਼ਨ ਸਿਸਟਮ 'ਚ ਕਦੇ ਨਹੀਂ ਹੋਇਆ ਕਿ ਕਿਸੇ ਹੋਰ ਮੁਲਕ ਦਾ ਆ ਕੇ ਇੱਥੇ ਲੌਬੀ ਕਰੇ। ਇਹ ਤਾਂ ਪੈਸੇ ਦਿੰਦੇ ਨੇ, ਔਰ ਅਸੀਂ ਉਸ ਰਿਪੋਰਟ ਦੇ ਵਿੱਚ ਦੱਸਿਆ ਸੀ ਕਿ ਭਾਈ ਕਿਵੇਂ ਇਹਨਾਂ ਨੇ ਤੁਲਸੀ ਗੈਬਰਡ, ਜਿਹੜੀ ਪਹਿਲੀ ਗੋਰੀ ਕਾਂਗਰਸ ਵੂਮਨ ਜਿਹਨੇ ਕਿਹਾ ਜੀ ਮੈਂ ਹਿੰਦੂ ਧਰਮ ਅਡਾਪਟ ਕਰ ਲਿਆ, ਔਰ ਗੀਤਾ ਤੇ ਉਹਨੇ ਸਹੁੰ ਚੁੱਕੀ ਸੀ, ਉਸਨੇ ਜਿਹੜਾ ਕਿਵੇਂ ਉਹਨੂੰ ਫਾਈਨੈਂਸ ਕੀਤਾ RSS ਨੇ, ਔਰ ਇਸੇ ਤਰ੍ਹਾਂ ਈਵਨ ਬ੍ਰੈਡ ਸ਼ਰਮਨ ਕਾਂਗਰਸਮੈਨ ਜਿਹੜਾ ਇੰਡੀਆ ਕਾਕਸ ਨਾਲ ਜੁੜਿਆ ਹੋਇਆ LA ਤੋਂ, ਉਹਨੂੰ ਫਾਈਨੈਂਸ ਕੀਤਾ, ਔਰ ਕ੍ਰਿਸ਼ਨਾ ਮੂਰਤੀ ਜਿਹਨੂੰ $2 ਲੱਖ ਦੇ ਨੇੜੇ ਤੇੜੇ ਦਿੱਤਾ ਹੈ, ਔਰ ਉਹ ਹੌਡੀ ਮੋਡੀ ਇਵੈਂਟ 'ਚ ਵੀ ਹੈ, ਔਰ US ਕਾਂਗਰਸ 'ਚ ਨਾ ਹਿੰਦੂ ਤਵੀਆਂ ਦਾ ਨੈਸ਼ਨਲ ਏਜੰਡਾ ਪ੍ਰਮੋਟ ਕਰਦਾ। ਹੁਣ ਇਹ ਸਾਰੇ ਇਨਫਲੂਐਂਸ, ਔਰ ਇਹਨਾਂ ਨੂੰ ਜੇ ਇਸ ਸਾਰੇ 'ਚ ਸਿੱਖਾਂ ਦੇ ਖਿਲਾਫ ਬਾਕੀ ਮੂਵ ਯੂਨੀਵਰਸਿਟੀਆਂ 'ਚ ਕੀ ਕਰਦੇ ਨੇ, ਅਦਰਵਾਈਜ਼ ਕਿ ਬਰਾਬਰ ਦੀਆਂ ਸਿੱਖ ਚੇਅਰਸ ਲਿਆਉਣ ਦੀ ਲਾਈਨ, ਔਰ ਕਿਵੇਂ ਈਵਨ ਜਿਵੇਂ ਮੈਂ ਕੱਲ ਜ਼ਿਕਰ ਕੀਤਾ ਸੀ ਕਿ ਭਾਈ ਹੁਣ ਤਾਂ ਇਹਨਾਂ ਨੇ ਜਿਹੜੇ ਸਾਬਕਾ ਕੁਝ ਗ੍ਰੰਥੀ ਨੇ ਉਹਨਾਂ ਰਾਹੀਂ ਉਹਨਾਂ ਦੇ ਡੇਰੇ ਨੁਮਾ ਗੁਰਦੁਆਰੇ ਬਣਵਾ ਕੇ ਉੱਥੋਂ ਆਪਣਾ ਨੈਸ਼ਨਲਿਸਟ ਏਜੰਡਾ ਹਿੰਦੂਤਵਾ ਦਾ ਪ੍ਰਮੋਟ ਕਰਨਾ ਚਾਹੁੰਦੇ ਨੇ, ਔਰ ਕਿਤੇ ਯੋਗਾ ਦੇ ਨਾਂ ਥੱਲੇ ਵਿੱਚ ਵੜ ਰਹੇ ਨੇ। ਸੋ ਇਸ ਸਾਰੇ ਦੇ ਚਲਦਿਆਂ ਵੀ ਅਸੀਂ ਸਮਝਦੇ ਹਾਂ ਕਿ ਜੇ ਲਿਮਿਟਿਡ ਰਿਸੋਰਸਿਸ ਦੇ ਨਾਲ ਅਸੀਂ ਭਾਰਤ ਸਰਕਾਰ ਨੂੰ ਥਾਂ ਤੇ ਇਫੈਕਟਿਵ ਢੰਗ ਨਾਲ ਚੈਲੰਜ ਕਰ ਰਹੇ ਹਾਂ, ਤੇ ਇਹ ਗੁਰੂ ਦੀ ਰਹਿਮਤ ਸਦਕਾ ਹੈ, ਔਰ ਇਸ ਫੇਥ ਸਦਕਾ ਕਿ ਸੱਚ ਦਾ ਆਪਣਾ ਭਾਰ ਹੁੰਦਾ ਹੈ। ਸਾਡਾ ਕੇਸ ਹੱਕ ਸੱਚ ਇਨਸਾਫ ਦੇ ਉੱਤੇ ਆਧਾਰਿਤ ਹੈ। ਕੋਈ ਦੁਨੀਆ ਦੀ ਤਾਕਤ, ਕੋਈ ਦੁਨੀਆ ਦਾ ਕੋਰਟ ਇਸ ਦੇ ਵਿੱਚ ਕੋਈ ਖਾਮੀ ਨਹੀਂ ਕੱਢ ਸਕਦਾ। ਸਾਡਾ ਹੱਕ ਹੈ, ਅਸੀਂ ਆਜ਼ਾਦੀ ਹਾਸਲ ਕਰਨੀ ਹੈ। ਔਰ ਜਿਵੇਂ ਕਨੈਟੀਕਟ ਸਟੇਟ ਵੱਲੋਂ ਉਹਨਾਂ ਦੀ ਅਸੈਂਬਲੀ ਵੱਲੋਂ ਸਾਈਟੇਸ਼ਨ ਤੋਂ ਬਾਅਦ ਇਹਨਾਂ ਨੇ ਮੂਵ ਚਲਾਇਆ ਕਿ ਜੀ ਇਹਨੂੰ ਵਾਪਸ ਲਓ ਔਰ ਦੂਸਰਾ ਕਰੋ, ਪਰ ਉਹਨਾਂ ਨੇ ਤਾਂ ਵਾਪਸ, ਕਿਉਂਕਿ ਉਹਨਾਂ ਦੇ ਤਾਂ ਕਨਸਟੀਟਿਊਸ਼ਨ 'ਚ ਕੋਈ ਪ੍ਰੋਵੀਜ਼ਨ ਹੀ ਨਹੀਂ ਵਾਪਸ ਲੈਣ ਦਾ, ਨਾ ਹੀ ਕਿਸੇ ਵੀ ਉਹਨਾਂ ਦੇ ਸਟੇਟ ਸੈਨੇਟਰ ਜਾਂ ਅਸੈਂਬਲੀਮੈਨ ਦੀ ਕੋਈ ਐਸੀ ਸਟੇਟਮੈਂਟ ਆਈ ਕਿ ਜੀ ਸਾਥੋਂ ਗਲਤੀ ਹੋ ਗਈ ਜਾਂ ਨਾ। ਸੋ ਇਹਦਾ ਮਤਲਬ ਸੀ ਕਿ ਮੂੰਹ ਪਰਨੇ ਡਿੱਗੇ। ਔਰ ਇਸ ਤੋਂ ਬਾਅਦ ਅਗਲਾ ਸਟੈਪ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ ਵੀ ਈਵਨ ਜਿਹੜਾ ਮੈਸਾਚੂਸਟਸ ਦੇ ਵਿੱਚ ਜਿਹੜਾ ਹੋਲੀਓਕ ਸ਼ਹਿਰ ਵੱਲੋਂ ਪ੍ਰੋਕਲੇਮੇਸ਼ਨ ਆਈ ਖਾਲਿਸਤਾਨ ਡੈਕਲੇਰੇਸ਼ਨ ਡੇ ਦੀ, ਔਰ ਹੁਣ ਮੈਸਾਚੂਸਟਸ ਸਟੇਟ ਦੇ ਵਿੱਚੋਂ ਹੀ ਚਿਕੋਪੀ ਉਹਨਾਂ ਦਾ ਇੱਕ ਸ਼ਹਿਰ ਹੈ, ਉਹਨਾਂ ਦੇ ਮੇਅਰ ਨੇ ਵੀ ਇਸ ਦੀ ਪ੍ਰੋਕਲੇਮੇਸ਼ਨ ਇਸ ਦੇ ਉੱਤੇ ਦਿੱਤੀ ਹੈ। ਔਰ ਇਨ ਦਾ ਮੀਨ ਟਾਈਮ ਅਸੀਂ ਕਨੈਟੀਕਟ ਦੇ ਹਵਾਲੇ ਨਾਲ ਜ਼ਿਕਰ ਕੀਤਾ ਸੀ ਕਿ ਵੀ ਕਿਵੇਂ ਇੱਕ ਬਿੱਲ ਜਿਹੜਾ ਇੱਕ ਵਾਰ ਪਹਿਲਾਂ ਵੀਟੋ ਹੋ ਚੁੱਕਾ ਸੀ ਕਿ ਵੀ ਸਿੱਖ ਜਿਹੜੇ ਪੁਲਿਸ ਦੇ ਵਿੱਚ ਔਰ ਦੂਸਰੇ ਸਰਵ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਦਸਤਾਰ ਦੇ ਨਾਲ ਹੱਕ ਮਿਲੇ। ਇਹ ਆਲਮੋਸਟ ਯੂਨੈਨਿਮਸਲੀ ਜਿਹੜਾ ਉਹ ਸੀ, ਪਰ ਇਸ ਗੱਲ ਦਾ ਫੀਅਰ ਸੀ ਕਿ ਵੀ ਗਵਰਨਰ ਕਨੈਟੀਕਟ ਦਾ ਮਿਸਟਰ ਲੈਮੌਂਟ ਉਹਨੂੰ ਵੀਟੋ ਨਾ ਕਰੇ। ਉਹਨੇ ਹੋਰ ਵੀ ਬਹੁਤ ਸਾਰੇ ਬਿੱਲ ਨੇ, ਪਰ ਇਹ ਖਬਰ ਵੀ ਸਾਡੇ ਲਈ ਖੁਸ਼ੀ ਵਾਲੀ ਹੈ। ਮਈ 30 ਦੇ ਹਵਾਲੇ ਨਾਲ ਹੀ ਇਹ ਖਬਰ ਉਹਨਾਂ ਦੇ ਮੇਨ ਜਿਹੜਾ ਦਾ ਡੇ ਪਬਲਿਕੇਸ਼ਨ ਹੈ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਔਨ May 23rd ਲੈਮੌਂਟ ਸਾਈਨਡ ਏ ਬਿੱਲ that okays religious head coverings for police. State Senator Kathy Austin, D. Sprague led passage of the bill which would require police in Connecticut to adopt a policy allowing officers to wear religious head coverings while on duty except in units that require officers to use tight-fitting protective headgear. The policy would help those who practice Sikhism in wearing a turban while on the job. ਹੁਣ ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਕਨੈਟੀਕਟ ਸਟੇਟ ਦੇ ਆਪਣੇ ਸਖਤ ਲਾਅ ਨੇ, ਗਵਰਨਰ ਨੇ ਉਸ ਦੇ ਉੱਤੇ ਵੀ ਸਾਈਨ ਕਰ ਦਿੱਤੇ ਨੇ। ਸੋ ਹੁਣ
ਇੱਕ ਪਾਸੇ ਤੁਸੀਂ ਇੰਡੀਅਨ ਲੌਬੀ ਔਰ ਉਹਨਾਂ ਦੇ ਰਿਸੋਰਸ ਦੇਖੋ ਤੇ ਦੂਸਰੇ ਪਾਸੇ ਜਿਹਨੂੰ ਕਹਿੰਦੇ ਨੇ ਨੰਗੇ ਧੜ ਲੜਨ ਵਾਲੇ ਪੰਥ ਦੇ ਜਿਹੜੇ ਸਿੰਘ ਨੇ ਸਿੰਘਣੀਆਂ ਨੇ, ਇਹ ਗੁਰੂ ਦੀ ਰਹਿਮਤ ਹੈ। ਔਰ ਮੈਂ ਜਿਹੜੀ ਚਕੋਪੀ ਦੇ ਮੇਅਰ ਵੱਲੋਂ ਔਰ ਇਸ ਦੇ ਵਿੱਚ ਵੀ ਜਿਵੇਂ ਵਰਲਡ ਸਿੱਖ ਪਾਰਲੀਮੈਂਟ ਇਹੀ ਨਹੀਂ ਕਿ ਸਿਰਫ ਉਹਦਾ ਇੱਕ ਨਾਂ ਦੇ ਤੌਰ ਤੇ ਐਸਟੈਬਲਿਸ਼ ਹੋਈ। ਪਿਛਲੇ ਪੀਰੀਅਡ 'ਚ ਕਨੈਟੀਕਟ ਵਾਲੀ ਜਿਹੜੀ ਸਾਈਟੇਸ਼ਨ ਔਰ ਨਾਰਵਿਚ ਸਿਟੀ ਵੱਲੋਂ ਪ੍ਰੋਕਲੇਮੇਸ਼ਨ ਸੀ, ਉਹਦੇ 'ਚ ਵੀ ਵਰਲਡ ਸਿੱਖ ਪਾਰਲੀਮੈਂਟ ਔਰ ਸਵਰਨਜੀਤ ਸਿੰਘ ਖਾਲਸਾ ਜਿਹੜੇ ਕਨੈਟੀਕਟ ਦੇ ਇਲੈਕਟਿਡ ਸਿਟੀ ਆਫੀਸ਼ੀਅਲ ਨੇ ਸਿਟੀ ਕੌਂਸਲ ਦੇ। ਔਰ ਜੇ ਮੈਸੇਚੂਸਟਸ 'ਚ ਅਸੀਂ ਹੋਲੀਓਕ ਤੋਂ ਬਾਅਦ ਹੁਣ ਚਕੋਪੀ ਸਿਟੀ ਦੇ ਮੇਅਰ ਨੇ ਪ੍ਰੋਕਲੇਮੇਸ਼ਨ ਦਿੱਤੀ ਹੈ ਤੇ ਇਸ ਦੇ ਵਿੱਚ ਵੀਰ ਗੁਰਨਿੰਦਰ ਸਿੰਘ ਧਾਲੀਵਾਲ ਉਹਨਾਂ ਦਾ ਮੇਨ ਰੋਲ ਹੈ। ਔਰ ਸਾਡੇ ਵੀਰ ਸਰ ਹਿੰਮਤ ਸਿੰਘ ਜਿਹੜੇ ਕੋਆਰਡੀਨੇਟਰ ਨੇ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ, ਔਰ ਜ਼ਾਹਿਰਾ ਤੌਰ ਤੇ ਉਹ ਜਿਨ੍ਹਾਂ ਨੂੰ ਮੈਂ ਹਮੇਸ਼ਾ ਹੀ ਕਹਿੰਦਾ ਕਿ ਬਹੁਤ ਘੱਟ ਨੇ ਜਿਹੜੇ ਆਪਣੇ ਨਾਂ ਨਾਲ ਇਨਸਾਫ ਕਰਦੇ ਨੇ। ਤੁਹਾਡਾ ਨਾਮ ਵੀ ਹਿੰਮਤ ਸਿੰਘ ਰੱਖਿਆ ਮਾਤਾ ਪਿਤਾ ਨੇ ਔਰ ਤੁਸੀਂ ਵਾਕਈ ਹਿੰਮਤ ਕਰਦੇ ਹੋ ਔਰ ਉਹ ਇਸ ਐਫਰਟ ਨੂੰ ਕਰ ਰਹੇ ਨੇ। ਔਰ ਮੈਂ ਇਹ ਵੀ ਦੱਸਦੇ ਹਾਂ ਡਿਟੇਲ ਤਾਂ ਆਉਣ ਵਾਲੇ ਦਿਨਾਂ 'ਚ ਅਸੀਂ ਦੱਸਾਂਗੇ ਕਿ 12 ਜੂਨ ਨੂੰ ਇੱਕ ਵੱਡਾ ਕਾਨਫਰੰਸ ਕਮ ਸੈਮੀਨਾਰ ਜਿਹੜਾ ਘੱਲੂਘਾਰੇ ਨੂੰ ਸਮਰਪਿਤ ਹੈ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਹੀ ਸਾਡੇ ਇਸ ਏਰੀਆ ਦੇ ਵਿੱਚ ਹੀ ਆਰਗੇਨਾਈਜ਼ ਕੀਤਾ ਜਾ ਰਿਹਾ, ਜਿਹਦੇ ਵਿੱਚ ਮੈਨੂੰ ਵੀ ਬੋਲਣ ਲਈ ਇਨਵਾਈਟ ਕੀਤਾ ਗਿਆ। ਡਾਕਟਰ ਇਕਦਾਰ ਕਰਾਮਤ ਚੀਮਾ ਸਿਟੀ ਆਫੀਸ਼ੀਅਲਸ ਵੀ ਹੋਣਗੇ ਔਰ ਪ੍ਰਭ ਸ਼ਰਨ ਵੀਰ ਸਿੰਘ ਪ੍ਰੋਫੈਸਰ ਸ਼ਾਇਦ ਉਹਨਾਂ ਨੂੰ ਵੀ ਇਨਵਾਈਟ ਕੀਤਾ ਹੈ। ਮੇਰੇ ਕੋਲ ਡਿਟੇਲ ਨਹੀਂ ਹੈ। ਸੋ ਇਹ ਹਿੰਮਤ ਕਰਦੇ ਰਹਿੰਦੇ ਨੇ ਔਰ ਇਹ ਵੀ ਇਹਨਾਂ ਦੀ ਹਿੰਮਤ ਹੈ ਕਿ ਚਕੋਪੀ ਦੇ ਵਿੱਚ ਇਹ ਜਿਹੜੀ ਪ੍ਰੋਕਲੇਮੇਸ਼ਨ ਹੋਈ ਹੈ ਆਲਮੋਸਟ, ਕਿਉਂਕਿ ਜਿਹੜੀ ਸ਼ਬਦਾਵਲੀ ਹੈ ਉਹ ਤਾਂ ਹਰ ਥਾਂ ਜਦੋਂ ਤੁਸੀਂ ਹਿਸਟਰੀ ਬਿਆਨਦੇ ਹੋ ਇੱਕੋ ਜਿਹੀ ਹੁੰਦੀ ਹੈ। ਔਰ ਸਿਟੀ ਆਫ ਚਕੋਪੀ ਦੇ ਵਿੱਚ ਵੀ ਉਹਨਾਂ ਨੇ ਇਹੀ ਕਿ ਵੀ ਵੇਅਰ ਐਜ਼ ਸਿੱਖਿਜ਼ਮ originated in Punjab region of South Asia and Sikhs have overcome massive suppression to create over several periods, ਇਹ ਸਾਰੀ ਜਿਹੜੀ ਅਸੀਂ ਆਲਰੇਡੀ ਡਿਸਕਸ ਕੀਤੀ ਹੋਈ ਹੈ। ਔਰ ਇਹ ਸਾਰੇ ਨੂੰ ਕਰਨ ਤੋਂ ਬਾਅਦ ਕਿ ਭਾਈ ਸਿੱਖਾਂ ਦੇ ਵੇਅਰ ਐਜ਼ the values nurtured by Sikh faith that include the freedom of religion, speech and expression, we stand with those marginalized and oppressed people of the world who are also struggling for their independence and basic human rights. ਉਹਨਾਂ ਨੇ ਕਿਹਾ whereas we applaud the international community adoption of fundamental human rights as inalienable requirement of the world order, in particular the adoption by the United Nations of Article 1 of 1966 Covenant on Human Rights, which gives pride to place to right of self-determination. Therefore, I, Johan L. View, Mayor of Chikopi, does hereby proclaim this 29th day of April 2022 as Sikh Declaration of Independence Day. Viewers screen ਦੇ ਉੱਤੇ ਦੇਖ ਸਕਦੇ ਨੇ ਇਸ ਪ੍ਰੋਕਲੇਮੇਸ਼ਨ ਨੂੰ। ਸੋ ਅਸੀਂ ਵਰਲਡ ਸਿੱਖ ਪਾਰਲੀਮੈਂਟ ਨੂੰ ਵੀਰ ਗੁਰਨਿੰਦਰ ਸਿੰਘ ਧਾਲੀਵਾਲ ਔਰ ਸਮੂਹ ਮੈਸਾਚੂਸਟਸ ਦੀਆਂ ਸਿੱਖ ਸੰਗਤਾਂ ਜਿਨ੍ਹਾਂ ਨੇ ਇਸ ਦੇ ਲਈ ਐਫਰਟ ਕੀਤੇ ਨੇ ਔਰ ਸਮੁੱਚੀ ਸਿੱਖ ਕੌਮ ਨੂੰ ਮੁਬਾਰਕਬਾਦ ਦਿੰਦੇ ਹਾਂ। ਚਿਰਾਗ ਸਾਹਿਬ ਤੋਂ ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees. ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਅਤੇ 1984 ਦੇ ਸ਼ਹੀਦਾਂ ਦੀ ਯਾਦ ਵਿੱਚ 4 ਜੂਨ 2022 ਨੂੰ ਕੈਲੀਫੋਰਨੀਆ ਦੇ ਸੈਨ ਫਰਾਂਸਿਸਕੋ ਵਿੱਚ ਫਰੀडम ਮਾਰਚ ਕੱਢਿਆ ਜਾ ਰਿਹਾ ਹੈ। ਪੀਰ ਵਾਲੇ ਦੇ ਮੁੱਠੀ ਪਰ ਸਿੰਘਾਂ ਨੇ ਮੱਥਾ ਹਿੰਦ ਦੀ ਫੌਜ ਨਾਲ ਲਾ ਲਿਆ ਏ। ਇਹ ਫਰੀडम ਮਾਰਚ 4 ਜੂਨ ਨੂੰ ਸਵੇਰੇ 10 ਵਜੇ ਤੋਂ 36 2nd ਸਟਰੀਟ ਸੈਨ ਫਰਾਂਸਿਸਕੋ ਤੋਂ ਸ਼ੁਰੂ ਹੋ ਕੇ ਸਿਵਿਕ ਸੈਂਟਰ ਪਲਾਜ਼ਾ ਤੇ ਸਮਾਪਤ ਹੋਵੇਗਾ।
ਆਓ ਗੁਰੂ ਪਿਆਰੇ ਸਿੰਘਾਂ ਦੀ ਸ਼ਹਾਦਤ ਨੂੰ ਇਕੱਠੇ ਹੋ ਕੇ ਯਾਦ ਕਰੀਏ। ਰੰਗ ਇਸ ਪੰਜਾਬ ਦਾ ਹੋਣ ਲੱਗਾ, ਸਾਡੇ ਤੱਕ ਨੂੰ ਘੇਰਾ ਪਾ ਲਿਆ ਏ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਾਂਗੇ ਕਿ ਟੀਵੀ 84 ਦੇ ਰੋਲ ਨੂੰ ਭਾਰਤ ਸਰਕਾਰ ਲਗਾਤਾਰ ਮਾਨਤਾ ਦੇ ਰਹੀ ਹੈ। ਭਾਰਤ ਵਿੱਚ ਇਸ ਚੈਨਲ ਨੂੰ ਬਲੌਕ ਕਰਨ ਤੋਂ ਬਾਅਦ ਹੁਣ ਭਾਰਤ ਸਰਕਾਰ ਵੱਲੋਂ ਟੀਵੀ 84 ਦੀਆਂ ਅੱਡ-ਅੱਡ ਵੀਡੀਓਜ਼ ਨੂੰ ਵੀ ਬਲੌਕ ਕਰਨ ਲਈ YouTube ਨੂੰ ਰਿਕੁਐਸਟ ਭੇਜੀ ਗਈ। ਸੋ ਦਿਲਚਸਪ ਗੱਲ ਇਹ ਹੈ ਕਿ ਜਿਹੜੀਆਂ 4 ਵੀਡੀਓਜ਼ ਨੂੰ ਬਲੌਕ ਕਰਨ ਲਈ ਕਿਹਾ ਗਿਆ ਹੈ ਉਹ ਕਨੈਕਟੀਕਟ ਵੱਲੋਂ ਖਾਲਿਸਤਾਨ ਐਲਾਨ ਦਿਵਸ ਨੂੰ ਮਾਨਤਾ ਦੇਣ ਅਤੇ ਡਾਕਟਰ ਅਮਰਜੀਤ ਸਿੰਘ ਜੀ ਵੱਲੋਂ ਇਸ ਮੌਕੇ ਕੌਮ ਦੇ ਨਾਂ ਸੁਨੇਹੇ ਨਾਲ ਸੰਬੰਧਿਤ ਹਨ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਵੇਂ ਅਸੀਂ ਪਿਛਲੇ ਸੈਗਮੈਂਟਸ ਦੇ ਵਿੱਚ ਡਿਸਕਸ ਕੀਤਾ ਹੈ ਕਿ ਇੱਕ ਪਾਸੇ ਭਾਰਤੀ ਹਕੂਮਤ ਆਪਣੇ ਸਰਕਾਰੀ ਅਦਾਰਿਆਂ, ਕੌਂਸੂਲੇਟ, ਐਮਬੈਸੀਆਂ ਰਾਹੀਂ ਆਪਣਾ ਝੂਠਾ ਨੈਰੇਟਿਵ ਪ੍ਰਮੋਟ ਕਰਦੇ ਨੇ। ਆਰਐਸਐਸ ਨੇ ਇੱਕ ਆਪਣਾ ਨੈਟਵਰਕ ਖੜਾ ਕੀਤਾ ਹੋਇਆ ਹੈ ਜਿਹੜਾ ਦੁਨੀਆ ਭਰ ਦੇ ਵਿੱਚ, ਜਿਵੇਂ ਅਮਰੀਕਾ 'ਚ ਉਹਨਾਂ ਦੇ ਇੰਨਾ ਆਲਮੋਸਟ $180 ਮਿਲੀਅਨ ਦੇ ਲਗਭਗ ਦਾ ਬਜਟ ਪਿਛਲੇ ਸਾਲਾਂ ਦਾ ਹੈ, ਤੇ ਗਲੋਬਲ ਜੇ ਤੁਸੀਂ ਦੇਖੋ ਤੇ ਇਹ ਜਿਹੜਾ ਹੈ ਇਹ ਬਿਲੀਅਨ ਦਾ ਬਜਟ ਇਹਨਾਂ ਦਾ ਹੋਏਗਾ ਕਿ ਇਹਨਾਂ ਨੇ ਕਿਵੇਂ ਸਿੱਖਾਂ ਦੀ ਆਵਾਜ਼ ਨੂੰ ਦਬਾਉਣਾ ਹੈ। ਹੁਣ ਇਸ ਸਾਰੇ ਹਿੰਦੂਤਵੀ ਨੈਰੇਟਿਵ ਨੂੰ ਚੈਲੰਜ ਕਰਨ ਦੇ ਲਈ ਬੇਸ਼ੱਕ ਹੋਰ ਵੀ ਸਾਡੇ ਸੋਸ਼ਲ ਮੀਡੀਆ ਤੇ ਜਾਂ ਪੰਥਕ ਅਦਾਰੇ ਨੇ, ਅਸੀਂ ਕੋਈ ਐਕਸਕਲੂਸਿਵ ਨਹੀਂ ਹੈ ਕਿ ਭਾਈ ਅਸੀਂ ਕਰਦੇ ਹਾਂ। ਇਸ ਦੇ ਲਈ ਬਹੁਤ ਵੱਡਾ ਕੰਮ ਬਾਕੀ ਅਦਾਰੇ, ਸਿੱਖਸ ਫਾਰ ਜਸਟਿਸ ਵੱਲੋਂ ਰੈਫਰੈਂਡਮ 2020 ਦਾ ਕੈਂਪੇਨ, ਵਰਲਡ ਸਿੱਖ ਪਾਰਲੀਮੈਂਟ ਦੀ ਕਾਰਗੁਜ਼ਾਰੀ ਅਸੀਂ ਆਲਰੇਡੀ ਡਿਸਕਸ ਕੀਤੀ ਹੈ, ਔਰ ਬਾਕੀ ਮੁਲਕਾਂ ਦੇ ਵਿੱਚ ਵੀ ਸਿੱਖ ਜਥੇਬੰਦੀਆਂ ਆਪਣੇ ਆਪਣੇ ਤਰੀਕੇ ਨਾਲ, ਉਹ ਭਾਵੇਂ ਪ੍ਰੋਟੈਸਟ ਨੇ, ਰੈਲੀਜ਼ ਨੇ, ਜਾਂ ਲੋਕਲ ਜਿਹੜੀ ਲੌਬੀ ਹੈ, ਖਾਸ ਤੌਰ ਤੇ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, US ਕਾਂਗਰੈਸ਼ਨਲ ਸਿੱਖ ਕਾਕਸ, ਜਿਨ੍ਹਾਂ ਨੇ 50 ਤੋਂ ਜ਼ਿਆਦਾ ਜਿਹੜੇ ਨੇ ਕਾਂਗਰਸਮੈਨ ਉਹ ਸਿੱਖ ਕਾਕਸ ਦਾ ਹਿੱਸਾ ਬਣਾਏ ਨੇ। ਸੋ ਇਹ ਸਾਰੇ ਆਪਣੇ ਆਪਣੇ ਪਲੇਟਫਾਰਮਸ ਨੇ ਜਿਨ੍ਹਾਂ ਦੇ ਰਾਹੀਂ ਜਿਹੜਾ ਐਕਟੀਵਿਟੀ ਜਰਨਲਿਜ਼ਮ ਦੇ ਵਿੱਚ ਵੀ ਦੂਸਰੇ 'ਚ ਵੀ ਉਹ ਹੋ ਰਹੀ ਹੈ। ਲੇਕਿਨ ਜਦੋਂ ਅਸੀਂ ਇਹ ਨਹੀਂ ਹੈ ਵੀ ਸਾਨੂੰ ਕੋਈ ਆਪਣੀ ਪਿੱਠ ਆਪ ਹੀ ਥਾਪੀ ਦੇਣ ਦਾ ਸ਼ੌਕ ਹੈ, ਹਾਲਾਂ ਕੋਈ ਪਿੱਠ ਤੇ ਥਾਪੀ ਦੇ ਚੰਗਾ ਲੱਗਦਾ, ਮਾੜਾ ਵੀ ਨਹੀਂ ਲੱਗਦਾ, ਇਸ ਨੂੰ ਸ਼ਾਬਾਸ਼ ਕਹਿੰਦੇ ਨੇ ਕਿ ਭਾਈ ਸ਼ਾਬਾਸ਼ ਮਿਲੇ ਤਾਂ ਤੁਸੀਂ ਅੱਗੇ ਤੁਰਦੇ ਹੋ। ਪਰ ਅਸੀਂ ਇਹ ਸਮਝਦੇ ਹਾਂ ਕਿ ਵੀ ਬਹੁਤ ਵਾਰ ਤੁਹਾਡੀ ਜਾਂ ਤੁਹਾਡੇ ਕੰਮ ਦੀ ਅਹਿਮੀਅਤ ਕੀ ਹੈ ਸ਼ਾਇਦ ਆਪਣਿਆਂ ਦੀਆਂ ਅੱਖਾਂ 'ਚ ਦੇਖ ਕੇ ਤੁਹਾਨੂੰ ਉਹਦਾ ਅਹਿਸਾਸ ਨਾ ਹੁੰਦਾ ਹੋਏ, ਥੋੜ੍ਹਿਆਂ ਬਹੁਤ ਦੇ ਦੇਖ ਕੇ ਹੁੰਦਾ ਵੀ ਹੋਏ। ਬਹੁਤ ਹਾਲਤਾਂ ਦੇ ਵਿੱਚ ਇਸ ਕਿਸਮ ਦੇ ਸਾਡੇ ਵੀਰ ਭੈਣਾਂ ਵੀ ਨੇ ਜਿਹੜੇ ਜਦੋਂ ਉਹਨਾਂ ਨੂੰ ਅਸੀਂ ਖਰਚਾ ਦੱਸਦੇ ਹਾਂ ਕਿ ਭਾਈ ਟੀਵੀ 84 ਲਈ ਸਾਡਾ ਇੰਨਾ ਬਜਟ ਹੈ, ਤੇ ਉਹ ਕਹਿੰਦੇ ਨੇ ਅੱਛਾ ਇਹਦੇ ਕੋਲੋਂ ਚਲੋ ਪ੍ਰੋਗਰਾਮ ਤਾਂ ਤੁਹਾਡਾ ਹੁੰਦਾ ਹੀ ਹੈ 1.5 ਘੰਟੇ ਦਾ, ਬਹੁਤ ਚੰਗਾ ਹੁੰਦਾ ਹੈ, ਬਹੁਤ ਅਸੀਂ ਦੇਖਿਆ, ਪਾਕਿਸਤਾਨੀ ਵੀ ਦੇਖਦੇ ਨੇ, ਬਹੁਤ ਆਪਣੇ ਦੇਖਦੇ ਨੇ, ਪਰ ਉਹ ਤੁਸੀਂ ਵੈਸੇ ਵੀ ਕੈਮਰੇ ਤੇ ਰਿਕਾਰਡ ਕਰ ਸਕਦੇ ਹੋ ਘਰੋਂ ਵੀ ਜਾਂ ਦੂਜੇ, ਬਾਕੀ ਤਾਂ ਚਲੋ ਪ੍ਰੋਗਰਾਮ ਸਾਰੇ ਇੱਕੋ ਜਿਹੇ ਹੀ ਹੁੰਦੇ ਨੇ। ਹੁਣ ਉਸ ਤਬਕੇ ਨੂੰ ਇਹ ਅਹਿਸਾਸ ਹੀ ਨਹੀਂ ਹੈ ਕਿ ਵੀ ਜਦੋਂ ਅਸੀਂ ਮੁਲਕ ਬਣਾਉਣ ਤੁਰੇ ਹਾਂ, ਇੱਕ ਮੁਲਕ ਦੀ ਹੋਂਦ, ਇੱਕ ਤੁਹਾਡਾ, ਔਰ ਇਹੀ ਕਾਰਨ ਹੈ ਕਿ ਈਵਨ ਜਿਹੜੀਆਂ ਆਪਣੇ ਆਪ ਨੂੰ ਪ੍ਰੋਮੀਨੈਂਟ ਕੁਝ ਸਿੱਖ ਆਰਗੇਨਾਈਜੇਸ਼ਨਸ ਨੇ ਉਹ ਖਰਚਾ ਵੀ ਬੜਾ ਕਰਦੇ ਨੇ, ਬੜੇ ਜਿਹੜੇ ਨੇ ਪ੍ਰੋਗਰਾਮ ਵੀ ਕਰਦੇ ਨੇ, ਪਰ ਉਹਨਾਂ ਦਾ ਤੁਹਾਨੂੰ ਐਡਰੈਸ ਨਹੀਂ ਹੁੰਦਾ, ਕੋਈ ਰੀਚ ਆਊਟ ਨਹੀਂ ਹੈ, ਕੋਈ 24 ਆਵਰ ਕੋਈ ਲਾਈਨ ਨਹੀਂ ਹੈ ਕਿ ਜਿਹਦੇ ਰਾਹੀਂ ਉਹਨਾਂ ਨੇ, ਕਿਉਂਕਿ ਉਹਨਾਂ ਨੂੰ ਸ਼ਾਇਦ ਇਹ ਅਹਿਸਾਸ ਹੀ ਨਹੀਂ ਹੈ ਕਿ ਜਿਸ ਥਾਂ ਦਾ ਐਡਰੈਸ ਨਹੀਂ ਹੁੰਦਾ, ਜਿਸ ਥਾਂ ਦੇ ਨਾਲ ਕੋਈ ਜਿਹੜੀ ਹੈ ਤੁਹਾਡੀ ਸੀਰੀਅਸਨੈਸ ਵਾਸਤਾ ਨਹੀਂ, ਠੀਕ ਹੈ ਖਬਰ ਜਨਰੇਟ ਹੋ ਜਾਂਦੀ ਹੈ ਉਹਦੇ ਚੋਂ, ਲੇਕਿਨ ਉਹ ਗੱਲ ਦੂਰ ਤੱਕ ਨਹੀਂ ਜਾਂਦੀ। ਜੇ ਪਿਛਲੇ ਜੂਨ, ਹੁਣ ਆਲਮੋਸਟ 1 ਸਾਲ ਹੋ ਗਿਆ, ਜੂਨ 2021 ਤੋਂ ਇਸ ਦੀ ਸ਼ੁਰੂਆਤ ਹੋਈ ਜਦੋਂ ਉਹਨਾਂ ਨੇ ਫੇਸਬੁੱਕ ਨੇ ਟੀਵੀ 84 ਬੈਨ ਕੀਤਾ, ਫਿਰ YouTube ਤੋਂ ਸਾਨੂੰ ਸ਼ਿਕਾਇਤ ਮਿਲਣੀ ਸ਼ੁਰੂ ਹੋ ਗਈ ਕਿ ਬਈ ਉੱਥੇ ਉਹਨਾਂ ਨੂੰ ਕੁਝ ਜਿਹੜੀਆਂ ਵੀਡੀਓਜ਼ ਨੇ ਅਸੀਂ ਲਿੰਕ ਤੇ ਕਰੋ ਤਾਂ ਕੁਝ ਹੋਰ ਆ ਜਾਂਦਾ। ਹੁਣ ਅਸੀਂ ਇੰਟਰਵਲ ਦੇ ਵਿੱਚ ਦੇਖ ਰਹੇ ਸੀ ਕਿ ਭਾਈ ਜੇ YouTube ਤੇ ਚੱਲਦਾ ਹੈ ਤੇ ਕਿਵੇਂ ਜਿਹੜੇ ਪੋਰਨ ਵਾਲੇ ਨੇ ਉਹ ਆਪਣਾ ਵਿੱਚ ਵਾੜਦੇ ਨੇ। ਇਹ ਉਹ ਨਹੀਂ ਨੇ, ਇਹ ਉਹਨਾਂ ਦੇ ਇੰਡੀਅਨਸ ਦੂਜੇ ਬੈਠੇ ਹੋਏ ਨੇ ਜਿਨ੍ਹਾਂ ਨੇ ਹਰ ਹਾਲਤ ਦੇ ਵਿੱਚ, ਔਰ ਇਸੇ ਤਰ੍ਹਾਂ ਜਦੋਂ ਸਾਡੀਆਂ ਵੀਡੀਓਜ਼ ਅਪਲੋਡ ਹੁੰਦੀਆਂ ਨੇ ਉਹਦੇ ਥੱਲੇ ਕਿਵੇਂ ਕੋਈ ਸਿੱਖ ਨਾਵਾਂ ਦੇ ਥੱਲੇ, ਕੋਈ ਮੁਸਲਮਾਨ ਨਾਵਾਂ ਦੇ ਥੱਲੇ, ਕੋਈ ਪਿਓਰ ਹਿੰਦੂ ਨਾਵਾਂ ਦੇ ਥੱਲੇ ਕਿਵੇਂ ਨਫ਼ਰਤ ਭਰੇ ਉਹਨਾਂ ਦੇ ਜਿਹੜੇ ਨੇ ਉਹ ਕਮੈਂਟ ਹੁੰਦੇ ਨੇ, ਤਾਂ ਕਿ ਉਹ ਤੁਹਾਨੂੰ ਉਲਝਾਉਣਾ ਵੀ ਚਾਹੁੰਦੇ ਨੇ
ਬਿਲਕੁਲ ਡਿਸਟਰੈਕਟ ਵੀ ਕਰਨਾ ਚਾਹੁੰਦੇ ਨੇ ਔਰ ਜਿਹੜਾ ਇੱਕ ਪ੍ਰਭਾਵ ਬਹੁਤ ਸਾਰੇ ਐਡਮਾਇਰਰ ਬਲਾਕ ਵੱਲੋਂ ਹੁੰਦਾ ਹੈ ਉਹਨੂੰ ਵੀ ਉਹ ਨੈਗੇਟ ਕਰਨਾ ਚਾਹੁੰਦੇ ਨੇ। ਬਿਲਕੁਲ ਹੁਣ ਜਦੋਂ ਅਸੀਂ ਕਿਸੇ ਗੱਲ ਦੀ ਇੰਪੋਰਟੈਂਸ ਦੀ ਗੱਲ ਕਰਦੇ ਹਾਂ ਔਰ ਮੈਂ ਇਸ ਲਈ ਐਮਫਸਾਈਜ਼ ਕਰਦਾ ਇਹ ਨਹੀਂ ਹੈ ਕਿ ਵੀ ਕੋਈ ਖਾਲਿਸਤਾਨ ਸਾਡੇ ਨਾਲ ਖਲੋਤਾ ਹੋਇਆ, ਸਾਡੇ ਵਰਗੇ ਪਹਿਲਾਂ ਕਈ ਆਏ ਚਲੇ ਗਏ, ਅਸੀਂ ਵੀ ਆਏ ਹੋਏ ਹਾਂ, ਨਿਕਲ ਜਾਵਾਂਗੇ ਕੌਮ ਦਾ। ਇਹ ਤਾਂ ਗੁਰੂ ਦੀ ਆਪਣੀ ਰਹਿਮਤ ਬਖਸ਼ਿਸ਼ ਹੈ, ਕਿਹਦੇ ਸਿਰ ਤੇ ਹੱਥ ਰੱਖ ਕੇ ਕੀ ਸੇਵਾ ਲੈ ਲੈਣ। ਕਿੱਥੇ ਭਾਈ ਬਚਿੱਤਰ ਸਿੰਘ ਵਰਗੇ ਨੇ ਜਿਨ੍ਹਾਂ ਦੇ ਸਿਰ ਤੇ ਗੁਰੂ ਕਲਗੀਧਰ ਦਾ ਹੱਥ ਟਿਕਦਾ, ਉਹ ਮਸਤ ਹਾਥੀਆਂ ਨਾਲ ਜਿਹੜਾ ਨੇ ਉਹ ਭਿੜ ਜਾਂਦੇ ਨੇ, ਤੇ ਕਿੱਥੇ ਉਹ ਮਸੰਦ ਦੁਨੀ ਚੰਦ ਵਰਗੇ ਜਿਹੜੇ ਕਦਾਵਰ ਔਰ ਤਾਕਤਵਰ ਜਿਨ੍ਹਾਂ ਨੂੰ ਆਪਣੇ ਡੋਲਿਆਂ ਤੇ ਮਾਣ ਸੀ, ਉਹ ਗੀਦੀ ਬਣ ਕੇ ਕੰਧ ਟੱਪ ਕੇ ਦੌੜ ਜਾਂਦੇ ਨੇ। ਸੋ ਇਹ ਨਹੀਂ ਹੈ ਕਿ ਕੋਈ ਕਿਹਨੂੰ ਕੀ ਜਾਂਦਾ ਹੈ ਔਰ ਕੌਣ ਕ੍ਰੈਡਿਟ ਹੈ, ਪਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਘੱਟੋ ਘੱਟ ਜੇ ਸਾਨੂੰ ਆਪਣੇ ਆਪ ਨੂੰ ਦੀ ਅਹਿਮੀਅਤ ਦਾ ਅਹਿਸਾਸ ਨਹੀਂ ਹੈ ਕਿ ਭਾਈ ਸਾਡਾ ਇਹ TV 84 ਜਿਹੜਾ ਦਰਸ਼ਕਾਂ ਦਾ, ਅਸੀਂ ਕੋਈ ਘਰੋਂ ਨਾ ਤਾਂ ਅਸੀਂ ਕੋਈ ਅਮੀਰਜ਼ਾਦੇ ਹਾਂ ਕਿ ਭਾਈ ਅਸੀਂ ਆਪਣੀ ਕੋਈ ਇਨਵੈਸਟ, ਤੁਹਾਡੇ ਹੀ ਹੈ, ਤੁਸੀਂ ਸਾਨੂੰ ਇਸ ਪਾਸੇ ਕੌਮ ਨੇ ਤੋਰਿਆ, ਤੁਹਾਡੀ ਮਿਹਰਬਾਨੀ ਦੇ ਨਾਲ ਹੀ ਅਸੀਂ ਜਾਰੀ ਰੱਖ ਰਹੇ ਹਾਂ। ਔਰ ਜਿਸ ਦਿਨ ਇਹ ਅਹਿਸਾਸ ਹੋਇਆ ਕਿ ਭਾਈ ਠੀਕ ਹੈ, ਹੁਣ ਆਪਣਿਆਂ ਨੂੰ ਵੀ ਲੱਗਣ ਲੱਗ ਗਿਆ ਕਿ ਵੀ ਇਹ ਹਾਲਾਂ ਇੱਕ ਤਬਕਾ ਤਾਂ ਇਸ ਕਿਸਮ ਦਾ ਨੈਗੇਟਿਵਿਟੀ ਦੇ ਉੱਤੇ ਬੈਠਾ ਹੋਇਆ, ਉਹਨਾਂ ਨੇ ਹੋਰ ਵੀ ਕਿਸੇ ਪਾਸੇ ਕੋਈ ਕੱਖ ਭੰਨ ਕੇ ਦੂਰਾ ਨਹੀਂ ਕਰਨਾ, ਪਰ ਇਸ ਕੰਮ ਤੇ ਹੀ ਉਹ ਲੱਗੇ ਹੁੰਦੇ ਨੇ ਜੀ, ਉਹ ਇੰਨਾ ਖਰਚਾ, ਇੰਨਾ ਫਲਾਣਾ। ਸੋ ਅਸੀਂ ਉਹ ਸਾਰੇ ਨੂੰ ਓਵਰਕਮ ਕੀਤਾ 10 ਸਾਲਾਂ 'ਚ, ਪਰ ਇਸ ਕਿਸਮ ਦੀ ਜਦੋਂ ਖਬਰ ਆਉਂਦੀ ਹੈ ਤੇ ਮੇਰੇ ਬਲੱਡ 'ਚ ਐਕਸਟਰਾ ਐਡਰਨਲਿਨ ਆ ਜਾਂਦਾ। ਮੈਨੂੰ ਲੱਗਦਾ ਕਿ ਵੀ ਨਹੀਂ, ਇਹ ਵਾਕਿਆ ਹੀ ਜਿਹੜਾ ਹੈ। ਔਰ ਇੱਕ ਪਾਸੇ ਅਸੀਂ ਇਹ ਦੇਖ ਰਹੇ ਹਾਂ ਕਿ ਉਸੇ ਹੀ ਸੋਸ਼ਲ ਮੀਡੀਆ ਦੇ ਉੱਤੇ ਕਿਵੇਂ ਹੇਟਰੇਡ, ਦੂਜੀ ਕੱਲੀ ਸਾਡੇ ਹਵਾਲੇ ਨਾਲ ਹੀ ਨਹੀਂ, ਓਵਰਆਲ ਵਾਇਲੈਂਸ ਔਰ ਹੇਟਰੇਡ, ਕਿਉਂਕਿ ਇੱਕ ਖਬਰ ਇਸ ਹਵਾਲੇ ਨਾਲ ਹੈ, Facebook sees 82% jump in hate speech. Violent content rises 86% on Instagram in April. ਹੁਣ ਇਹ ਅਪ੍ਰੈਲ ਮਹੀਨੇ ਦੇ ਉੱਤੇ ਹੈ ਕਿ ਭਾਈ ਅਪ੍ਰੈਲ ਮਹੀਨੇ 'ਚ Facebook ਤੇ ਓਵਰਆਲ ਹੇਟ ਸਪੀਚ ਜਿਹੜਾ ਗਾੜੀ ਗਲੋਚ ਨਫ਼ਰਤ ਦੂਜੇ ਤੀਜੇ ਉਹ 82% ਆਲਮੋਸਟ ਡਬਲ ਹੋਇਆ ਅਪ੍ਰੈਲ ਦੇ। ਇਹ ਵੀ ਸ਼ੋਅ ਕਰਦਾ ਵੀ ਦੁਨੀਆ 'ਚ ਕਿਸ ਕਿਸਮ ਦਾ ਵਰਤਾਰਾ। ਔਰ ਅਸੀਂ ਦੇਖਿਆ ਕਿ ਭਾਈ ਵਾਈਟ ਸੁਪਰਾਮਿਸਟ ਹੋਣ, ਹਿੰਦੂ ਤੋਂ ਵੀ ਹੇਟਡ ਨੇ ਤਾਂ ਸਾਰਿਆਂ ਨੂੰ ਹੀ ਪਿੱਛੇ ਛੱਡ ਦਿੱਤਾ ਹੈ। ਔਰ ਉਹਦੇ 'ਚ ਉਹਨਾਂ ਨੇ ਪੂਰਾ ਦਿੱਤਾ ਹੈ ਕਿ ਵੀ ਇੰਸਟਾਗ੍ਰਾਮ ਨੇ 77,000 ਵਾਇਲੈਂਸ ਨਾਲ ਰਿਲੇਟਡ ਜਿਹੜੀਆਂ ਨੇ ਉਹ ਡਿਲੀਟ ਕੀਤੀਆਂ ਪੋਸਟ। ਔਰ ਇਸੇ ਤਰ੍ਹਾਂ ਅਪ੍ਰੈਲ ਦੇ ਵਿੱਚ 41,300 ਸੀ ਔਰ ਮਈ ਦੇ ਵਿੱਚ 77,000 ਨੇ। ਔਰ ਇਹ ਸਾਰੇ 'ਚ ਇਸੇ ਤਰ੍ਹਾਂ ਹੀ ਫੇਸਬੁੱਕ ਨੇ 53,200 ਹੇਟ ਸਪੀਚ ਅਪ੍ਰੈਲ 'ਚ ਸੀ, ਜਿਹੜੀ ਕਿ ਹੁਣ 38,600 ਜਿਹੜੀ ਆ ਉਹ ਮਾਰਚ ਦੇ ਵਿੱਚ ਸੀ। ਸੋ ਆਲਮੋਸਟ ਡਬਲ ਹੋਣ ਤੱਕ ਗਈ ਹੈ। ਚਲੋ ਇਹ ਤਾਂ ਇੱਕ ਪਾਸੇ ਹੇਟ ਸਪੀਚ, ਅਸੀਂ ਤਾਂ ਕੋਈ ਹੇਟ ਸਪੀਚ ਜਾਂ ਕਿਸੇ ਨੂੰ ਵੀ ਕਿਸੇ ਧਰਮ ਦੇ ਖਿਲਾਫ ਸਾਡੀ ਲੜਾਈ ਨਹੀਂ ਹੈ, ਸਾਡੀ ਲੜਾਈ ਆਪਣੇ ਹੱਕਾਂ ਲਈ ਹੈ, ਇੰਡੀਅਨ ਸਟੇਟ ਲਈ ਹੈ। ਪਰ ਜਿਵੇਂ ਤੁਸੀਂ ਦੱਸਿਆ ਕਿ 4 ਵੀਡੀਓਜ਼ ਜਿਹੜੀਆਂ ਨੇ ਸਾਡੀਆਂ ਉਹ ਇੰਡੀਅਨ ਗਵਰਨਮੈਂਟ ਨੇ, ਔਰ ਦਰਸ਼ਕ ਦੇਖ ਸਕਦੇ ਨੇ ਸਕਰੀਨ ਦੇ ਉੱਤੇ, ਔਰ ਇਹ YouTube ਵੱਲੋਂ ਸਾਨੂੰ ਇੰਟੀਮੇਸ਼ਨ ਆਈ ਹੈ, YouTube ਵੀਡੀਓਜ਼ ਬਲੌਕਡ ਐਟ ਗਵਰਨਮੈਂਟਸ ਰਿਕੁਐਸਟ। ਔਰ ਥੱਲੇ ਉਹਨਾਂ ਨੇ ਕਿਹਾ, ਹਾਈ TV 84 we have received a legal complaint from a government entity। ਹੁਣ ਸਰਕਾਰੀ ਅਦਾਰੇ ਨੇ ਲੀਗਲ ਨੋਟਿਸ ਭੇਜਿਆ ਇਹਨਾਂ ਨੂੰ, regarding your content after review the following content has been blocked from view on the YouTube country site listed below। ਹੁਣ ਕਿਉਂਕਿ YouTube ਤਾਂ ਗਲੋਬਲ ਹੈ, ਇੰਡੀਅਨ ਗਵਰਨਮੈਂਟ ਨੇ ਰਿਕੁਐਸਟ ਭੇਜੀ ਔਰ ਉਹਨਾਂ ਨੇ ਇੰਡੀਆ ਦੇ ਵਿੱਚ ਬਲੌਕ ਕਰ ਦਿੱਤਾ। ਉਹਨਾਂ ਨੇ ਲੀਗਲ ਨੋਟਿਸ ਸੀ, ਉਹਨਾਂ ਨੇ ਵੈਸੇ ਸਾਨੂੰ ਕਿਹਾ ਜੀ 30 ਦਿਨ ਦੇ ਵਿੱਚ ਤੁਸੀਂ ਇਹਦੇ ਤੇ ਆਬਜੈਕਟ, ਪਰ ਸਾਨੂੰ ਪਤਾ ਹੈ ਵੀ ਇਨ ਦਾ ਐਂਡ ਜਦੋਂ ਲੀਗਲ ਔਰ ਇਹ ਹੁੰਦਾ ਗਵਰਨਮੈਂਟ ਪ੍ਰੀਵੇਲ ਕਰਦੀ ਹੈ ਜਾਂ ਜੋ ਉਹਨਾਂ ਦਾ ਸਿਸਟਮ ਹੁੰਦਾ ਹੈ, ਤੇ ਉਹਨਾਂ ਨੇ ਵੀਡੀਓਜ਼, ਇੱਕ ਡਾਕਟਰ ਅਮਰਜੀਤ ਸਿੰਘ's ਮੈਸੇਜ ਔਨ 36th ਐਨੀਵਰਸਰੀ ਆਫ ਖਾਲਿਸਤਾਨ ਡੈਕਲੇਰੇਸ਼ਨ ਡੇ YouTube ਇਨਫੋਰਮ ਕਰ ਰਿਹਾ। ਔਰ ਉਹ ਕੁਝ ਵੀ ਨਹੀਂ, ਕਿਉਂਕਿ ਇੱਕ ਇੰਗਲੈਂਡ ਦੇ ਵਿੱਚ UK 'ਚ ਹੋ ਰਿਹਾ ਸੀ, ਅਸੀਂ ਉਹਦੇ ਵਿੱਚ ਨਾਲ ਸੰਬੰਧਤ ਇਹ ਭੇਜਿਆ ਸੀ, ਉਹ ਕੁਝ ਵੀ ਨਹੀਂ ਆ ਉਹਦੇ 'ਚ, ਸਿੰਪਲੀ ਅਸੀਂ ਹਿਸਟਰੀ ਰਿਲੇਟ ਕੀਤੀ ਹੈ। ਪਰ ਇੰਡੀਅਨ ਗਵਰਨਮੈਂਟ ਨੂੰ ਉਸ ਮੈਸੇਜ ਤੋਂ ਪ੍ਰੋਬਲਮ ਹੈ ਕਿ ਭਾਈ ਕਿਵੇਂ ਖਾਲਿਸਤਾਨ ਦੀ ਡੈਕਲੇਰੇਸ਼ਨ, ਕਿ ਬਾਹਰ ਖਾਲਿਸਤਾਨ ਦੀ ਲਹਿਰ ਕਿਸ ਹੱਦ ਤੱਕ ਹੈ। ਫਿਰ ਇਹੀ ਉਹਨਾਂ ਨੇ ਦੂਜਾ ਜਿਹੜਾ ਅੱਡ ਨੋਟਿਸ ਹੈ ਵੀਡੀਓ, ਕਿਹਦੇ ਤੇ ਇੰਡੀਅਨ ਅਦਾਰੇ ਨੇ ਲੀਗਲ ਨੋਟਿਸ ਭੇਜਿਆ
6 hold Independence Declaration Day ceremonies in Connecticut। ਜਿਹੜੀ ਉਹਦੀ ਕਵਰੇਜ ਹੈ ਸਾਰੀ ਉਹਨੂੰ ਬਲੌਕ ਕੀਤਾ ਹੈ। ਔਰ ਉੱਥੇ ਜਿਹੜਾ ਜਥੇਦਾਰ ਜਗਤਾਰ ਸਿੰਘ ਹਵਾਰਾ ਅਕਾਲ ਤਖਤ ਜਥੇਦਾਰ ਦਾ ਮੈਸੇਜ ਪੜ੍ਹਿਆ ਗਿਆ ਉਹਨੂੰ ਬਲੌਕ ਕੀਤਾ ਹੈ। ਸੋ 4 ਵੀਡੀਓਜ਼ ਉਹਨਾਂ ਨੇ ਜਿਨ੍ਹਾਂ ਦਾ ਸਿੱਧਾ ਸੰਬੰਧ ਖਾਲਿਸਤਾਨ ਡੈਕਲੇਰੇਸ਼ਨ ਡੇ ਨਾਲ ਹੈ, ਸਾਡਾ ਮੈਸੇਜ ਹੈ ਔਰ ਕਨੈਟੀਕਟ ਦੀ ਜਿਹੜੀ ਪੂਰੀ ਪ੍ਰੋਸੀਡਿੰਗ ਹੈ ਨਾਰਵਿਚ ਸਿਟੀ ਦੀ। ਸੋ ਅਸੀਂ ਤਾਂ ਆਪਣੇ ਦਰਸ਼ਕਾਂ ਨੂੰ ਵਧਾਈ ਦੇ ਸਕਦੇ ਹਾਂ ਕਿ ਭਾਈ ਘੱਟੋ ਘੱਟ ਦੁਸ਼ਮਣ ਇਸ ਸਕਸੈਸ ਨੂੰ ਸੈਲੀਬ੍ਰੇਟ ਕਰ ਰਿਹਾ। ਜਦੋਂ ਉਹ ਬੈਨ ਕਰਦੇ ਨੇ ਤੇ ਸਮਝੋ ਸਾਡੇ ਲਈ ਇਹ ਤਮਗਾ ਹੈ। ਔਰ ਥੈਂਕ ਯੂ ਇੰਡੀਅਨ ਗਵਰਨਮੈਂਟ ਫॉर ਰੈਕਗਨਾਈਜ਼ਿੰਗ ਅਸ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਅਤੇ 1984 ਦੇ ਸ਼ਹੀਦਾਂ ਦੀ ਯਾਦ ਵਿੱਚ 4 ਜੂਨ 2022 ਨੂੰ ਕੈਲੀਫੋਰਨੀਆ ਦੇ ਸੈਨ ਫਰਾਂਸਿਸਕੋ ਵਿੱਚ ਫਰੀडम ਮਾਰਚ ਕੱਢਿਆ ਜਾ ਰਿਹਾ ਹੈ। ਪੀਰ ਵਾਲੇ ਦੇ ਮੁਕਤੀ ਪਰ ਸਿੰਘਾਂ ਨੇ ਮੱਥਾ ਹਿੰਦ ਦੀ ਫੌਜ ਨਾਲ ਲਾ ਲਿਆ ਏ। ਇਹ ਫਰੀडम ਮਾਰਚ 4 ਜੂਨ ਨੂੰ ਸਵੇਰੇ 10 ਵਜੇ ਤੋਂ 36 2nd ਸਟਰੀਟ ਸੈਨ ਫਰਾਂਸਿਸਕੋ ਤੋਂ ਸ਼ੁਰੂ ਹੋ ਕੇ ਸਿਵਿਕ ਸੈਂਟਰ ਪਲਾਜ਼ਾ ਤੇ ਸਮਾਪਤ ਹੋਵੇਗਾ। ਆਓ ਗੁਰੂ ਪਿਆਰੇ ਸਿੰਘਾਂ ਦੀ ਸ਼ਹਾਦਤ ਨੂੰ ਇਕੱਠੇ ਹੋ ਕੇ ਯਾਦ ਕਰੀਏ। ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਸਾਡੇ ਤਖਤ ਨੂੰ ਘੇਰਾ ਪਾ ਲਿਆ ਏ। ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵੀ ਯੂਪੀ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਪੀ ਦੇ ਗੁੰਡਾ ਮੁੱਖ ਮੰਤਰੀ ਆਦਿੱਤਿਆਨਾਥ ਯੋਗੀ ਵੱਲੋਂ ਅਯੋਧਿਆ ਮੰਦਿਰ ਦਾ ਇੱਕ ਵਾਰ ਫਿਰ ਸ਼ਿਲਾਨਿਆਸ ਕੀਤਾ ਗਿਆ। ਇਸ ਮੌਕੇ ਉਸ ਨੇ ਕਿਹਾ ਕਿ ਅਯੋਧਿਆ ਮੰਦਿਰ ਭਾਰਤ ਦਾ ਰਾਸ਼ਟਰ ਮੰਦਿਰ ਹੈ ਅਤੇ ਇਹ ਭਾਰਤੀ ਏਕਤਾ ਦਾ ਪ੍ਰਤੀਕ ਹੈ। ਸੋ ਇਸ ਤੋਂ ਵੱਡਾ ਮਜ਼ਾਕ ਹੋਰ ਕੀ ਹੋ ਸਕਦਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਤੁਹਾਨੂੰ ਪਾਈ ਜਾਏਗੀ। ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਰਕਾਰੀ ਉਦਘਾਟਨਾਂ ਬਾਰੇ ਤਾਂ ਸੁਣਦੇ ਸੀ ਕਿ ਭਾਈ ਇੱਕ ਪਾਰਟੀ ਦੀ ਸਰਕਾਰ ਬਣੀ ਤੇ ਉਹਨਾਂ ਦਾ ਕੋਈ ਵਜ਼ੀਰ ਕਿਤੇ ਆਇਆ, ਉਹਨੇ ਕੋਈ ਉਦਘਾਟਨ ਕੀਤਾ ਕਿ ਇੱਥੇ ਸਕੂਲ ਬਣੇਗਾ, ਇੱਥੇ ਲਾਇਬ੍ਰੇਰੀ ਬਣੇਗੀ। ਉਹ ਪੱਥਰ ਉੱਥੇ ਪੱਥਰ ਲਾ ਜਾਂਦਾ ਸੀ, ਸੰਗਮਰਮਰ ਦਾ ਹੀ ਲਾਉਂਦੇ ਸੀ ਤੇ ਉਹ ਪੱਥਰ ਉੱਥੇ ਹੀ ਲੱਗਾ ਰਹਿੰਦਾ ਸੀ, ਬਣਦਾ ਕੁਝ ਨਹੀਂ ਸੀ। ਤੇ ਫਿਰ ਕੁਝ ਦੇਰ ਬਾਅਦ ਜਦੋਂ ਕੋਈ ਨਵੀਂ ਹਕੂਮਤ ਬਣਦੀ ਸੀ ਤੇ ਉਹ ਵੀ ਉੱਥੇ ਹੀ ਪੱਥਰ ਲਾਉਣ ਆਉਂਦੇ ਸੀ। ਪਹਿਲਾਂ ਚੁੱਕ ਦਿੰਦੇ ਸੀ, ਨਵਾਂ ਲਿਆ ਕੇ ਲਾ ਦਿੰਦੇ ਸੀ ਹੁੰਦੇ ਸੀ ਤੇ ਲੋਕ ਕਹਿੰਦੇ ਸੀ ਜੀ ਇਹ ਤਾਂ ਪੱਥਰ ਹੀ ਲੱਗਦੇ ਨੇ, ਇੱਥੇ ਬਣਦਾ ਕੁਝ ਨਹੀਂ। ਪਰ ਇਹ ਮਜ਼ਹਬ ਜਾਂ ਧਰਮ ਜਿਹਦੇ ਨਾਲ ਫੇਥ ਜੁੜਿਆ ਹੁੰਦਾ ਹੈ, ਈਮਾਨ ਜੁੜਿਆ ਹੁੰਦਾ ਹੈ, ਜਿਹਨੂੰ ਇਹ ਖੁਦ ਹੀ ਆਸਥਾ ਕਹਿੰਦੇ ਨੇ, ਉਹ ਜੁੜੀ ਹੁੰਦੀ ਹੈ, ਉਹਦੇ ਨਾਲ ਤੁਸੀਂ ਇਸ ਕਿਸਮ ਦਾ ਕਰੂਅਲ ਮਜ਼ਾਕ ਕਰ ਰਹੇ ਹੋ। ਪਹਿਲਾ ਮਜ਼ਾਕ ਤਾਂ ਇਹੀ ਸੀ ਕਿ ਵੀ ਇੱਕ ਮਜ਼ਹਬ ਦਾ 500 ਸਾਲ ਪੁਰਾਣਾ ਮਜ਼ਹਬੀ ਥਾਂ ਤੋੜ ਕੇ ਤੁਸੀਂ ਕਹੋ ਜੀ ਰਾਮਚੰਦਰ ਇੱਥੇ ਜੰਮੇ ਸੀ। ਕੋਈ ਤੁਹਾਡੇ ਕੋਲ ਸਬੂਤ ਨਹੀਂ, ਕੋਈ ਤੁਹਾਡਾ ਹਿਸਟੋਰੀਅਨ ਐਗਰੀ ਨਹੀਂ ਕਰਦਾ। ਲੇਕਿਨ ਇਹਦੇ ਬਾਵਜੂਦ ਸਭ ਤੋਂ ਵੱਡਾ ਅਪਮਾਨ ਤਾਂ ਮਜ਼ਹਬ ਦਾ ਜਾਂ ਈਵਨ ਭਗਵਾਨ ਰਾਮ ਦਾ ਇਹੀ ਸੀ ਕਿ ਵੀ ਤੁਸੀਂ ਉਹਨਾਂ ਨੂੰ ਉਸ ਥਾਂ ਤੇ ਜਮਾਇਆ ਜਿਹਦੇ ਨਾਲ ਉਹਨਾਂ ਦਾ ਕੋਈ ਸਬੰਧ ਹੀ ਨਹੀਂ ਸੀ। ਔਰ ਉਹਦੇ ਲਈ ਤੁਸੀਂ ਨਾ ਸਿਰਫ ਮਸਜਿਦ ਤੋੜੀ, ਕਿੰਨਾ ਖੂਨ ਬਹਾਇਆ। ਕਿਵੇਂ ਅਯੁੱਧਿਆ ਦੇ ਵਿੱਚ, ਮੁੰਬਈ ਦੇ ਵਿੱਚ 1992 ਤੋਂ ਪਹਿਲਾਂ ਰਥ ਯਾਤਰਾ, ਫਿਰ 92 ਢਾਣ ਔਰ ਉਸ ਤੋਂ ਬਾਅਦ 2002 ਤੱਕ ਪਹੁੰਚਦਿਆਂ ਹਜ਼ਾਰਾਂ ਮੁਸਲਮਾਨਾਂ ਦਾ ਗੁਜਰਾਤ। ਕੀ ਭਗਵਾਨ ਰਾਮ ਇਸ ਦੇ ਉੱਤੇ ਖੁਸ਼ ਨੇ ਇਹਨਾਂ ਹਿੰਦੂ ਤਵੀਆਂ ਦੇ ਏਜੰਡੇ? ਹੁਣ ਇਹਨਾਂ ਨੇ ਇੱਕ ਇਹ ਵੀ ਫੈਸ਼ਨ ਫੜ ਲਿਆ ਕਿ ਵੀ ਇਹਦਾ ਬਾਰ-ਬਾਰ ਉਦਘਾਟਨ ਕਰਨਾ। ਇੱਕ ਹੁਣ ਅਜੇ ਮੋਦੀ ਪਿਛਲੇ ਦਿਨਾਂ 'ਚ ਹੀ ਜਦੋਂ ਅਸੀਂ ਦੇਖਿਆ ਕਿ ਭਾਈ ਉਹਨੇ ਕਿਵੇਂ ਤਾਮ ਝਾਮ ਨਾਲ ਧੋਤੀਆਂ ਬੰਨ੍ਹ ਕੇ ਕਦੇ ਇੱਧਰ ਕਦੇ ਉੱਧਰ 6 ਡਰੈਸਾਂ 'ਚ ਉਹਨੇ ਅੱਡ-ਅੱਡ ਥਾਵਾਂ ਤੇ ਆ ਕੇ ਅਯੁੱਧਿਆ ਮੰਦਿਰ 'ਚ ਕੀਤਾ। ਅੱਜ ਮੈਂ ਫਿਰ ਦੇਖ ਰਿਹਾ ਵੀ ਖਬਰ ਹੈ ਕਿ ਜੀ ਯੋਗੀ ਆਦਿੱਤਿਆਨਾਥ ਉਸ ਨੇ ਜਿਹੜਾ ਮੰਦਿਰ ਦਾ ਅੰਦਰ ਜਿਹਨੂੰ ਇਹਨਾਂ ਨੇ ਸੈਂਕਟਮ ਸੈਂਕਟੋਰਮ ਦਾ ਨਾਂ ਦਿੱਤਾ, ਗਰਭ ਗ੍ਰਿਹ ਜਿੱਥੇ ਰਾਮ ਜੀ ਦੀ ਅੰਦਰ ਮੂਰਤੀ ਰੱਖਣੀ ਹੈ, ਉਸ ਦਾ ਉਦਘਾਟਨ ਕੀਤਾ। ਕਿੰਨੇ ਕੁ ਉਦਘਾਟਨੇ ਤੁਸੀਂ ਰਾਮਚੰਦਰ ਜੀ ਨੂੰ ਵੀ ਆਰਾਮ ਨਾਲ ਬਹਿਣ ਦਿਓਗੇ ਕਿ ਨਹੀਂ? ਔਰ ਤੁਸੀਂ ਸਾਰੇ ਕ੍ਰਿਮੀਨਲ ਕਿਸਮ ਦੇ ਲੋਕ ਤੁਹਾਡੇ ਤੇ ਜਿਹਨੂੰ ਤੁਸੀਂ ਰੱਬ ਕਹਿੰਦੇ ਹੋ ਉਹ ਕਿਵੇਂ ਖੁਸ਼ ਹੋਏਗਾ? ਕਿਉਂਕਿ ਅਲਟੀਮੇਟਲੀ ਹਰ ਮਜ਼ਹਬ ਦਾ ਜਿਸਟ ਤਾਂ ਜਸਟਿਸ ਹੈ। ਹੁਣ ਗੱਲ ਇਹ ਨਹੀਂ ਹੈ ਕਿ ਵੀ ਇਹ, ਲੇਕਿਨ ਇਹਦੇ ਚੋਂ ਤੁਸੀਂ ਦੇਖੋ ਕਿ ਕਿਵੇਂ ਮਜ਼ਾਈਆ ਇਸ ਦਾ ਕੰਟੈਂਟ ਕੀ ਹੈ ਕਿ ਉੱਥੇ ਉਸ ਤੋਂ ਬਾਅਦ ਉਹ ਇਹ ਕਹਿ ਰਿਹਾ ਹੈ
ਕਿ ਇਹ ਅਯੁੱਧਿਆ ਰਾਮ ਮੰਦਿਰ ਵਿਲ ਬੀ ਇੰਡੀਆਜ਼ ਰਾਸ਼ਟਰ ਮੰਦਿਰ, ਰਾਸ਼ਟਰ ਦਾ ਮੰਦਿਰ। ਹੁਣ ਜਦੋਂ ਅਸੀਂ ਰਿਪੀਟਡਲੀ ਕਹਿੰਦੇ ਹਾਂ ਕਿ ਹਿੰਦੂ ਰਾਸ਼ਟਰ, ਮਨੂ ਦਾ ਵਰਣ ਆਸ਼ਰਮ ਔਰ ਉਹਨਾਂ ਦਾ ਭਗਵਾ ਝੰਡਾ ਔਰ ਉਹ ਸਾਰਾ ਹੀ ਲਾਗੂ ਹੋਣਾ ਹੈ। ਹੁਣ ਉਹ ਜਿਹੜਾ ਤੁਸੀਂ ਇੱਕ ਮਜ਼ਹਬ ਜਿਨ੍ਹਾਂ ਦੇ 20 ਕਰੋੜ ਲੋਕ ਉਸ ਮੁਲਕ 'ਚ ਵਸਦੇ ਨੇ, ਉਸ ਮਜ਼ਹਬ ਦੇ ਸ਼ਹਿਰੀ ਨੇ, ਉਹਨਾਂ ਦੇ ਮਜ਼ਹਬ ਦਾ ਅਪਮਾਨ ਕਰਕੇ, ਬੇਇੱਜ਼ਤ ਕਰਕੇ, ਇਤਿਹਾਸਕਤਾ ਖਤਮ ਕਰਕੇ ਬਣਾ ਰਹੇ ਹੋ ਮੰਦਿਰ, ਤਾਂ ਉਹਨੂੰ ਤੁਸੀਂ ਕਹਿ ਰਹੇ ਹੋ ਸਾਡਾ ਰਾਸ਼ਟਰ ਮੰਦਿਰ ਹੈ। ਇਸ ਦਾ ਕੀ ਮਤਲਬ ਹੈ ਕਿ ਭਾਈ ਅਲਟੀਮੇਟਲੀ ਤੁਸੀਂ ਸਾਰੀਆਂ ਹੀ ਮਾਈਨੋਰਿਟੀਜ਼ ਨੂੰ ਦਰੜ ਦਿੱਤਾ ਹੈ, ਜਿਹੜੀਆਂ ਰਹਿੰਦੀਆਂ ਨੇ ਉਹਨਾਂ ਨੂੰ ਦਰੜ ਦਿਓਗੇ। ਫਿਰ ਉਹ ਇੱਥੇ ਹੀ ਨਹੀਂ ਰੁਕਿਆ, ਉਹਨਾਂ ਨੇ ਨਾਲ ਦੀ ਨਾਲ ਇਹ ਕਿਹਾ apart from honoring India's faith, the temple would also be a symbol of India's unity. ਹੁਣ ਇਹ ਇਵੇਂ ਹੀ ਹੈ ਕਿ ਤੁਸੀਂ ਜਿਵੇਂ ਲੱਖਾਂ ਬੋਧੀ ਉਹਨਾਂ ਦਾ ਖੂਨ ਕੀਤਾ, ਇਹਨਾਂ ਦੇ ਰਾਜਿਆਂ ਰਾਹੀਂ ਜਦੋਂ ਬ੍ਰਾਹਮਣਵਾਦ ਨੇ ਵਾਪਸ ਕਮ ਬੈਕ ਕੀਤਾ ਔਰ ਉਹਨਾਂ ਦਾ ਖੂਨ ਬਹਾ ਕੇ ਇਨ ਦਾ ਐਂਡ ਉਹਨਾਂ ਨੇ ਜਿਹੜਾ ਬੁੱਧ ਦਾ ਨਾਰਾ ਸੀ ਅਹਿੰਸਾ ਪਰਮੋ ਧਰਮ, ਕਿ ਸਭ ਤੋਂ ਵੱਡਾ ਧਰਮ ਜੇ ਹੈ ਤੇ ਕੋਈ ਅਹਿੰਸਾ ਹੈ, ਕੰਪੈਸ਼ਨ ਹੈ, ਉਹ ਬ੍ਰਾਹਮਣਾਂ ਨੇ ਅਡਾਪਟ ਕਰ ਲਿਆ ਕਿ ਜੀ ਸਾਡਾ ਨਿਸ਼ਾਨ ਹੈ ਅਹਿੰਸਾ ਪਰਮੋ ਧਰਮ। ਵੀ ਤੁਸੀਂ ਅਹਿੰਸਾ ਪਰਮੋ ਧਰਮ ਕਹਿਣ ਵਾਲਿਆਂ ਨੂੰ ਹਿੰਸਾ ਦੇ ਨਾਲ ਖਤਮ ਕਰ ਦਿੱਤਾ ਹੈ ਔਰ ਤੁਸੀਂ ਕਲੇਮ ਕਰ ਰਹੇ ਹੋ ਅਹਿੰਸਾ ਪਰਮੋ ਧਰਮ। ਔਰ ਇਹੀ ਅੱਜ ਇਹਨਾਂ ਦਾ ਇਨਸਿਗਨੀਆ ਵੀ ਹੈ ਅਹਿੰਸਾ ਪਰਮੋ ਧਰਮ। ਔਰ ਜਿਸ ਬੋਧੀ ਅਸ਼ੋਕ ਨੂੰ ਜਿਹੜਾ ਡਿਮਨਾਈਜ਼ ਕੀਤਾ, ਉਹਦੀ ਸਟੈਂਪ ਜਿਹੜੀ ਆ ਉਹਦੇ 2 ਸ਼ੇਰਾਂ ਵਾਲਾ ਜਿਹੜਾ ਉਹਦਾ ਜਿਹੜੇ ਉਹਦੇ ਸਤੂਪੇ ਉਹਨੇ ਖੜੇ ਕੀਤੇ ਸੀ, ਉਹਨੂੰ ਤੁਸੀਂ ਆਪਣਾ ਨੈਸ਼ਨਲ ਸਟੈਂਪ ਬਣਾਇਆ ਹੋਇਆ। ਸੋ ਇਹ ਤੋਂ ਅੰਦਾਜ਼ਾ ਲਾਓ ਕਿ ਭਾਈ ਇਹ ਜਿਹੜੇ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ, ਇਹਦਾ ਮਤਲਬ ਕੀ ਹੈ। ਉਹ ਤੁਹਾਨੂੰ ਮੋਦੀ ਦੱਸ ਰਿਹਾ ਹੈ, ਆਦਿੱਤਿਆਨਾਥ ਯੋਗੀ ਦੱਸ ਰਿਹਾ, ਅਮਿਤ ਸ਼ਾਹ ਦੱਸ ਰਿਹਾ, ਸਾਰਾ ਹਿੰਦੂਤਵਾ ਦਾ ਕੰਮ ਕਰਨ ਦਾ ਜਿਹੜਾ ਉਹਨਾਂ ਦਾ ਸਾਰਾ ਅਮਲਾ ਫੈਲਾ ਉਹ ਦੱਸ ਰਿਹਾ। ਔਰ ਜਿਵੇਂ ਕਲੋਜ਼ਿੰਗ ਦੇ ਵਿੱਚ ਅਸੀਂ ਰੂਹਾਨੀ ਵਿਚਾਰ ਕਰਦੇ ਹਾਂ, ਚੌਥੇ ਪਾਤਸ਼ਾਹ ਦਾ ਸ੍ਰੀ ਰਾਗ ਵਿਚਲਾ ਸ਼ਬਦ, ਸ੍ਰੀ ਰਾਗ ਮਹੱਲਾ ਚੌਥਾ। ਦਿਨਸ ਚੜ੍ਹੈ ਫਿਰ ਆਥਵੈ, ਰੈਣ ਸਬਾਈ ਜਾਏ, ਆਵ ਘਟੈ ਨਰ ਨਾ ਬੁਝੈ, ਨਿਤ ਮੂਸਾ ਲਾਜ ਟੁਕਾਏ, ਗੁੜ ਮਿੱਠਾ ਮਾਇਆ ਪਸਰਿਆ, ਮਨਮੁਖ ਲਗ ਮਾਖੀ, ਪਚੈ ਪਚਾਏ, ਭਾਈ ਰੇ ਮੈਂ ਮੀਤ ਸਖਾ ਪ੍ਰਭ ਸੋਏ, ਪੁੱਤ ਕਲਤਰ ਮੋਹ ਬਿਖ ਹੈ, ਅੰਤ ਬੇਲੀ ਕੋਏ ਨਾ ਹੋਏ ਰਹਾਓ। ਜਿਵੇਂ ਚੌਥੇ ਪਾਤਸ਼ਾਹ ਦੇ ਸ਼ਬਦ ਅਸੀਂ ਵਿਚਾਰ ਰਹੇ ਹਾਂ, ਧੀਮੇ ਮਿੱਠੇ ਅੰਦਾਜ਼ 'ਚ ਵਿਰਾਗ ਦੀ ਵੀ ਕਾਂਗ ਹੈ, ਪਿਆਰ ਦਾ ਵੀ ਇਸ ਕਿਸਮ ਦਾ ਵਲਵਲਾ ਹੈ ਕਿ ਘੁੱਟ ਕੇ ਗਲਵਕੜੀ 'ਚ ਲੈਣ ਵਾਂਗ ਰੱਬ ਦੀ ਜਿਹੜੀ ਹੈ ਉਹ ਸਿਫਤ ਸਲਾਹ 'ਚ ਨੇ। ਔਰ ਆਪਣੇ ਆਪ ਨੂੰ ਬਾਰ-ਬਾਰ ਇਹ ਦਰਸਾਉਣਾ ਵੀ ਹੈ ਕਿ ਅਸੀਂ ਗਵਾਚੇ ਹੋਏ ਹਾਂ, ਪੰਧ ਲੱਭ ਰਹੇ ਹਾਂ, ਅੱਖਾਂ 'ਚ ਨੀਰ ਹੈ। ਔਰ ਇਹੀ ਭਾਈ ਰੇ ਮੈਂ ਮੀਤ ਸਖਾ ਪ੍ਰਭ ਸੋਏ, हे ਮੇਰੇ ਵੀਰ, ਮੇਰਾ ਮੀਤ, ਮੇਰਾ ਸਖਾ। ਹੁਣ ਹਾਲਾਂ ਇਹ ਸਮਰਥਕ ਲਫ਼ਜ਼ ਨੇ, ਮੀਤ ਵੀ ਦੋਸਤ ਹੈ, ਸਖੀ, ਸਖਾ, ਮੇਲ ਫਰੈਂਡ, ਫੀਮੇਲ ਫਰੈਂਡ, ਲੇਕਿਨ ਤੁਸੀਂ ਦੇਖੋਗੇ ਕਿਤੇ ਸਖੀ ਲਫ਼ਜ਼ ਹੈ, ਕਿਤੇ ਸਖਾ ਹੈ। ਭਾਈ ਰੇ ਮੈਂ ਮੀਤ ਸਖਾ ਪ੍ਰਭ ਸੋਏ, ਮੇਰਾ ਉਹੀ ਮੀਤ, ਉਹੀ ਸਖਾ ਹੈ। ਪੁੱਤਰ ਕਲਤਰ ਮੋਹ ਬਿਖ ਹੈ, ਅੰਤ ਬੇਲੀ ਕੋਏ ਨਾ ਹੋਏ। ਇਹ ਵੀ ਸਮਝਾਇਆ, ਪੁੱਤਰ ਜ਼ਾਹਰ ਹੈ ਬੇਟਾ ਬੇਟੀ, ਕਲਤਰ ਵਾਈਫ। ਹੁਣ ਬਹੁਤ ਵਾਰ ਜਦੋਂ ਅਸੀਂ ਦੁਨੀਆਦਾਰੀ 'ਚ ਗ੍ਰਸਤ ਜੀਵਨ ਦੇ ਵਿੱਚ ਬੇਈਮਾਨੀ ਕਰਦੇ ਹਾਂ, ਝੂਠ ਬੋਲਦੇ ਹਾਂ, ਫਰਾਡ ਕਰਦੇ ਹਾਂ, ਅਸੀਂ ਇਹੀ ਕਹਿੰਦੇ ਹਾਂ ਜੀ ਟੱਬਰ ਵੀ ਪਾਲਣਾ। ਹੁਣ ਜਦੋਂ ਤੁਸੀਂ ਟੱਬਰ ਪਾਲਣਾ ਕਹਿੰਦੇ ਹੋ, ਤੁਸੀਂ ਇਸਤਰੀ ਤੇ ਬੱਚਿਆਂ ਦੀ ਗੱਲ ਕਰਦੇ ਹੋ ਜੀ, ਉਹਨਾਂ ਦੀ ਅਸੀਂ ਜਿਹੜੀ ਹੈ ਪਰਵਰਿਸ਼ ਕਰ ਰਹੇ। ਪਰ ਗੁਰੂ ਸਾਹਿਬ ਯਾਦ ਦਹਾਨੀ ਕਰਵਾਉਂਦੇ ਨੇ ਕਿ ਜਿਨ੍ਹਾਂ ਦੀ ਖਾਤਰ ਤੁਸੀਂ ਬੇਈਮਾਨੀ ਦਾ ਰਸਤਾ ਚੁਣਿਆ ਹੋਇਆ ਹੈ, ਪੁੱਤਰ ਕਲਤਰ ਮੋਹ ਬਿਖ ਹੈ, ਉਹਨਾਂ ਦੇ ਮੋਹ ਦੇ ਵਿੱਚ ਜਾਂ ਉਹਨਾਂ ਦੀਆਂ ਲੋੜਾਂ ਲਈ, ਇਹ ਤਾਂ ਤੁਸੀਂ ਜ਼ਹਿਰ ਦੀ ਵਣਜ ਕਰ ਰਹੇ ਹੋ, ਤੁਸੀਂ ਜ਼ਹਿਰ ਦੇ ਵਣਜਾ ਰਹੇ ਹੋ। ਕਿਉਂ? ਅੰਤ ਬੇਲੀ ਕੋਏ ਨਾ ਹੋਏ। ਜਦੋਂ ਤੁਹਾਡਾ ਹਿਸਾਬ ਲਿਆ ਜਾਣਾ ਹੈ, ਤੁਹਾਡੇ ਹਿਸਾਬ 'ਚ ਪੁੱਤਰ ਪੁੱਤਰੀ ਵਾਈਫ ਉਹਨੇ ਜਿਹੜਾ ਉਹ ਜਵਾਬਦੇਹ ਨਹੀਂ ਹੋਣਾ, ਕਿਉਂਕਿ ਜ਼ਿੰਮੇਵਾਰੀ ਤਾਂ ਤੁਹਾਡੀ ਹੈ ਕਿ ਤੁਸੀਂ ਉਹਨਾਂ ਦੀ ਪਰਵਰਿਸ਼ ਕਰਨੀ ਹੈ। ਜੇ ਤੁਸੀਂ ਇਮਾਨਦਾਰੀ ਨਾਲ ਨਹੀਂ ਕਰਦੇ, ਬੇਈਮਾਨੀ ਨਾਲ ਕਰਦੇ ਹੋ, ਉਹ ਜਵਾਬਦੇਹ ਨਹੀਂ ਨੇ। ਔਰ ਇਨਸਾਨੀ ਜ਼ਿੰਦਗੀ ਕਿਵੇਂ ਜਾ ਰਹੀ ਹੈ, ਦਿਨਸ ਚੜ੍ਹੈ ਫਿਰ ਆਥਣ ਹੈ।
ਕਿ ਸੂਰਜ ਦੇ ਚੜ੍ਹਾਅ ਨਾਲ ਦਿਨ ਚੜ੍ਹਦਾ ਹੈ, ਆਥਣ ਹੈ। ਅਸੀਂ ਪੰਜਾਬੀ 'ਚ ਅਜੇ ਵੀ ਮਾਲਵਾ ਬੈਲਟ 'ਚ ਖਾਸ ਤੌਰ 'ਤੇ ਸ਼ਾਮ ਨੂੰ ਕਿ ਮੈਂ ਆਥਣ ਵੇਲੇ ਆਉਂਗਾ, ਜਦੋਂ ਸੂਰਜ ਡੁੱਬ ਰਿਹਾ ਹੁੰਦਾ ਹੈ ਉਸ ਟਾਈਮ ਨੂੰ ਆਥਣ ਕਹਿੰਦੇ ਨੇ। ਜੀ ਰਹਿਣ ਸਬਾਈ ਜਾਏ ਕਿ ਦਿਨ ਵੀ ਬੀਤ ਰਹੇ ਨੇ, ਸਵੇਰੇ ਹੋਈ ਸ਼ਾਮ ਹੋਈ। ਜਿਵੇਂ ਕਿਸੇ ਨੇ ਹਲਕੇ ਅੰਦਾਜ਼ 'ਚ ਕਦੇ ਕਿਹਾ ਸੀ ਕਿ ਉਹਨੂੰ ਕਿਸੇ ਨੇ ਪੁੱਛਿਆ ਕੀ ਹਾਲ ਹੈ, ਕਿਵੇਂ ਜ਼ਿੰਦਗੀ ਚੱਲ ਰਹੀ ਹੈ, ਉਸਨੇ ਕਿਹਾ ਸੁਬह होती है शाम होती है, बस यूं ही जिंदगी तमाम होती है। जिंदगी मुक रही है सुबह शाम। ਤੇ ਗੁਰੂ ਰਾਮਦਾਸ ਯਾਦ ਦਹਾਨੀ ਕਰਵਾਉਂਦੇ ਨੇ, ਦਿਨਸ ਚੜ੍ਹੈ ਫਿਰ ਆਥਵੈ, ਰਹਿਣ ਸਬਾਈ ਜਾਏ, ਆਵ ਘਟੈ ਨਰ ਨਾ ਬੁੱਝੈ, ਨਿਤ ਮੂਸਾ ਲਾਜ ਟੁਕਾਏ। ਆਵ ਘਟੈ, ਉਮਰ ਘਟ ਰਹੀ ਹੈ, ਦਿਨ ਦਿਨ ਔਦ ਬਿਹਾਤ ਹੈ, ਫੂਟੇ ਘਟ ਜਿਉ ਪਾਣੀ। ਜਿਵੇਂ ਘੜੇ ਚੋਂ ਬੂੰਦ ਬੂੰਦ ਕਰਕੇ ਪਾਣੀ ਨਿਕਲ ਰਿਹਾ ਹੈ, ਇਵੇਂ ਜ਼ਿੰਦਗੀ ਘਟ ਰਹੀ ਹੈ। ਔਰ ਇਹਦੇ 'ਚ ਬਹੁਤ ਖੂਬਸੂਰਤ ਮੈਟਾਫਰ ਯੂਜ਼ ਕੀਤਾ ਹੈ ਕਿ ਜਿਵੇਂ ਚੂਹਾ ਰੱਸੀ ਕੱਟ ਰਿਹਾ। ਜੀ ਹੁਣ ਜੇ ਤੁਸੀਂ ਕੋਈ ਚੀਜ਼ ਕਿਸੇ ਨਾਲ ਬੰਨੀ ਹੋਈ ਹੈ ਤੇ ਚੂਹੇ ਉਹਨੂੰ ਕੁਤਰਨਾ ਸ਼ੁਰੂ ਹੌਲੀ ਹੌਲੀ ਕਰਕੇ ਕੁਤਰਦੇ ਨੇ, ਅਲਟੀਮੇਟਲੀ ਰੱਸੀ ਖਤਮ ਹੋ ਜਾਂਦੀ ਹੈ, ਉਹ ਚੀਜ਼ ਥੱਲੇ ਡਿੱਗ ਪੈਂਦੀ ਹੈ। ਕਿ ਇਵੇਂ ਉਮਰਾਂ ਦੀ ਲੱਜ ਨੂੰ, ਜਿਹੜੇ ਸਾਡੀ ਸਾਹਾਂ ਦੀ ਰੱਸੀ ਹੈ, ਉਹਨੂੰ ਮੌਤ ਦਾ ਮੂਸਾ, ਮੌਤ ਦਾ ਚੂਹਾ ਹੌਲੀ 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 ਕਰਕੇ ਕੁਤਰ ਰਹੇ। ਸਾਡੀ ਜ਼ਿੰਦਗੀ, ਸਾਡੇ ਸਾਹ ਮੁੱਕ ਰਹੇ ਨੇ। ਆਪ ਘਟੈ ਨਰ ਨਾ ਬੁੱਝੈ, ਨਿਤ ਮੂਸਾ ਲਾਜ ਟੁਕਾਏ। ਮੂਸਾ ਚੂਹੇ ਨੂੰ ਕਹਿੰਦੇ ਨੇ, ਲਾਜ ਰੱਸੀ ਨੂੰ ਕਹਿੰਦੇ ਨੇ, ਕਿ ਉਹ ਟੁੱਕ ਰਿਹਾ। ਗੁੜ ਮਿੱਠਾ ਮਾਇਆ ਪਸਰਿਆ, ਪਰ ਸਾਨੂੰ ਸਮਝ ਕਿਉਂ ਨਹੀਂ ਆਉਂਦੀ। ਜਿਵੇਂ ਜਦੋਂ ਗੁੜ ਦਾ ਢੇਰ ਲੱਗਾ ਹੁੰਦਾ, ਤੁਸੀਂ ਉਹਨਾਂ ਦੀ ਲਾਲਿਆਂ ਦੀਆਂ ਦੁਕਾਨਾਂ ਯਾਦ ਕਰੋ, ਤੇ ਮੱਖੀ ਆ ਕੇ ਉੱਤੇ ਵਿੱਚ ਮੱਖੀਆਂ ਬਹਿ ਜਾਂਦੀਆਂ ਸੀ। ਹੁਣ ਉਹ ਜੇ ਗਰਮੀ ਦੇ ਦਿਨ ਨੇ, ਗੁੜ ਪਿਘਲਿਆ ਹੋਇਆ, ਮੱਖੀ ਵਿੱਚ ਫਸ ਜਾਂਦੇ ਸੀ, ਉਹ ਜੀ ਮਰ ਜਾਂਦੇ ਸੀ। ਬਿਲਕੁਲ। ਔਰ ਇਵੇਂ ਹੀ ਇਹ ਜਿਹੜਾ ਦੁਨੀਆਦਾਰੀ ਦਾ ਪਸਾਰਾ ਹੈ, ਇਹ ਮਿੱਠੇ ਗੁੜ ਵਾਂਗ ਹੈ। ਗੁਰੂ ਸਾਹਿਬ ਕਹਿੰਦੇ ਨੇ, ਮਾਇਆ ਪਸਰਿਆ ਮਨਮੁਖ ਲੱਗ, ਮਾਖੀ ਪਚੈ ਪਚਾਏ। ਜਿਵੇਂ ਮੱਖੀ ਗੁੜ ਦੇ ਲੋਭ ਦੇ ਵਿੱਚ ਉਹਦੇ 'ਚ ਹੀ ਆਪਣੀ ਜ਼ਿੰਦਗੀ ਗਵਾ ਦਿੰਦੀ ਸੀ, ਇਵੇਂ ਅਸੀਂ ਵਿਸ਼ੇ ਵਿਕਾਰਾਂ ਦੇ ਇਸ ਜ਼ਿੰਦਗੀ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਛਿਨ ਛਿਨ ਕਰਕੇ ਖਤਮ ਕਰ ਰਹੇ। ਗੁਰਮਤਿ ਹਰ ਲਿਵ ਉਭਰੈ, ਅਲਿਪਤ ਰਹੇ ਸ਼ਰਣਾਏ, ਉਨੀ ਚੱਲਣ ਸਦਾ ਨਿਹਾਲਿਆ, ਹਰ ਖਰਚ ਲਿਆ ਪਤ ਪਾਏ, ਗੁਰਮੁਖ ਦਰਗਹਿ ਮੰਨੀਐ, ਹਰ ਆਪ ਲਏ ਗੜ ਲਾਏ। ਇੱਕ ਪਾਸੇ ਉਹ ਮਨਮੁਖ ਨੇ ਮੱਖੀ ਵਾਂਗ ਫਸੇ ਹੋਏ ਵਿਕਾਰਾਂ ਦੇ ਵਿੱਚ, ਦੂਸਰੇ ਪਾਸੇ ਨੇ ਗੁਰਮਤਿ ਹਰ ਲਿਵ ਉਭਰੇ, ਅਲਿਪਤ ਰਹੇ ਸ਼ਰਣਾ। ਇੱਕ ਉਹ ਨੇ ਜਿਹੜੇ ਉਸ ਵਾਹਿਗੁਰੂ ਦੀ ਸ਼ਰਨ 'ਚ ਨੇ, ਮਾਇਆ ਤੋਂ ਅਲਿਪਤ ਨੇ, ਗੁਰਮਤਿ ਦੇ ਉੱਤੇ ਉਹਨਾਂ ਦੀ ਅਮਨ ਹੈ, ਉਹਨਾਂ ਦੀ ਲਿਵ ਵਾਹਿਗੁਰੂ ਦੇ ਨਾਲ ਲੱਗੀ ਹੋਈ ਹੈ। ਉਹਨੀ ਚੱਲਣ ਸਦਾ ਨਿਹਾਲਿਆ। ਉਹ ਜਦੋਂ ਇਸ ਦੁਨੀਆ ਤੋਂ ਵੀ ਜਾਣਗੇ, ਚੱਲਦੇ ਨੇ, ਉਹ ਨਿਹਾਲ ਹੋਣਗੇ, ਕਿਉਂਕਿ ਹਰ ਖਰਚ ਲਿਆ ਪਤ ਪਾਏ। ਉਹਨਾਂ ਨੇ ਰੱਬ ਦੇ ਨਾਮ ਦੇ ਖਜ਼ਾਨਾ, ਉਹ ਆਪਣਾ ਖਰਚ ਪੱਲਾ ਬੰਨ੍ਹ ਲਿਆ, ਔਰ ਉਹ ਪਤ ਸਿਓ ਪ੍ਰਗਟ ਹੋਏ। ਉਹ ਪਤ ਦੇ ਨਾਲ ਰੱਬ ਦੀ ਦਰਗਾਹ ਦੇ ਵਿੱਚ ਜਿਹੜਾ ਪ੍ਰਵਾਨ ਹੋਣਗੇ। ਗੁਰਮੁਖ ਦਰਗਾਹ ਮੰਨੀ, ਉਹਨਾਂ ਨੂੰ ਦਰਗਾਹ ਦੇ ਵਿੱਚ ਗੁਰਮੁਖ ਦਾ ਰੁਤਬਾ ਮਿਲੇਗਾ। ਹਰ ਆਪ ਲੈ ਗੜ ਲਾਏ। ਜਿਨ੍ਹਾਂ ਦੀ ਕਮਾਈ ਇਸ ਕਿਸਮ ਦੀ ਸੁੱਚੀ ਹੈ, ਉਹਨਾਂ ਨੂੰ ਰੱਬ ਆਪ ਆਪਣੇ ਗੜ ਨਾਲ ਲਾਉਣਗੇ। ਗੁਰਮੁਖਾਂ ਨੂੰ ਪੰਥ ਪ੍ਰਗਟਾ, ਦਰ ਠਾਕ ਨਾ ਕੋਈ ਪਾਏ, ਹਰ ਨਾਮ ਸਲਾਹਨ ਨਾਮ ਮਨ, ਨਾਮ ਰਹਿਣ ਦਿਵਲਾਏ, ਅਨਹਦ ਧੁਨੀ ਦਰ ਵਜਦੇ, ਦਰ ਸੱਚੈ ਸੋਭਾ ਪਾਏ। ਗੁਰਮੁਖਾਂ ਨੂੰ ਪੰਥ ਪ੍ਰਗਟਾ, ਪੰਥ ਹੁੰਦਾ ਰਸਤਾ, ਕਿ ਜਿਹੜੇ ਰੱਬ ਦੀ ਯਾਦ 'ਚ ਜੁੜੇ ਗੁਰਮੁਖ ਨੇ, ਉਹ ਉਜੜ ਨਹੀਂ ਪੈਂਦੇ, ਰਸਤਾ ਉਹ ਭੁੱਲਦੇ ਨਹੀਂ ਨੇ, ਕਿਰਾਏ ਨਹੀਂ ਪੈਂਦੇ, ਉਹ ਰਾਹ ਤੇ ਤੁਰਦੇ ਨੇ। ਦਰ ਠਾਕ ਨਾ ਕੋਈ ਪਾਏ, ਤੇ ਜਦੋਂ ਉਹ ਵਾਹਿਗੁਰੂ ਦੇ ਦਰਬਾਰ, ਵਾਹਿਗੁਰੂ ਦੀ ਦਰਗਾਹ 'ਚ ਨੇ, ਉਹਨਾਂ ਨੂੰ ਕੋਈ ਕੌਣ ਰੋਕੇਗਾ, ਕਿਉਂਕਿ ਉਹ ਗੁਰਮਤਿ ਦੇ ਰਸਤੇ ਤੇ ਚੱਲਦੇ ਆ। ਠੀਕ ਰਸਤਾ ਉਹਨਾਂ ਨੇ ਅਪਣਾਇਆ। ਹਰ ਨਾਮ ਸਲਾਹਨ ਨਾ, ਉਹ ਹਮੇਸ਼ਾ ਰੱਬ ਦੀ ਸਿਫਤ ਸਲਾਹ 'ਚ ਹੁੰਦੇ ਨੇ, ਉਹਨਾਂ ਦੇ ਮਨ 'ਚ ਨਾਮ ਵਸਿਆ ਹੁੰਦਾ ਹੈ। ਨਾਮ ਰਹਿਣ ਹਮੇਸ਼ਾ ਉਹਨਾਂ ਦੀ ਲਿਵ ਵਾਹਿਗੁਰੂ ਦੇ ਨਾਮ 'ਚ ਹੁੰਦੀ ਹੈ। ਅਨਹਦ ਧੁਨੀ ਦਰ ਵੱਜਦੇ, ਦਰ ਸੱਚਾ ਸੋਭਾ ਪਾਏ। ਉਹਨਾਂ ਦੇ ਅੰਦਰ ਆਨੰਦ ਦੀ ਅਨਹਦ ਧੁਨੀ ਵੱਜਦੀ ਹੈ। ਹੁਣ ਅਨਹਦ ਹੈ ਅਨਆਹਤ, ਹਮੇਸ਼ਾ ਦੋ ਚੀਜ਼ਾਂ ਦਾ ਟਕਰਾਅ ਆਵਾਜ਼ ਪੈਦਾ ਕਰਦਾ ਹੈ, ਮਿਊਜ਼ਿਕ ਪੈਦਾ ਕਰਦਾ ਹੈ। ਪਰ ਇੱਥੇ ਉਹ ਆਨੰਦ ਹੈ, ਉਹ ਨਾਮ ਦਾ ਖੰਡਾ ਖੜਕਦਾ ਹੈ, ਜਿਸ ਦੇ ਵਿੱਚ ਜਿਹੜਾ ਉਹ ਆਨੰਦ 'ਚ ਰਹਿੰਦੇ ਨੇ। ਔਰ ਉਹਨਾਂ ਦੀ ਸੱਚੇ ਦਰਬਾਰ ਦੇ ਵਿੱਚ, ਵਾਹਿਗੁਰੂ ਦੀ ਦਰਗਾਹ 'ਚ ਸ਼ੋਭਾ ਹੁੰਦੀ ਹੈ। ਤੇ ਅਖੀਰਲੇ ਸ਼ਲੋਕ 'ਚ ਚੌਥੇ ਪਾਤਸ਼ਾਹ ਫਰਮਾਉਂਦੇ ਨੇ, ਜਿਨੀ ਗੁਰਮੁਖ ਨਾਮ ਸਲਾਹਿਆ,
तिना सब को कह शाबाश, तिन की संगत दे प्रभ, मैं जाचक की अरदास, नानक भाग वड्डे तिना गुरमुखां, जिन अंतर नाम प्रगास। जिनी गुरमुख नाम सलाहिया, तिना सब को कह शाबाश, कि जिन्हां गुरमुखां ने नाम दे नाल अपनी प्रीत लाई, उस नूं सलाया, सिफत सलाह कीती, उन्हां नूं शाबाश कहो, उन्हां नूं धनता दे योग कहो। तिन की संगत दे प्रभ, मैं जाचक की मैं एक जाचक बन के, एक जग्यासू बन के, एक पखारी बन के, एक फकीर बन के ये मंगदा कि हे वाहिगुरू मैनू उन्हां दी संगत दे, उन्हां दा साथ दे जिन्हें गुरमुख नाम सलाया, जिन्हां रब दे गुरु दे प्यारियां ने नाम दी कमाई कीती है। नानक भाग वड्डे तिना गुरमुखां, जिन अंतर नाम प्रगास, कि उन्हां गुरमुखां दे वड्डे भाग ने, चौथे नानक फरमांदे ने, जिन्हां दे अंदर नाम दी रोशनी है, नाम दा नूर है। और इन्हां परथाई गुरु ने फरमाया, जिन्हीं नाम ते आया गए मशक्कत घाल, नानक ते मुख उजले कीती छुट्टी नाल। कि भाई जिन्हां ने नाम दी कमाई कीती, असल मशक्कत ये है, और वो उन्हां दी बदौलत नानक ते मुख उजले, उन्हां दे मूँह तां उजल ने रब दे दरबार कीती छुट्टी नाल, उन्हां दी बदौलत, उन्हां दी संगत किन्ने होर ने जिन्हां दा छुटकारा होएगा। ये अज दा विचार जी। डॉक्टर साहब तुहाडा बहुत बहुत शुक्रिया, तुसीं अज दा अहम इशू ते अज दा विचार साडे दर्शकां नाल साझा कीता। सो असां अपने व्यूअर्स को लेने इजाजत। व्यूअर्स साडे प्रोग्राम दा समा इत्थे समाप्त हुंदा। तुसीं अपनी राय ते सुझाव सानूं भेजना भुलना साडे इस पते ते SOS@tvre4.tv ते असीं अपना प्रोग्राम लैके फिर दोबारा तुहाडे सन्मुख होवांगे। तद तक ले मैनूं ते अपना सुना गया दो। देखते रहो TVE4 बुला दे फतेह। वाहिगुरू जी का खालसा, वाहिगुरू जी की फतेह। रब राखा।